ਇਹਨੇ ਵੀ ਬੁੱਢੀ ਨੂੰ ਕਿਹਾ, ਹਾਂਜੀ ਇਹਨੇ ਕਿਹਾ ਦਿਨ ਆ, ਉਹਨੇ ਕਿਹਾ ਦਿਨ ਤਾਵਾ। ਦਿਨ ਤਾ ਜਿਸ ਤਰ੍ਹਾਂ ਦੀ ਮੇਰੀ ਵਾਈਫ ਆ ਨਾ, ਅੱਲਾਹ ਪਾਕ ਸਭ ਨੂੰ ਇੰਜ ਦੀ ਵਾਈਫ ਦੇਵੇ। ਲਓ ਜੀ ਲਓ ਮੈਂ ਬਹੁਤ ਪਰੇਸ਼ਾਨ ਹਾਂ। ਤੇ ਜਦੋਂ ਹਲੀਮਾ ਨਹੀਂ ਸੀ ਉਦੋਂ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ। ਫਿਰ ਉਹ ਕਹਿੰਦਾ ਸੀ ਸਾਡੀ ਮਾਦਰਤ ਨਾਲ ਮੇਰੀ ਵਾਈਫ ਨਾ, ਉਹ ਮੈਨੂੰ ਕਹਿੰਦੀ ਹੈ ਕਿ ਫੈਸਲ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਡੱਬੀ 'ਚ ਪਾ ਕੇ ਰੱਖਾਂ। ਹਾਂ ਦੇਖੋ ਤੁਸੀਂ ਹੈ ਪੇਟੀ ਵਾਲਾ ਸਮਾਨ। अस्सलाम वालेकुम जी नाज़रीन, टी टाइम में खुश आमदीद। होली इधर देख, तेन 36 बारी समझाया होली दिमाग खराब। ਜਦੋਂ ਗਾਣਾ ਗਾਉਣਾ ਤੁਸੀਂ ਉਦੋਂ ਕਿਹਾ भाई आ देख ये देखना, ये देख, वो देख ओवर हो गया ਬੱਚਾ ਉੱਠ ਗਿਆ। ऐ बजाना बस, इस तो वालीम उत्ते ना होया, नहीं तो उत्ते पहुंच जाएगा। चलो ਜ਼ਿੰਦਗੀ 'ਚ ਸ਼ੋਰ ਹੀ ਪਾਇਆ। ਨਹੀਂ ਨਹੀਂ ਯਾਰ ਮੈਂ ਮਰਜ਼ੀ ਨਾਲ ਵਜਾਉਣਾ, ਤੁਸੀਂ ਗਾਣਾ ਗਾਓਗੇ ਤਾਂ ਤੁਸੀਂ ਮੈਨੂੰ ਕਹਿ ਲਓ। फैसल केड़ा ऐसा गाना वा ਜਿਹੜਾ ਤੂੰ ਅੱਜ ਵੀ ਸੁਣੇ ਤੇਰੀ ਅੱਖਾਂ 'ਚ ਪਾਣੀ ਆ ਜਾਂਦਾ? बाबुल की दुआएं लेती जा जा तुझको सुखी संसार मिले। ਨਹੀਂ ਸਹੀ ਦੱਸ ਰਿਹਾ ਯਾਰ। ऐ ਜਾਂ ਗੱਡੇ ਤੇ ਨਾ ਚੜਦੀ। मेरे गड्ढे ते ना चढ़दी नहीं। एक तू मेरा था क्यों ना रहा। ਇਹ ਸੁਣ ਕੇ ਅੱਖਾਂ 'ਚ ਅਥਰੂ ਆ ਜਾਂਦਾ ਤੇਰੇ? आदि बैज दर्द ਨਹੀਂ ਇਹਦੇ 'ਚ ਐਸੀ ਕਿਹੜੀ ਗੱਲ ਆ ਵੀ ਤੂੰ ਮੇਰਾ ਥਾ ਤੇ क्यों ना रहा। ਕਿਉਂ ਨਾ ਰਹਾ ਅੱਗੇ? ਤੇ ਜਾਂ ਉਹ ਵਾਲਾ ਉਹ ਜਿਹੜਾ ਨਹੀਂ ਪਿੰਡੀ ਤੋਂ ਇੱਕ ਚਾਹ ਕਿਹਾ ਸੀ ਮੈਂ ਜਾਂ ਕਰਦੇ ਤੂੰ 26 ਗਿਣਾ ਦੇ। ਪਿੰਡੀ ਤੋਂ ਚਾਹ ਪੀਤੀ ਉਹ ਅੱਲਾ ਤੇਰੀਆਂ ਬਨ ਕੇ ਸੀ ਜ਼ਿੰਦਗੀ। ਉਹਦੇ 'ਚ ਕਿਉਂ ਰੋਣਾ ਹੁੰਦਾ? ਚਾਹ ਉੱਤੇ ਡੁੱਲ ਗਈ ਸੀ। ਨਹੀਂ ਨਹੀਂ ਜਦੋਂ ਚਾਹ ਪੀਂਦੇ ਸੀ ਉੱਤੇ ਰਜਿਸਟਰੀ ਦਿੱਤੀ ਸੀ ਨਾ ਮਕਾਨ ਦੀ, ਉਹ ਲੈ ਕੇ ਨਿਕਲ ਗਏ। ਉਹ ਯਾਰ ਉਹ ਬੜਾ ਸੋਹਣਾ। ਅੱਲਾ ਮੁਲਕ ਤੂੰ ਸੋਹਣੀ ਆਏ 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 ਅੱਖ ਦਿੱਤੀ ਏ ਓਏ ਤੇ ਡਿੱਠੀ ਕਰ ਪਰ ਮੇਰ ਵਫਾ ਦੀ। ਓਏ ਹੋਏ ਇਸ ਅੱਖ ਵਿੱਚ ਕਿਤਨੇ ਦਿਲ ਆਬਾਦਨ ਹੋਵੇ ਖੈਰ ਹਜ਼ੂਰ ਨਿਗਾਹ ਦੀ। ਅੱਖੀ ਤਿਰਛੀਆਂ ਦੇਖ ਕੇ ਮਾਰ ਘਟੇ ਨਏ ਆਈ ਮੌਤ ਬਰਾਰ ਦੇ ਭਾਦੀ। ਵਾਹ ਉਹ ਜਿਹੜੀ ਪੈਰਾਂ ਹੇਠ ਲਤਾੜ ਛੁੜੇ ਨੇ ਉਹ ਵੀ ਹੈ ਹੀ ਮਖਲੂਕ ਖੁਦਾ ਦੀ। ਤੇਰੇ ਚੂੜੀ ਸਜਣਾ ਦੇ ਕਾਂ ਜੋਗੀ। ਉਹ ਚੂਰੀ ਚੂੜੀ ਚੂਰੀ ਚੂੜੀ 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 ਚੂਰੀ ਚੂੜੀ ਰੀ ਚੂਰੀ ਸਜਣਾ ਦੇ ਕਾਂ ਜੋਗੀ। ਉਹਨੇ ਚੂਰੀ ਮੇਰੀ ਯੂਜ਼ ਕਰਨੀ। ਅੱਛਾ ਜਿੱਦਾਂ ਲੋਕੀ ਮੇਣਾ ਦਿੰਦੇ ਸ਼ਾਲ ਰਵਾ ਮੈਂ ਉਹਨਾਂ ਜੋਗੀ। ਓਏ ਹੁਣ ਇੱਥੇ ਉਹਦੀ ਕੋਲ ਅੱਜ ਬੀਬੀ ਸਾਹਿਬ ਨੇ ਆਉਣਾ ਹੈ, ਉਹਦੀ ਕੋਲ ਨਹੀਂ ਇੱਥੇ ਮੈਂ ਨਹੀਂ ਕਹਿਣਾ ਉਸਤਾਦ ਜੀ, ਸੱਚੀ ਮੁੱਚੀ ਮੈਂ ਥੋੜਾ ਬੜੀ ਅੱਛਾ ਇਹ ਟੈਲੈਂਟ ਤਾਂ ਤੂੰ ਸਾਨੂੰ ਦੱਸਿਆ ਨਹੀਂ ਵੀ ਤੂੰ ਇੱਡਾ ਅੱਛਾ ਗਾਉਣਾ। ਤੁਹਾਨੂੰ ਮੈਂ ਗੱਲ ਦੱਸਾਂ, ਇਹ ਮੈਂ ਗਾਣੇ ਨੂੰ ਹੱਥ ਨਹੀਂ ਪਾਉਂਦਾ। ਮਾਦਰਤ ਨਾਲ ਭਾਈ ਵੱਡੇ ਲੋਕਾਂ ਦਾ ਕੰਮ ਵੀ ਆ। ਨਹੀਂ ਪਾਉਂਦਾ ਤੂੰ। ਅਸੀਂ ਇਹ ਸਿਰਫ ਯਾਦ ਕੀਤਾ ਹੈ, ਸਾਡੇ ਇੱਕ ਬਹੁਤ ਅੱਛਾ ਫੈਸਲਾਬਾਦ ਦਾ ਐਕਟਰ ਹੈ, ਉਹਨੇ ਚਨਿਓੜ ਜਿਹਾ ਦੋੜਾ ਕਰਤਾ, ਉਹਨੂੰ ਬੰਦਿਆਂ ਨੇ ਸੰਗਲ ਪਾ ਕੇ ਨਾ ਮਸਦੇ ਨਾ ਬੰਨਤਾ। ਕਿਉਂ ਤੇਰੀ ਕਹਿੰਦੇ ਜ਼ਰੂਰਤ ਕਿਦੋਂ ਹੋਈ ਯਾਰ ਇਹਨਾਂ ਦਾ ਦੋੜਾ ਪੜਨ ਦੀ? ਤੈਨੂੰ ਪਤਾ ਸਾਡੇ ਚਨਿਓੜ ਦੇ ਲੂਣੇ ਵਾਲੇ ਸਾਹਬਦਾਰ ਨਹੀਂ ਤੂੰ ਪੜਨਾ ਉਹਦਾ ਮਜ਼ਾਕ ਕੀਤਾ ਉਹਨੇ ਉਹਦਾ। ਸਟੇਜ ਤੇ ਉਹਨੇ ਕਹਿਤਾ ਉਸ ਵਿਚਾਰੇ ਦੀ ਆਵਾਜ਼ ਹੀ ਇੰਜ ਦੀ ਸੀ, ਉਹਨੂੰ ਫੜ ਲਿਆ ਉਸਤਾਦ ਜੀ ਉਹਨੇ ਉਹਨੇ। ਫਕਨੌਟੋ ਕੀਤਾ ਨਾ। ਹਾਂ ਫਿਰ ਅੱਲਾ ਦੀ ਤਾਂ ਲੂਣੇ ਵਾਲਾ ਸਾਹਿਬ ਆਪ ਆਏ ਨੇ, ਉਹਨਾਂ ਨੇ ਉਹਨੂੰ ਕਿਹਾ ਓਏ ਕੀ ਗੱਲ ਆ? ਹੁਣ ਕੀ ਗੱਲ ਆ, ਮੁੰਡੇ ਦਾ ਸੰਗਲ ਹੋਟੇਲਾ ਕਰੋ ਜਰਾ ਇੰਜ ਕਰਕੇ ਪੇ ਕੀਤਾ ਨਾ। ਨਹੀਂ 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 ਇਹਨਾਂ ਨੇ ਵੀ ਗਾਇਆ ਜੀ। ਅੱਲਾ ਦੇ ਤਲੂਣੇ ਵਾਲਾ ਸਾਹਿਬ ਨੇ ਵੇਖਿਆ ਉਹਨੇ ਸੰਗਲ ਬੰਨੇ, ਉਹ ਆਣ ਕੇ ਵੇਖ ਕੇ ਕਹਿੰਦਾ ਉਹ ਇੱਕੋ ਹੀ ਬੰਨਿਆ ਜੇ। ਨਹੀਂ ਉਹ ਆ ਕੇ ਨੂੰ ਕਹਿੰਦੇ ਓਏ ਮੁੰਡੇ ਨੂੰ ਸੰਗਲ ਬੰਨੇ ਨੂੰ ਆ ਰਹੇ ਤੇ ਲੈ ਜਾਓ, ਚਾਰ ਪੀਸ ਕਰਾਓ। ਜੋ ਤੁਸੀਂ ਗਾਉਣੇ ਤੁਹਾਡੇ ਬੁੱਕ ਕਰਕੇ ਬੋਲੋਗੇ ਸੀਗੇ। ਉਹ ਕਰਕੇ ਨਹੀਂ ਬੱਚਾ ਜਿਵੇਂ ਇੰਜ ਕਰਕੇ ਹੱਥ ਇੰਜ ਜੋੜ ਕੇ ਨਹੀਂ ਮਾਫੀ ਮੰਗਣ ਡਿਆ ਭਾਈ। ਅੱਛਾ ਅੱਖਾਂ ਬੰਦ ਕਰਕੇ ਕਿਉਂ ਕਰਨਾ? ਤੂੰ ਉੱਥੇ ਫੀਲ ਕਰਦਾ ਵਾਂ ਉਸ ਸ਼ਾਇਰੀ ਨੂੰ? ਉਸਤਾਦ ਜੀ ਪਤਾ ਕੀ ਮੈਂ ਡੁੱਬ ਜਾਣਾ। ਓਏ ਡੁੱਬ ਨਹੀਂ ਜਾਂਦੇ ਪਰ ਵੱਟੇ ਕਮਜ਼ੋਰ ਆ। ਸ਼ਰਮ ਨਾ। ਨਹੀਂ ਸ਼ਰਮ ਨਾ। ਉਸਤਾਦ ਜੀ ਮੇਰੀ ਗੱਲ ਸੁਣ ਲਓ, ਜ਼ਿੰਦਗੀ ਹੈ ਨਾ, ਕਸਮ ਵਾਲੀ ਗੱਲ ਹੈ, ਮਾਦਰਤ ਨਾਲ ਤੁਸੀਂ ਜ਼ਾਇਆ ਕਰਨ ਦੇ ਹੋ ਸਾਰੇ। ਓਏ ਅੱਛਾ ਤੁਹਾਨੂੰ ਪਤਾ ਹੈ ਪਾਣੀ ਵਿੱਚ ਬਗਲਾ ਇੱਕ ਲੱਤ ਤੇ ਕਿਉਂ ਖਲੋਂਦਾ ਉਸਤਾਦ ਜੀ? ਦੱਸੋ ਜ਼ਰਾ। ਮਾਦਰਤ ਨਾਲ ਬੜੀ ਲੌਜੀਕ ਦੀ ਗੱਲ ਜਾ। ਉਹ ਸ਼ੇਖ ਆ, ਉਹ ਕਹਿੰਦਾ ਜਦੋਂ ਇੱਕ ਨਾਲ ਜੋ ਕੰਮ ਹੋ ਰਿਹਾ ਵਾ ਦੂਜੀ ਕੋ ਜ਼ਾਇਆ ਕਰਨਾ। ਉਸਤਾਦ ਜੀ ਕਿਹੜੀ ਕੌਮ ਦਾ ਜ਼ਿਕਰ ਕਰਦਾ ਜੀ? ਮਾਫੀ ਨਾ। ਉਹ ਯਾਰ ਬਗਲੇ ਦਾ ਕਦੋਂ ਚਾਰ ਦਾ ਕੰਮ। ਅੱਛਾ ਕਿਉਂ ਜੀ ਬਗਲਾ ਇੱਕ ਲੱਤ ਤੇ ਕਿਉਂ ਖਲੋਂਦਾ ਹੈ ਪਾਣੀ 'ਚ? ਅਕਸਰ ਤੁਸੀਂ ਦੇਖਿਆ ਹੋਣਾ ਜ਼ਿਆਦਾ, ਹਾਂ ਕਿਉਂਕਿ ਅਗਰ ਉਹ ਦੂਸਰੀ ਨਾਲ ਹੋਏਗਾ ਤੇ ਡਿੱਗ ਜਾਏਗਾ। ਇਹ ਬੜਾ ਲੌਜੀਕ ਆ। ਆ ਲੈ ਅਨਬੈਲੈਂਸ ਹੋ ਜਾਏਗਾ। ਕਿੱਦਾਂ? ਸਹੀ ਗੱਲ ਆ। ਉਹਦੀ ਇੱਕ ਲੱਤ ਦਾ ਬੈਲੈਂਸ ਆ ਨਾ ਉਹਦਾ। ਯਾਰ ਤੂੰ ਕਦੀ ਬਤਕ ਦੇਖੀ ਪਾਣੀ ਦੇ ਉੱਪਰ ਸਮੂਥ ਜਾ ਰਹੀ ਹੁੰਦੀ ਹੈ?
ਉਹ ਥੱਲਿਓਂ ਕੀ ਕਰ ਰਹੀ ਹੁੰਦੀ, ਕੁਝ ਕਰ ਰਹੀ ਹੁੰਦੀ ਹੈ ਹਾਂਜੀ ਉਹਦੇ ਚੱਪੂ ਵਰਗੇ ਦੇ ਪੈਰ ਹੁੰਦੇ, ਉਹ ਐ ਕਰਕੇ ਜਾਂਦੇ। ਔਰ ਉੱਤੋਂ ਬਿਲਕੁਲ ਸਮੂਥ ਹੈ, ਜਿਹੜਾ ਕ੍ਰੇਨ ਤੇ ਲਾਈ ਆ, ਐ ਲੱਗਦਾ ਗਿੰਬਲ ਤੇ ਲੱਗੀ ਬਤਖ। ਫਕਤ ਉਸਤਾਦ ਜੀ ਨਹੀਂ ਅਗਰ ਉਹ ਇੰਜਨ ਚ ਕਰਦੀ ਥੋੜੀ ਇੰਜਨ ਤੇ ਹੋਵੇ ਨਾ ਫਰੀਦ ਸਾਹਿਬ, ਨਹੀਂ ਉਹ ਪੈਰ ਐ ਟੈਪ ਆਹੋ ਐ ਕਰਦੀ ਹੈ ਨਾ ਹੁਣ ਤੇਰੇ ਪੂਰੀ ਬਾਵੇਂ ਇੰਜ ਦੀ, ਉਹ ਉੱਤੋਂ ਕਿਉਂ ਨਹੀਂ ਲੱਗਦੀ? ਜਿਹੜੀ ਥੋੜੀ ਥੋੜੀ ਐ ਪਾਣੀ ਚ ਇੰਜ ਹੋਵੇ, ਪਤਾ ਲੱਗੇ ਵੀ ਥੱਲੇ ਪੈਰ ਮਾਰ ਰਹੀ। ਇਹ ਗਲਤ ਕੁਛ ਵੀ ਨਹੀਂ ਕਰਦੀ ਹੁੰਦੀ, ਉਹ ਸਿਰਫ ਇੰਜ ਜੰਪ ਮਾਰਦੀ ਆ ਤੇ ਉਹਦੀ ਸਪੀਡ ਨਾਲ ਫਿਰ ਉਹ ਜਾਈ ਜਾਂਦੀ ਹੈ ਤੇ ਹਲਕਾ ਹਲਕਾ ਥੱਲੇ ਇੰਜ ਹਲਕਾ ਹਲਕਾ ਕਰਦੀ, ਤੂੰ ਤੇ ਕਰ ਦਿੱਤਾ ਆਰਾਮ ਨਾਲ ਨੀਚੇ ਸੇ ਇੰਜ ਕਰਦੀ ਮੇਰਾ ਖਿਆਲ। ਉਹਦੇ ਪੈਰਾਂ ਦੀ ਬਣਾਵਟ ਕੁਦਰਤੀ ਤੌਰ ਤੇ ਇਦਾਂ ਦੀ ਆ ਕਿ ਆਪੇ ਹੀ ਤੈਰਦੀ ਉਹ ਚੱਪੂ ਟੈਪ ਤੇ ਪੈਰ ਨੇ, ਉਹ ਇੰਜ ਪੈਰ ਹੁੰਦਾ ਨਾ ਤੇ ਉਹਨੇ ਇੰਜ ਕਰ ਲੈਣੇ। ਨਹੀਂ ਉਹ ਜਿਹੜੇ ਇੰਜ ਪੈਰ ਰੱਖੀ ਨਾ, ਇਹ ਪੈਰ ਰੱਖੇ। ਅੱਛਾ ਤੈਨੂੰ ਪਤਾ ਉਹ ਇੱਕਦਮ ਗਰੁੱਪ ਕਰਕੇ ਵੀ ਜਾਂਦੀ ਹੈ। ਆਹੋ ਹਾਂਜੀ ਉਸਤਾਦ ਜੀ ਸਾਡੇ ਨਾ ਇੱਕ ਝਾਲ ਤੇ ਬੜਾ ਕਾਰੋਬਾਰੀ ਬੰਦਾ ਸੀ, ਉਹਦਾ ਨਾਂ ਸੀ ਮੀਟ ਕਾ। ਉਸਤਾਦ ਜੀ ਉਹਨੇ ਬਖਤਾਂ ਰੱਖੀਆਂ ਹੋਈਆਂ ਸੀਗੀਆਂ ਤੇ ਉਹਨੇ ਅਸਤਾ ਲੱਖ ਬਖਤਾਂ ਨੂੰ, ਉਹ ਬਖਤਾਂ ਨਹੀਂ ਬਤਖ ਬਤਖ, ਉਹਨੇ ਲੱਖ ਰੁਪਏ ਨਾਮ ਰੱਖਿਆ ਸੀ। ਇੱਕ ਉਹਦੀ ਬਲੈਕ ਕਲਰ ਦੀ ਬਤਖ ਸੀਗੀ, ਬਸ ਉਹ ਨਾ ਨਹਿਰ ਦੇ ਵਿੱਚ ਉਹਨੇ ਨਾ ਛੱਡੀ, ਕਹਿੰਦਾ ਜਿਹੜਾ ਫੜ ਲਵੇ ਉਹਦੀ ਤੇ ਇਨਾਮ ਲੈਦਾ। ਉਸਤਾਦ ਜੀ ਮੁੰਡੇ ਨੇ 4 ਕੁੱਤੇ ਨਹੀਂ ਨਾ ਜਰਮਨ ਸ਼ੈਫਰਡ, ਉਹ ਨਹਿਰ ਪਾਣੀ ਦੇ ਵਿੱਚ, ਉਸਤਾਦ ਜੀ ਕੱਲੀ ਬਤਖ ਨੇ 4 ਕੁੱਤੇ ਖਵਾਤੇ, 4 ਨਹੀਂ ਨਾ ਉਹਨਾਂ ਨੇ ਘੇਰਾ ਪਾ ਲਿਆ ਕੁੱਤਿਆਂ ਨੇ। ਉਹਨੇ ਇੱਕ ਨੇ ਕਿਹਾ ਕਿ ਤੂੰ ਇੱਧਰ ਆ, ਤੂੰ ਇੱਧਰ ਦੀ ਆ, ਇੱਕ ਨੇ ਕਿਹਾ ਇੱਧਰ ਦੀ ਆ, ਸਾਰਿਆਂ ਨੇ ਨਾ ਮੀਟਿੰਗ ਸਿਰ ਜੋੜ ਕੇ ਨਾ ਕੀਤੀ। ਹਾਂ ਕੁੱਤਿਆਂ ਨੇ। ਹਾਂ ਤੁਸੀਂ ਚੌਥੇ ਸੀ ਕਿ ਤੀਜੇ? ਨਹੀਂ ਮੈਂ ਬਾਤ ਇਹ ਕਰ ਬਤਖ ਸੀ ਉਸਤਾਦ ਜੀ। ਉਹ ਬਤਖ ਦੇ ਨਹੀਂ ਕਿ ਦਰਮਿਆਨ ਚ ਅਸੀਂ ਹੁਣ ਵੇਖ ਰਹੇ ਹਾਂ ਸਾਰਾ, ਅਸੀਂ ਗੱਲ ਆ ਵੀ ਹੁਣ ਪੜੀ ਉਹ ਕੁੱਤੇ ਕਰੀਬ ਆਏ ਨੇ ਯਾਰ, ਉਹ ਚੁਬੀ ਉਹਨੇ ਮਾਰੀ ਹਾਂਜੀ ਤੇ ਉਹ ਹਾਂਜੀ ਛੱਲ ਦੇ ਕੋਲੋਂ ਇਹ ਮੈਂ ਕਹਿ ਰਿਹਾ, ਉਹ ਦੇਖਣ ਨੂੰ ਐ ਲੱਗ ਰਹੀ ਹੈ, ਲੇਕਿਨ ਉਸਤਾਦ ਜੀ ਇੰਜ ਜਾਂਦੀ ਤੇ ਉਸ ਤੋਂ ਬਾਅਦ ਤੂੰ ਕਹਿੰਦਾ ਕਿੱਥੋਂ ਨਿਕਲੇਗੀ ਹੁਣ, ਇਹ ਟੈਪ ਆ ਬਹੁਤ। YouTube ਤੇ ਵੀ ਵੀਡੀਓ ਪਈ ਹੋਈ ਹੈ ਸਾਡੇ ਉਹ ਇਲਾਕੇ ਦੀ। ਇੱਕ ਸਵਾਲ ਆ ਜੀ, ਮੇਰੇ ਸਿਰ 'ਚ ਫਸਿਆ ਪਿਆ, ਛਛੋ ਪੰਜ ਪਿਆ ਹੋਇਆ ਵਾ। ਅੱਛਾ ਜ਼ੇਨ ਚ ਫਸਿਆ ਹੁੰਦਾ, ਸਿਰ ਚ ਜੂਆਂ ਹੁੰਦੀਆਂ ਨੇ। ਨੈਗੇਟਿਵ ਨਾ ਅੱਛਾ ਵੀ ਮੈਨੂੰ ਦੱਸਣਾ ਵਾ ਵੀ ਖੀਰਾ ਔਰ ਤਰ ਇਹ ਫਲ ਹੈ ਕਿ ਸਬਜ਼ੀ ਹੈ? ਖੀਰਾ ਤਰ ਫਾਲਾ, ਖੀਰਾ ਸਬਜ਼ੀ। ਅੱਛਾ ਜੀ, ਇਹ ਮੈਨੂੰ ਕੋਈ ਲੌਜਿਕ ਨਹੀਂ ਬਣਦੀ। ਨਹੀਂ ਇਹ ਹੁਣ ਤੂੰ ਪੁੱਛਿਆ ਮੈਂ ਦੱਸ ਦਿੱਤਾ, ਇੱਥੇ ਗੱਲ ਤੈਨੂੰ ਮੁਕਾ ਦੇਣੀ ਚਾਹੀਦੀ ਸੀ। ਨਹੀਂ ਉਸਤਾਦ ਮੁਹਤਰਮ, ਹੁਣ ਤੂੰ ਅੱਗੋਂ ਹੁਣ ਐਵੇਂ ਕਲੇਸ਼ ਪਾਏਗਾ, ਫਾਇਦਾ ਕੋਈ ਨਹੀਂ। ਇੱਧਰ ਪੁੱਛੋ ਦੇਖੋ, ਜੇ ਤੇ ਤਰ ਵਾ ਨਾ, ਤਰ ਦਾ ਥੋੜਾ ਜ਼ਾਇਕਾ ਤੁਰਸ਼ ਹੁੰਦਾ, ਠੀਕ ਹੈ। ਜਿੱਥੋਂ ਤੱਕ ਖੀਰੇ ਦਾ ਸਵਾਲ, ਖੀਰਾ ਹੈਗਾ ਸਾਦਾ, ਖੀਰਾ ਸਬਜ਼ੀ, ਤਰ ਜਿਹੜਾ ਵਾ ਉਹ ਫਲ। ਯਾਰ ਹਾਂ ਖੀਰਾ ਸਬਜ਼ੀ ਹੈ, ਇਹੀ ਮੈਂ ਕਿਹਾ ਖੀਰਾ ਸਬਜ਼ੀ ਆ। ਤਰ ਵਾ ਘਰ ਦੀ ਬਿੱਲੀ, ਹਾਂਜੀ ਘਰ ਦੀ ਬਿੱਲੀ ਰੇਲੂ ਕੱਟਾ, ਉਧਰ ਵੀ ਖੇਡਦੀ ਉਧਰ ਵੀ ਖੇਡਦੀ। ਉਸਤਾਦ ਜੀ ਇੱਕ ਸਵਾਲ ਮੇਰਾ ਵੀ ਉਸਤਾਦ ਖਾਣ ਜੀ, ਤੇ ਡਿਪੈਂਡਾ ਮੰਗ ਰਤਨਾ ਮੈਂ ਕਲੀਅਰ ਕਰ ਲੈਣ ਦੇ ਅਗਰ ਆਹੋ। ਕਿਤੇ ਬੈਠ ਕੇ ਦੱਸਣਗੇ ਯਾਰ ਕਿੰਨਾ ਚ ਬੈਠੇ ਸੀ। ਉਸਤਾਦ ਜੀ ਖਾਣ ਤੇ ਡਿਪੈਂਡ ਹੁੰਦਾ ਹੈ, ਠੀਕ ਹੈ ਨਾ। ਅਗਰ ਮਿਸਾਲ ਦੇ ਤੌਰ ਤੇ ਤੁਸੀਂ ਰਸ਼ੀਅਨ ਸੈਲਡ ਦੇ ਵਿੱਚ ਥਾਰ ਤੇ ਖੀਰਾ ਪਾਉਂਦੇ ਹੋ ਤੇ ਉਹ ਫਲ ਹੈ, ਅਗਰ ਤੁਸੀਂ ਪਿਆਜ਼ ਦੇ ਨਾਲ ਯੂਜ਼ ਕਰਦੇ ਹੋ ਤੇ ਫਿਰ ਉਹ ਸਬਜ਼ੀ ਹੈ। ਹਾਂ ਯਾਨੀ ਕਿ ਯਾਰ ਭਾਈ ਨਜ਼ਾਕਤ ਦੀ ਕਿੱਡੀ ਖੂਬਸੂਰਤ ਗੱਲ ਹੋਣਾ, ਇੱਕ ਬੰਦਾ ਸੀ ਉਹਦਾ ਇੱਕ ਕੰਨ ਨਹੀਂ ਸੀ ਹੈਗਾ, ਇੱਕ ਕੰਨ ਬਿਲਕੁਲ ਇੰਜ ਕਰਕੇ ਨਾ ਨੱਥੀ ਸੀ, ਯਾਨੀ ਅੰਦਰ ਨੂੰ, ਯਾਨੀ ਕਹਿ ਲੋ ਹੈ ਹੀ ਨਹੀਂ, ਤੇ ਦੂਆ ਬਾਅਦ ਚ ਕਹਿੰਦੇ ਉਹ ਆ ਗਿਆ, ਇਹ ਬੱਚੇ ਵੀ ਦਿੰਦਾ ਅੰਡੇ ਵੀ ਦਿੰਦਾ। ਯਾਰ ਭਾਈ ਨਜ਼ਾਕਤ ਵੀ ਖੁਦਾ ਦੀ ਕਸਮ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਤਰ ਓਪਨ ਫਲ ਵਾ, ਓਪਨ ਚੀਜ਼ ਹੈ, ਜੋ ਮਰਜ਼ੀ ਕਰਵਾ ਲਓ। ਅੱਛਾ ਜੀ, ਇੱਕ ਸਵਾਲ ਮੈਂ ਵੀ ਇਨਫੋਰਮੇਸ਼ਨ ਸਾਜੀ, ਜਿਹੜਾ ਡੱਡੂ ਆ, ਡੱਡੂ ਦੂਸਰੇ ਜਾਨਵਰਾਂ ਤਰ੍ਹਾਂ ਐ ਕਿਉਂ ਨਹੀਂ ਟੁਰਦਾ? ਡੱਡੂ ਹਮੇਸ਼ਾ ਇੰਜ ਕਰਕੇ ਕਿਉਂ ਜਾਂਦਾ ਭਲਾ? ਗੱਲ ਇਹ ਹੈ ਕਿ ਹਰ ਜਾਨਵਰ ਚ ਅੱਲਾ ਨੇ, ਰੱਬ ਨੇ, ਹੁਣ ਅਸੀਂ ਬਤਖ ਦੀ ਗੱਲ ਕਰ ਰਹੇ, ਬਤਖ ਨੂੰ ਕੌਣ ਸਿਖਾਉਂਦਾ ਏਦਾਂ? ਇਨਸਾਨ ਨੂੰ ਤੈਰਾਕੀ ਸਿੱਖਣੀ ਪੈਂਦੀ ਹੈ, ਹਾਂਜੀ ਉਹਦਾ ਕੋਈ ਨਾ ਕੋਈ ਉਸਤਾਦ ਹੁੰਦਾ, ਠੀਕ ਹੈ। ਬਗਲੇ ਦੀ ਅਲਾਈਨਮੈਂਟ ਕੌਣ ਕਰਦਾ? ਕੋਈ ਮੱਛੀ ਨੂੰ ਤਾਂ ਸਿੱਟਦਾ ਤੇ ਵਾਹ ਸਿੱਧਾ ਹੀ, ਤੂੰ ਇੱਥੇ ਚੀਕਮ ਸਿੱਟ, ਤੇਰੇ ਕਦੀ ਆ ਵੱਜੂਗੀ ਕਦੀ ਆ, ਤੈਨੂੰ ਪ੍ਰੈਕਟਿਸ ਕਰਨੀ ਪੈਣੀ ਬਹੁਤ। ਵਾਹ। ਹਰ ਜਾਨਵਰ ਦੀ, ਭਾਵੇਂ ਉਹ ਇੱਕ ਮੱਛਰ ਹੈ ਨਾ, ਉਹਦੇ 'ਚ ਵੀ ਉਹਦੀ ਇੰਸਟਾਲੇਸ਼ਨ ਜਿਹੜੀ ਸੌਫਟਵੇਅਰ ਦੀ ਹੈ ਨਾ, ਨੇਚਰ ਉਹ ਇੰਸਟਾਲਡ ਆ। ਉਹ ਭਾਵੇਂ ਐਡਾ ਗਾ ਤੇ ਭਾਵੇਂ ਹਾਥੀ ਆ ਤੇ ਭਾਵੇਂ ਡਾਇਨਾਸੌਰ ਆ। ਇਸੇ ਤਰ੍ਹਾਂ ਹੀ ਬਾਬਾ ਜੀ ਬਤਖ ਦੀ ਇੱਕ ਨੇਚਰ ਆ, ਉਹਦਾ ਆਪਣਾ ਇੱਕ ਹਿਸਾਬ ਕਿਤਾਬ। ਡੱਡੂ ਇੰਝ ਨਹੀਂ ਜਾਂਦਾ, ਡੱਡੂ ਦੀ ਆਹ ਨਿਜ਼ਾਮ ਆ, ਸੈਟਅਪ, ਜੰਪਿੰਗ ਸੈਟਅਪ, ਉਹਦੀ ਵਜੂਦ ਇਸ ਤਰ੍ਹਾਂ ਦਾ ਵਾ। ਨਹੀਂ ਉਸਤਾਦ ਜੀ, ਤੁਸੀਂ ਗੌਰ ਕਰੋ, ਡੱਡੂ ਜਿਹੜਾ ਨਾ ਹਮੇਸ਼ਾ ਇੰਜ ਹੋਏਗਾ, ਠੀਕ ਹੈ ਜੀ, ਜਾਂ ਇੰਜ ਹੋਏਗਾ। ਇਹਨਾਂ ਦਾ ਇੱਕ ਵੱਡਾ ਡੱਡੂ ਸੀ ਉਸਤਾਦ ਜੀ, ਉਹਨੂੰ ਕੀਸੀਆਂ ਲੈਣ ਦੀ ਆਦਤ ਸੀ, ਠੀਕ ਹੈ। ਉਹ ਕੀਸੀਆਂ ਲੈਂਦਾ ਰਿਹਾ, ਉਹਦੇ ਪੈਰ ਇੰਜ ਜੁੜ ਗਏ, ਉਹ ਫਿਰ ਗਾਂ ਕੋ ਨਸਲ ਟੁਰੀ, ਉਹਨੇ ਹੁਣ ਲੱਤਾਂ 'ਚ ਜੁੜ ਗਈਆਂ, ਫਿਰ ਉਹਨ ਲੱਤਾਂ ਦੇ ਵਿੱਚ ਫਲੈਕਸੀਬਿਲਿਟੀ ਇੰਜ ਕਰਕੇ ਜਾਂਦਾ। ਦੇਖਣਾ ਹੁਣ ਕਛੂਆ ਵਾ, ਉਹ ਤੇਜ਼ ਕਿਉਂ ਨਹੀਂ ਭੱਜ ਸਕਦਾ? ਉਹਨੇ ਟਰੰਕ 'ਚ ਇਹਦੇ ਚੁੱਕਿਆ ਹੁੰਦਾ ਨਾਲ, ਆਹੋ
ਉਹ ਕਿੱਦਾਂ ਵਿਚਾਰਾ ਤੁਰੇ ਭਾਰ ਨਹੀਂ ਛੋਟਾ ਜਿਹਾ ਉਹਦੀ ਲਹਿਦਾ ਰੱਬ ਨੇ ਇੱਕ ਉਹਨੂੰ ਦੱਸੀ ਆ ਕਿ ਜਦੋਂ ਤੇਰੇ ਕੋਲ ਮਸਲਾ ਬਣੇ ਤੂੰ ਧੌਣ ਵੀ ਅੰਦਰ ਵਾ ਲੈਣੀ ਲੱਤਾਂ ਵੀ ਅੰਦਰ ਵਾ ਲੈਣੀਆਂ ਹਾਂ ਖਾਲੀ ਟੋਪੀ ਜੀ ਤੂੰ ਪਈ ਰਹਿਣ ਦੇਣੀ ਉੱਥੇ ਬਸ ਆਹੋ ਤਾਜੀ ਤੁਹਾਨੂੰ ਪਤਾ ਸੱਪ ਦੀਆਂ ਲੱਤਾਂ ਹੁੰਦੀਆਂ ਸੀਗੀਆਂ ਐਦੇ ਉਹ ਕਿੱਧਰ ਗਈਆਂ ਇਹਨੇ ਘਿਸੜ ਕੇ ਲੱਤਾਂ ਖਤਮ ਕਰ ਲਈਆਂ ਆਪਣੀ ਤੇ ਕੰਪਨੀ ਨੇ ਕਿਹਾ ਇਹਨੂੰ ਬਣਾਓ ਇਦਾਂ ਦਾ ਲੱਤਾਂ ਹੋਣ ਹੀ ਨਾ ਹਾਂਜੀ ਘਿਸੜ ਕੇ ਖਤਮ ਇਹ ਕਰ ਪਹਾੜ ਤੇ ਜਾ ਕੇ ਉੱਥੇ ਜਾ ਕੇ ਆਪਣੀਆਂ ਲੱਤਾਂ ਨੋਚ ਲੈਂਦਾ ਸੀ ਹਨਾ ਉਹਦੀ ਉਹਦੀ ਗੱਲ ਨਹੀਂ ਸੁਣੀ ਤੂੰ ਕਹਿੰਦਾ ਫਿਰ ਕੰਪਨੀ ਨੇ ਕਿਹਾ ਕਿ ਇਹਨੂੰ ਬਣਾਓ ਇਦਾਂ ਦਾ ਲਾ ਪੈਰ ਲਾਓ ਹੀ ਕਿਸੇ ਆਹੋ ਥੱਲੇ ਰਿੰਗ ਦਾ ਵਾ ਨਾ ਰਿੰਗ ਨੇ ਕਿਹਾ ਖਤਮ ਕਰ ਲਿਆ ਜਿਹੜਾ ਐਸਾ ਜਾਨਵਰ ਆ ਕਿਹੜਾ ਬੇਟਾ ਹੋਵੇ ਮੈਂ ਹਲਾਲ ਜਾਨਵਰਾਂ ਦੀ ਗੱਲ ਕਰ ਬਾਜੀ ਮੈਂ ਕਿਤੇ ਪੈ ਸੁਣੋ ਪੈਂਗਵਨ ਹੈਗਾ ਤੇ ਕੋ ਪੈਂਗਵਨ ਉਸਤਾਦ ਜੀ ਪੈਂਗਵਨ ਰੱਖ ਫੈਸਲੋ ਮੈਨੂੰ ਬਹੁਤ ਸੋਹਣੇ ਲੱਗਦੇ ਨਹੀਂ ਮੇਰੇ ਕੋਲ ਲੁੱਦਰ ਟੈਪ ਜੇ ਦੇ ਦੇਣੇ ਮੇਰੇ ਕੋਲ ਉਹ ਐਸੇ ਨੈਸ਼ ਕਰੈਕਟਰ ਮੈਨੂੰ ਉਹਨਾਂ ਦਾ ਇੰਨਾ ਪਿਆਰ ਹੁੰਦਾ ਨਾ ਪੈਂਗੁਇਨ ਹੁੰਦੇ ਕਿਹੜੇ ਆ ਪੈਨ ਯਾਰ ਪੈਂਗਵਨ ਫੈਸਲਾ ਮੈਂ ਵਲੌਗਸ ਦੇਖੀ ਉਹਦੇ ਤੈਨੂੰ ਐਂਕਰਿੰਗ ਕਰਦਾ ਨਜ਼ਰ ਆਏਗਾ ਪੈਂਗਵਨ ਉਹ ਛੋਟੇ ਚਿੱਟੇ ਕਾਲੇ ਬਲੈਕ ਐਂਡ ਵਾਈਟ ਉਹ ਸਮੁੰਦਰ ਤੇ ਸਮੁੰਦਰ ਦੇ ਲਾਗੇ ਨਹੀਂ ਫਿਰਦੇ ਹੁੰਦੇ ਨਿੱਕੇ ਨਿੱਕੇ ਅੱਛਾ 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 ਉਹ ਜਿਹੜਾ ਕਹਿੰਦਾ ਚਲੋ ਇਹਨਾਂ ਨੇ ਖਾਣਾ ਇਹਦੇ ਲਈ ਖਾਣਾ ਸਰ ਯਾਰ ਉਹ ਮੈਨੂੰ ਇੰਨੇ ਮਜ਼ੇਦਾਰ ਲੱਗਦੇ ਨੇ ਵਿਚਾਰੇ ਮਾਸੂਮ ਜੇ ਉਹ ਦਰਿਆ ਹੀ ਘੋੜਾ ਹੁੰਦਾ ਘੋਗੜ ਕਾ ਕਹਿੰਦੇ ਘੋਗੜ ਕਾ ਓ ਯਾਰ ਇੱਕ ਮਿੰਟ ਉਹ ਤੇ ਫਿਸ਼ ਉਹ ਨਹੀਂ ਹੁੰਦੀ ਜਿਹੜੀ ਨਹੀਂ ਉਹ ਪੈਂਗਵਨ ਅੱਛਾ ਉਹਦੇ 'ਚ ਇਹ ਵੀ ਆ ਕਿ ਦੁਨੀਆ ਸਵਾਲ ਆਉਂਦਾ ਕਿ ਦੁਨੀਆ ਦਾ ਕਿਹੜਾ ਪਰਿੰਦਾ ਵਾ ਜਿਹੜਾ ਉੱਡ ਨਹੀਂ ਸਕਦਾ ਉਹ ਵੀ ਪੈਂਗਵਨ ਦਾ ਹੁੰਦਾ ਉਹਦੇ ਪਰ ਵੀ ਹੁੰਦੇ ਆ ਲੇਕਿਨ ਉਹ ਦੇਖਿਆ ਕਦੇ ਉਹ ਢਿੱਲੇ ਜਿਹੇ ਕੋਲ ਤੇ ਫਰੀਂ ਕਰਕੇ ਐ ਕਰ ਓਹੋ ਲੁੱਦਰ ਟੈਪ ਪਰ ਜਿੱਥੇ ਵੀ ਉਹ ਖਲੋਂਦੇ 100 50 ਇਕੱਠੇ ਹੀ ਖਲੋਤੇ ਇਕੱਠੇ ਹੁੰਦੇ ਇੱਕ ਹੋਰ ਆ ਮੱਛਲੀ ਜਿਹੜੀ ਵਿਚਾਰੀ ਥੱਲੇ ਆਪਣੇ ਉਹਦੇ ਨਾਲ ਹੀ ਇੰਜ ਧੂ ਕੇ ਇੰਜ ਕਰਕੇ ਅੱਗੇ ਆਉਂਦੀ ਮਾੜੀ ਉਹ ਵੀ setup ਆ। ਪੈਂਗਵਨ ਫੀਮੇਲ ਨਹੀਂ ਉਹ ਵੱਡੀ ਹੁੰਦੀ ਉਹ ਸਾਜੀ ਤੁਹਾਨੂੰ ਪਤਾ ਪੈਪ ਰੈਂਚ ਕਿਤੇ ਲੋ ਵੇਖ ਕੇ ਬਣਿਆ ਪੈਪ ਰੈਂਚ ਕਿਹੜਾ ਹੁੰਦਾ ਪੈਪ ਰੈਂਚ ਉਹ ਜਿਹੜਾ ਇੰਜ ਕਰਕੇ ਇੰਜ ਪਾ ਕੇ ਤੈਨੂੰ ਹਾਂਜੀ ਜਿਹਦੇ ਨਾਲ ਵੇਖ ਮਗਰਮੱਛ ਲੋ ਮਗਰਮੱਛ ਹਾਂ ਇੱਕ ਸੰਗਲੀ ਰੈਂਚ ਹੁੰਦਾ ਜਿਹੜਾ ਪੈਪ ਇੰਜ ਸੰਗਲੀ ਪਾਈ ਦੀ ਯਾਦ ਆਹੋ ਤੈਨੂੰ ਪਤਾ ਵਾ ਚੁੰਮੀ ਕਿੱਥੋਂ ਯਾਦ ਹੋਈ ਹੈ ਮੈਨੂੰ ਪਤਾ ਉਸਤਾਦ ਜੀ ਸੱਪ ਪਲਵੇ ਨਹੀਂ ਚੁਮਿਸਟਰੀ ਇਹ ਪਹਿਲੇ ਚੁਮਿਸਟਰੀ ਉਥੋਂ ਹੁੰਦੀ ਸੱਪ ਪਲਵੇ ਕੇ ਉਹਨਾਂ ਨੇ ਕਿਹਾ ਹਾਂ ਸਭ ਚੁੰਮੀ ਲੈਂਦਾ ਹਾਂ ਤੇ ਕੈਸਾ ਹਾਂ ਬੋਸਾ ਲੈ ਕੇ ਅਗਲੇ ਨੂੰ ਉਹ ਜਿਹੜਾ ਅੱਛਾ, ਜ਼ਹਿਰ ਵੈਸੇ- ਛਿੱਟਦਾ ਇੰਜ ਕਰਕੇ ਉਹ ਫਲਾਈਂਗ ਕੇਸ ਆ ਉਹ ਅੱਛਾ ਉਹਨੇ ਜ਼ਹਿਰ ਸਿੱਟਿਆ ਤਾਂ ਫੈਸਲਾ ਦੇਖ ਕੇ ਕਰੋ ਹਾਂਜੀ ਸਹੀ ਗੱਲ ਪੈਂਗੁਇਨ ਜਿਹੜੇ ਇਹਨਾਂ ਕੋਲ ਉਸਤਾਦ ਜੀ ਇਹਨਾਂ ਦੀ ਦੋ ਭਤੀਜੀਆਂ ਭੈਂਗੀਆਂ ਮੈਂ ਕਿਹਾ ਇੱਕ ਕਹਿੰਦਾ ਪੈਂਗੁਇਨ ਸਿਸਟਰ ਆ ਜਿਹੜਾ ਇੱਕ ਬੰਦਾ ਕਹਿੰਦਾ ਉਰੇ ਆ ਇੱਕ ਮਿੰਟ ਇਹ ਕਿੱਥੋਂ ਯਾਦ ਹੋਇਆ ਕਿੱਥੋਂ ਸ਼ੇਰ ਤੋਂ ਸ਼ੇਰ ਨਹੀਂ ਫੜਦਾ ਹੈਗਾ ਓ ਯਾਰ ਜਾਣ ਦੇ ਉਸਤਾਦ ਜੀ ਹਾਂਜੀ ਆ ਡਰਿਲ ਮਸ਼ੀਨ ਕਿੱਥੋਂ ਯਾਦ ਹੋਈ ਕਿੱਥੋਂ ਆ ਪੀਲੀ ਭੁੰਡੀ ਤੋਂ ਸਰ ਮੱਛਰ ਤੋਂ ਮੱਛਰ ਤੋਂ ਹੀ ਉਹ ਪੀਲੀ ਭੁੰਡੀ ਉਹਦਾ ਮੱਛਰ ਤੋਂ ਤਰੀਖ ਪੜ ਹਾਂ ਮੱਛਰ ਸਾਜੀ ਤੁਸੀਂ ਦੱਸੋ ਕਿ ਐਲੀਫੈਂਟ ਹਾਥੀ ਦੇ ਅੱਗੇ ਉਹ ਪੈਪ ਜਿਹਾ ਕਾਹਦਾ ਲੱਗਾ ਸੁਣਨ ਹੁੰਦੀ ਉਹਨੂੰ ਸੁੰਡ ਹੈ ਉਹ ਪੈਪ ਜਿਹਾ ਕਾਹਦਾ ਵਾ ਕੀ ਉਹਦਾ ਉਹ ਸਿਸਟਮ ਪੈਪ ਜਿਹਾ ਨਹੀਂ ਯਾਰ ਲੈ ਪੈਪ ਜਿਹਾ ਨਹੀਂ ਉਹ ਉਧਰੋਂ ਉਹ ਕਿਉਂਕਿ ਉਹਦਾ ਮੂੰਹ ਆ ਅੰਦਰ ਉਹਦੇ ਨਾਲ ਉਹਦਾ ਸਾਰਾ ਹਿਸਾਬ ਤਾਲ ਹੁੰਦਾ ਪਾਣੀ ਉਹਦੇ ਨਾਲ ਪੀਂਦਾ ਜੀ ਉਹਦੇ ਨਾਲ ਫੜ ਕੇ ਰੋਟੀ ਖਾਂਦਾ ਉਹਦਾ ਹੱਥ ਆ ਉਹ ਹਾਂ ਨਹੀਂ ਜੀ ਨਹੀਂ ਇਹ ਪੁੱਠਾ ਬਣ ਗਿਆ ਸੀ ਪਹਿਲੇ ਪੂਛ ਹੈ ਇਹ ਪੂਛਲ ਹੁੰਦੀ ਸੀ ਉਹਨਾਂ ਨੇ ਕਿਹਾ ਹੁਣ ਇਹ ਵੱਡੀ ਚੌੜੀ ਬਣ ਗਈ ਮੂੰਹ ਵੀ ਇੱਧਰ ਹੀ ਬਣਾਓ ਪੂਛਲ ਫਿਰ ਬਾਅਦ ਚੋਂ ਪਿੱਛੇ ਛੋਟੀ ਲੱਗੀ ਉਹ ਨਾਰਮਲ ਜੀ ਲਾਤੀ ਇਹ ਕੰਪਨੀ ਨੇ ਬਾਅਦ ਦੇ ਵਿੱਚ ਖਰਾਬ ਹੋ ਗਿਆ ਨਾ ਫਿਰ ਉਧਰਲੇ ਰੁੱਖ ਹੁੰਦਾ ਸੀ ਪਹਿਲੇ ਹੀ ਹਾਥੀ ਅੱਛਾ ਜਿੰਨੇ ਅਸੀਂ ਦੇਖ ਰਹੇ ਸਾਰੇ ਪੁੱਠੇ ਹਾਥੀ ਤੁਹਾਨੂੰ ਪਤਾ ਨਹੀਂ ਹੈ ਅੱਛਾ ਜੀ ਉਹ ਯਾਰ ਸਲੈਂਸਰ ਸਿਸਟਮ ਆ ਹੈ ਸਲੈਂਸਰ ਆ ਉਹਦਾ ਜਿਹੜਾ ਟਰੈਕਟਰ ਦਾ ਸਿਲੰਡਰ ਤਾਰ ਚ ਹੀ ਹੁੰਦਾ ਸਲੈਂਸਰ ਇਹਦਾ ਜਿਹੜਾ ਡਿੱਗ ਗਿਆ ਧੁੱਪ ਨਾਲ ਕਰਕੇ ਉਹ ਯਾਰ ਇੱਕ ਕੰਪਨੀ ਆਹੋ ਕਿਤੇ ਲਿਫ ਗਿਆ ਭਾਜਿਆ ਹੋ ਬੇਟਾ ਜੀ ਜਰਾਫਾ ਧੌਣ ਲੰਮੀ ਕਿਉਂ ਓਏ ਇਹ ਹੁਣ ਵਿਚਲੀ ਗੱਲ ਦਾ ਉਸਤਾਦ ਜੀ ਜਿਹੜੀ ਧੌਣ ਇੱਕ ਦਰਖਤ ਦੇ ਥੱਲੇ ਜਰਾਫਾ ਇੰਜ ਲੰਮੇ ਪਿਆ ਉੱਤੋਂ ਇੱਕ ਦਰਖਤ ਡਿੱਗ ਪਿਆ ਇਹਨਾਂ ਜਿਹੜਾ ਵੱਡਾ ਪੜਦਾਦਾ ਦਾਦਾ ਉਸਤਾਦ ਜੀ ਬਾਅਦ ਚੋਂ ਖਿੱਚਣ ਦੀ ਬੜੀ ਕੋਸ਼ਿਸ਼ ਕਰਦਾ ਰਿਹਾ ਉਹ ਪਿੱਛੇ ਧੌਣ ਲੰਮੀ ਹੋ ਗਈ ਉਸਤਾਦ ਜੀ ਇਹਨੂੰ ਮਹੱਲਿਆਂ 'ਚ ਜਿਹੜੇ ਹੈਗੇ ਨੇ ਨਾ ਆਪਣਾ ਦੂਜੇ ਜਾਨਵਰ ਉਹ ਇਹਨੂੰ ਲਾਗੇ ਨਹੀਂ ਹੋਣ ਦਿੰਦੇ ਆਪਣੇ ਫਿਰ ਨਹੀਂ ਦਿੰਦੇ ਬੈਨ ਹੈ ਉਹ ਕਹਿੰਦੇ ਝਾਤੀਆਂ ਮਾਰਦਾ ਹਾਂ ਕੀ ਹੋ ਰਿਹਾ ਬੇਜਾ ਜਾਵੇ ਬੇਜਾਵੇ ਇਹਨੂੰ ਸ਼ਰਮ ਜਾ ਕੋਈ ਨਹੀਂ ਨਹੀਂ ਇਹ ਗੱਲ ਨਹੀਂ ਸਤਾਜੀ ਉਹਦੀ ਡਰੈਸਿੰਗ ਤੋਂ ਸੜਦੇ ਡੱਬੀਆਂ ਵਾਲੀ ਤੋਂ ਹਾਂ ਗੱਲ ਕਰਨੀ ਚਾਹੀਦੀ ਦਲਾਇਲ ਜਿਹੜੀ ਮੰਨਣ ਵਾਲੀ ਵੀ ਹੋਵੇ ਨਹੀਂ ਤੁਹਾਨੂੰ ਪਤਾ ਉਹ ਕੱਛੂ ਕੁਮੇ ਦੇ ਉੱਪਰ ਪਹਿਲਾਂ ਜਿਹੜਾ ਕੌਲਾ ਜਿਹਾ ਹੁੰਦਾ ਨਹੀਂ ਸੀ ਇਹਦਾ ਇਹ ਚੂਹਾ ਟਾਈਪ ਸੀ ਇੰਜ ਕਰਕੇ ਜਾਣ ਡਿਆ ਇੱਕ ਬੰਦੇ ਕਹਿੰਦਾ ਫਾੜੋ ਇੱਥੋਂ ਇਹ ਕੌਲਾ ਉੱਪਰ ਸੁੱਟਿਆ ਉੱਥੇ ਜਾਮ ਹੋ ਗਿਆ ਅੱਛਾ ਤੇ ਫਿਰ ਬਾਕੀ ਜਿੰਨੇ ਜੰਮੇ ਆ ਉਹਨਾਂ ਦੇ ਅੰਦਰ ਉਹ ਕੋਲੇ ਕੌਣ
ਪਾਉਂਦਾ ਰਿਹਾ ਉਹਨਾਂ ਦੇ ਉੱਤੇ। ਉਹ ਫਿਕਸ ਹੋ ਗਿਆ ਨਾ, ਨਸਲ ਤੇ ਨਸਲ ਵਿੱਚ ਚੱਲਦਾ ਇਹ ਹੁਣ ਜਦੋਂ ਬੰਦਾ ਬੈਠਾ ਨਾ ਉਹ ਜਿਹੜਾ ਉਹ ਇਹੋ ਹੀ ਜਿਹੜਾ ਜੰਮਦਾ ਉਹਨੂੰ ਕਹਿੰਦਾ ਫੜ ਓਏ ਉਹ ਕੌਲੀਆਂ ਰੱਖਣ, ਸਾਰੀ ਕੰਪਨੀ ਆ ਜੀ ਇਹ ਕੌਲੀਆਂ ਰੱਖਣ ਵਾਲੀ। ਉਹ ਬੰਦਾ ਉੱਥੇ ਹੀ ਆ, ਹੁਣ ਕੋਲੇ ਰੱਖਦਾ ਬਸ 70,000 ਰੁਪਏ ਤਨਖਾਹ ਹਕੂਮਤ ਲਓ। ਤੁਹਾਨੂੰ ਪਤਾ ਸਾਜੀ ਜਿਹੜਾ ਦੁਨੀਆ ਤੇ ਕਿਹਾ ਜਾਂਦਾ ਕਿ ਸਪੀਡੀ ਪਾਣੀ ਪੀਣ ਵਾਲਾ ਜਾਨਵਰ ਜਦੋਂ ਨਾਂ ਲਿਆ ਜਾਂਦਾ ਤੇ ਉਦੋਂ ਹਾਥੀ ਦੇ ਬਾਰੇ ਕਿਹਾ ਜਾਂਦਾ। ਉਹ ਤਾਂ ਹੈ ਛੋਟਾ ਵਾ। ਹਾਂਜੀ, ਲੇਕਿਨ ਸਾਜੀ ਸਪੀਡ 'ਚ ਪਾਣੀ ਪੀਣ ਦੇ ਹਵਾਲੇ ਨਾਲ ਕੁੱਤਾ ਬਹੁਤ ਮਸ਼ਹੂਰ ਆ। ਉਹਨਾਂ ਨੇ ਦੱਸਿਆ ਕਿ ਉਹ ਸਾਜੀ ਉਹਦੀ ਜ਼ੁਬਾਨ ਜਿਹੜੀ ਇੰਜ ਹੁੰਦੀ ਨਾ, ਜ਼ੁਬਾਨ ਹੈ ਹਾਂਜੀ, ਜ਼ੁਬਾਨ ਦਾ ਚੱਪੂ, ਨਹੀਂ ਐ ਜੋ ਇੰਜ ਨਹੀਂ ਪੀਂਦਾ, ਉਹ ਜ਼ੁਬਾਨ ਦਾ ਚੱਪੂ ਜਿਹਾ ਬਣਾ ਲੈਂਦਾ। ਹਾਂ, ਸੁੜਕਬਾਜ਼ੀ ਨਹੀਂ ਨਾ ਹੈ। ਆ ਸਾਰੇ ਬਿੱਲੀ ਵੀ ਇਦਾਂ ਹੀ ਪੀਂਦੀ, ਸ਼ੇਰ ਵੀ ਆ ਬਿੱਲੀ ਸ਼ੇਰ ਸਾਰੇ ਇਦਾਂ ਹੀ ਪੀਂਦੇ ਪਾਣੀ। ਇਹ ਕਦੀ ਨਹੀਂ ਘੁੱਟ ਭਰਦੇ ਗਏ। ਨਹੀਂ ਆ ਵੇਖੋ ਆ ਜ਼ੁਬਾਨ ਹਾਂ ਅੱਛਾ, ਉਹਦੇ ਅੰਦਰ ਨੂੰ ਸਿੱਟਦੇ। ਐ ਜਿਵੇਂ ਚੂਰਨ ਚਟਣ ਡਿਆ ਵਾ, ਪਾਣੀ ਏਦਾਂ ਪੀਂਦਾ ਕੁੱਤਾ। ਉਸਤਾਦ ਜੀ ਤੁਹਾਨੂੰ ਪਤਾ ਚੂਹੇ ਦਾ ਕੌਮੀ ਫਲ ਕਿਹੜਾ ਸੀਗਾ? ਕਿਹੜਾ? ਚਲਗਿਓ ਦਾ। ਕਿਹੜਾ? ਚਲਗਿਓ ਦਾ ਜਿਹੜਾ ਹੁੰਦਾ। ਕੋਣੀ ਦਾ ਨਾ ਉਸਤਾਦ ਜੀ ਬਸ ਚਲਗਿਓਜ਼ਾ। ਓਏ ਅੱਛਾ, ਕਈ ਚਨਗੋਜ਼ੇ ਕਹਿੰਦੇ ਆ। ਚਨਗੋਜ਼ਾ ਚੇ ਦੇ ਨਾਲ ਨੂਨ ਲਾਉਂਦੇ ਕਈ। ਚਨਗੋਜ਼ੇ ਲਿਆ ਤੇ ਗੁਲਾਬ ਜਾਮਨ ਨੂੰ ਨਹੀਂ ਗੁਲਾਮ ਜਾਮਨ ਕਹਿੰਦੇ। ਉਹ ਨਹੀਂ, ਆ ਮੈਂ ਕਦੇ ਨਹੀਂ ਸੁਣਿਆ। ਉਹ ਜਾ ਲੈ ਗੁਲਾਮ ਜਾਮਨ। ਨਹੀਂ ਗੁਲਾਮ ਪ੍ਰੀਤ ਦੱਸ ਯਾਰ। ਮਤਲਬ ਜਿੱਡੀ ਏੜ ਤੇ ਤੂੰ ਖੇਚਦਾ ਦੀ ਉਹ ਗੁਲਾਮਫਰੀਦ ਗੱਲ ਤੋਂ ਮੇਰੇ ਰਿਸ਼ਤੇਦਾਰ ਕਿਤੇ ਉਹ ਗੁਲਾਮਫਰੀਦ ਕਿੱਦਾਂ ਉਹ ਗੁਲਾਮ ਜਦੋਂ ਕਹਿੰਦੇ ਮੈਂ ਕਹਿੰਦਾ ਯਾਰ ਐਕਸੈਂਟ ਨਹੀਂ, ਮੈਂ ਨਹੀਂ ਜਿਵੇਂ ਹੋਊਗਾ ਗੁਲਾਬ ਜਾਮਨ ਮੈਂ ਨਹੀਂ ਸੁਣਿਆ ਕਦੀ। ਗੁਲਾਮ ਜਾਮਨ ਆ ਮੈਂ ਨਹੀਂ ਸੁਣਿਆ ਕਦੀ। ਯਾਨੀ ਕਈ ਬੰਦੇ ਸਿਆਣੇ ਕਹਿੰਦੇ ਹੁਣ ਗੌਸੀਆ ਚੌਕ ਨੇ, ਇੱਕ ਬੰਦਾ ਗੌਸੀਆ ਚੌਕ ਜਾਣਾ ਭਾਜੀ। ਆ ਇਹ ਉਹੀ ਬਣਦਾ, ਸੇਮ ਹੀ ਆ। ਕਦੀ ਗੌਰ ਕਰ ਲਈ, ਆਰਾਮ ਨਾਲ ਘਰ ਬਹਿ ਗਏ ਦੋਵੇਂ ਇਕੱਠੇ ਹੀ, ਮੋਬਾਈਲ 'ਚ ਰਿਕਾਰਡ ਕਰਕੇ ਸੁਣ ਲਈ। ਨਾ ਵਿੱਚ ਹਿੱਸਾ ਬਣਿਆ ਕਰ, ਨਹੀਂ ਪਤਾ ਮੋਬਾਈਲ 'ਚ ਰਿਕਾਰਡ ਕਰੀ, ਦੋਵੇਂ ਸੁਣੀ, ਤੂੰ ਆਪੇ ਸ਼ਰਮਿੰਦਾ ਹੋ ਜਾਏਗਾ। ਕਿਹੜਾ ਜੀ? ਨਾਮ ਬਦਲਦੇ ਨੇ ਐਸੇ ਬੰਦੇ ਨੇ। ਯਾਨੀ ਹੁਣ ਇੱਕ ਬੰਦਾ ਟੀਪੂ ਆ, ਸਾਡੇ ਕੋਲ ਟੀਪੂ ਆ, ਮੈਨੂੰ ਤਾਂ ਅਸਲ ਨਾਂ ਦਾ ਹੀ ਨਹੀਂ ਪਤਾ। ਇੱਕ ਮਿਸਾਲ ਆ, ਤੁਹਾਡੇ ਕੋਲ ਦੋਸਤ ਆ ਕਾਕਾ, ਉਹ ਕਾਕਾ ਤੁਹਾਡਾ ਦੋਸਤ ਬਣ ਗਿਆ ਤੇ ਕਾਕਾ ਹੀ ਆ, ਤੇ ਤੁਹਾਨੂੰ 8 ਸਾਲ ਬਾਅਦ ਵੀ ਨਹੀਂ ਪਤਾ ਇਹਦਾ ਨਾਂ ਕੀ। ਉਹ ਕਿਤੇ ਪਰਚਾ ਹੋਣਾ ਤੇ ਉਹਨਾਂ ਪੁੱਛਣਾ ਵੀ ਉਹ ਕੀ ਨਾਮ ਆ ਉਹਦਾ, ਤੁਸੀਂ ਆਪ ਭੁੱਲ ਜਾਣਾ। ਅੱਛਾ, ਟੀਪੂ ਦਾ ਨਾਮ ਹਸੀਬ ਆ। ਨਹੀਂ, ਉਹਦਾ ਅਸਲ ਟੀਪੂ ਹੀ ਆ। ਉਸਤਾਦ ਜੀ ਕਈ ਅੱਜ ਤੋਂ ਤੁਸੀਂ 5 ਸਾਲ ਪਿੱਛੇ ਚਲੇ ਜਾਓ ਤੇ ਔਰਤਾਂ ਨੂੰ ਆਪਣੇ ਖਾਵਨ ਦਾ ਨਾਂ ਸੀ ਪਤਾ ਨਹੀਂ ਸੀ ਹੁੰਦਾ, ਸਿਰਫ ਉਹਨੂੰ ਕਹਿੰਦੀਆਂ ਸੀ, ਨਾਮ ਲੈਣਾ ਨਹੀਂ ਸੀ ਅੱਛਾ ਸਮਝਦੀ। ਲੇਕਿਨ ਇਹ ਗੱਲ ਹੈ ਬਣਦੀ ਵੀ ਉਹਨੂੰ ਪਤਾ ਹੀ ਨਹੀਂ ਮੇਰੇ ਖਾਣ ਦਾ ਨਾਂ। ਪਤਾ ਤੇ ਹੁੰਦਾ ਸੀ, ਲੈਂਦੀਆਂ ਨਹੀਂ ਸੀ ਅਦਬ ਨਾਲ। ਉਹ ਭਰਾਵਾ ਪਿਛਲੇ ਦੌਰ ਦੇ ਵਿੱਚ ਔਰਤ ਬੰਦੇ ਨੂੰ ਵੇਖਦੇ ਨਹੀਂ ਸੀ ਹੁੰਦੇ ਇੱਕ ਦੂਸਰੇ ਨੂੰ ਸ਼ਾਦੀ ਤੋਂ ਪਹਿਲੇ, ਸੱਚੀ ਮੁੱਚੀ। ਇਹਨਾਂ ਨੂੰ ਬੁਲਾਉਂਦੇ ਹੁੰਦੇ ਸੀ ਭਾਬੀ, ਪਹਿਲੋਂ ਕਹਿੰਦੇ ਸੀ ਨਦੀਮ, ਆਪਣਾ ਕਾਸ਼ਫ, ਆਪਣਾ ਜਵੇਦ, ਆਪਣਾ ਸ਼ੌਕਤ, ਪਾਚਣ ਤੇ ਆਪਣਾ ਫੈਸਲ। ਤੇਰਾ ਪਤਾ ਨਹੀਂ ਲੱਗਦਾ ਕਿਹੜਾ ਨਾਮ ਨਹੀਂ ਸੀ ਲੈਂਦੀ ਹੁੰਦੀ ਭਾਬੀ। ਜੋ ਸ਼ਾਮ ਨੂੰ ਕੰਮ ਤੋਂ ਆਣਾ ਪੁੱਛਣਾ ਕੌਣ ਆ, ਸੁਬਹ ਵਾਲਾ ਭਾਈ ਫੇਰ ਆ ਗਿਆ। ਆ ਵੀ ਨਾਮ ਤੇ ਲੈਣਾ ਨਾਮ ਉਹਨਾਂ ਨੇ ਕਦੇ ਫੈਸਲਾ ਤਾਂ ਮਿਲਿਆ ਹੀ ਨਹੀਂ। ਉਹਨਾਂ ਨੇ ਜਦੋਂ ਆਵਾਜ਼ ਮਾਰੀ ਢਿੱਡਲੇ ਪੂਰੇ ਆ। ਨਹੀਂ ਸਰਤਾਜ ਕਹਿੰਦੀ। ਤੈਨੂੰ ਕੀ ਕਹਿੰਦੀ ਭਾਬੀ? ਕੀ ਕਹਿੰਦੀ? ਸਰਤਾਜ। ਅਜ਼ੀਜ਼ ਸਤਿੰਦਰ ਨਾਲ ਰਹਿੰਦਾ, ਇਹਨੂੰ ਕਹਿੰਦੀ ਸਰਤਾਜ। ਓ ਯਾਰ ਗੱਲ ਸਹੀ ਦੱਸ। ਮੈਨੂੰ ਉਸਤਾਦ ਜੀ ਸਰਤਾਜ। ਹਰ ਗੱਲ ਤੇ ਤੂੰ ਹਸਾਉਣ ਦੀ ਕੋਸ਼ਿਸ਼ ਕਰਦਾ। ਨਹੀਂ ਕੁਝ ਹਸਾਉਣ ਦੀ ਕੋਸ਼ਿਸ਼ ਨਹੀਂ। ਸਰਤਾਜ ਕਹਿੰਦੀ ਆ, ਬਣਦਾ ਹੀ ਨਹੀਂ ਤੇਰਾ ਸਰਤਾਜ ਵਾਲਾ ਮਹਾਂਦਰਾ ਹੀ ਨਹੀਂ। ਜਾਂ ਸਰਤਾਜ ਕਹਿੰਦੀ ਆ, ਜਾਨੇ ਕਹਿੰਦੀ ਜਾਨੇ ਜਾਨ ਉਹਨੇ ਕਿਹਾ ਜਾਣੇ ਦੇ ਸਾਜੀ। ਨਹੀਂ, ਮੇਰੀ ਬੇਗਮ ਮੈਨੂੰ ਸਾਹਿਬ ਜੀ ਕਹਿੰਦੀ। ਮੈਂ ਹੁਣ ਸਾਹਿਬ ਜੀ ਕਹਿੰਦੀ ਹੈ, ਇਹ ਅੱਛਾ ਲਫ਼ਜ਼ ਆ ਸਾਹਿਬ ਜੀ। ਉਹ ਕਹਿੰਦੀ ਆ ਜਾਨ, ਕਹਿੰਦੀ ਆ ਬਾਅਦ ਚੋਂ ਪਰਾਂ ਨੂੰ ਮੂੰਹ ਕਰਕੇ ਬੁੱਲੋ ਤੇ ਛਿੱਤਰ ਮਾਰ ਕੇ ਫਿਰ ਕਹਿੰਦੀ ਆ ਮੇਰੀ ਗੱਲ ਸੁਣੋ ਜ਼ਰਾ। ਅੱਛਾ, ਵੈਸੇ ਆਪਸ ਦੀ ਗੱਲ ਆ, ਸੀਰੀਅਸਲੀ ਆ ਫੜੋ ਜਰਾ। ਤੁਹਾਡੀ ਬੇਗਮ ਕੀ ਕਹਿੰਦੀ ਤੁਹਾਨੂੰ ਜੀ? ਉਹ ਕਹਿੰਦੀ ਉਹ ਮੇਰੇ ਬੱਚੇ ਦੇ ਨਾਲ ਟਾਈਮ ਟਪਾਉਣ ਰਹੀਆਂ ਭਾਈ। ਯਾਰ ਇਹਦੀ ਬੇਗਮ ਦੇ ਵਿੱਚ। ਅੱਛਾ ਉਸਤਾਦ ਜੀ, ਤੁਹਾਡੀਆਂ ਬੇਗਮਾਂ ਤੁਹਾਨੂੰ ਕੀ ਕਹਿੰਦੀ? ਅੱਛਾ ਵੈਸੇ ਪੁੱਛਿਆ ਆਪਣੀ ਬੇਗਮ ਤੇ ਪੁੱਛਿਆ ਯਾਰ ਦੱਸਦਾ ਕੀ ਕਰਦੀ ਹੈ, ਮੈਨੂੰ ਪਤਾ ਕੀ ਕਹਿੰਦੀ ਹੈ ਉਸਤਾਦ ਜੀ। ਅੱਛਾ ਉਸਤਾਦ ਜੀ ਨੂੰ ਪੁੱਛਦੇ ਸੀ, ਉਹਨਾਂ ਨੇ ਕਿਹਾ ਸਾਲ ਬਾਅਦ ਕਿਸੇ ਯਾਰ ਨੇ ਪੁੱਛਣਾ ਜਾਨੀ ਬਚਦਾ ਵੀ ਆ ਕੋਈ ਚੈਨਲ 'ਚ? ਕਹਿੰਦਾ ਆਹ ਯਾਰ ਇੱਕ ਅੱਧੀ ਬੁੱਢੀ ਬਚ ਜਾਂਦੀ। ਨਹੀਂ ਯਾਰ ਉਹ ਗੱਲ ਯਾਰ ਉਧਰ ਨਾ ਪਤਾ ਕੀ ਗੱਲ, ਫਰੀਦ ਸਾਡਾ ਬਣਦਾ ਨਹੀਂ ਹੈਗਾ, ਲੇਕਿਨ ਉਸਤਾਦ ਜੀ ਨੂੰ ਉਹ ਯਾਰ ਕਿਉਂ ਨਹੀਂ ਬਣਦਾ? ਇਹਨੇ ਜਦੋਂ ਦੇਖਿਆ ਨਾ ਕਿ ਉਸਤਾਦ ਬੁੱਢੀਆਂ ਨੂੰ ਇਦਾਂ ਖਵਾਉਂਦਾ ਪਿਆਉਂਦਾ, ਉਸਤਾਦ ਜੀ ਇਹਨੇ ਪਾਬੰਦੀ ਲਾਤੀ। ਇਹਨੇ ਕਿਹਾ ਸੀ ਅਗਲੇ ਸਾਲ ਤੁਸੀਂ ਇੱਧਰ ਉੱਧਰ ਕਿਤੇ ਨਹੀਂ ਮੂੰਹ ਮਾਰਨਾ। ਏਦਾਂ ਹੀ ਹਟ ਗਏ ਤੁਸੀਂ ਵੀ ਯਾਰ ਜ਼ਾਤੀ ਹੱਥ ਜਾਂਦੇ ਹੋ। ਤੈਨੂੰ ਟੌਪਿਕ ਮਿਲਣਾ ਚਾਹੀਦਾ। ਨਹੀਂ ਤੁਸੀਂ ਇਹਦਾ ਦਿਮਾਗ ਟੁੰਮ ਬੱਤੀ ਬਲਦੀ ਹੈ। ਨਹੀਂ ਆ ਦੇਖਿਓ ਨਾ, ਦੇਖੀ ਗੱਲ ਕਿਹਨੇ ਕੀਤੀ? ਮੈਂ ਕਦੋਂ ਗੱਲ ਕੀਤੀ? ਪਾਬੰਦੀ ਲਾਤੀ। ਮਾਫੀ ਤੈਨੂੰ ਸਾਜੀ ਜ਼ਾਤੀਆ ਤੇ ਤੁਸੀਂ ਵੀ ਤੇ ਜਾਂਦੇ ਹੀ ਹੋ। ਨਹੀਂ ਐਵੇਂ ਉਹ ਮੈਂ ਕਿਹਾ ਭਾਈ ਉਹਨੇ ਪਾਬੰਦੀ ਲਾਤੀ। ਉਹਨੇ ਕਿਹਾ ਉਸਤਾਦ ਜੀ ਹੁਣ ਤੁਸੀਂ ਬਾਹਰ ਕਿਤੇ ਨਹੀਂ ਕੋਈ ਹਿਸਾਬ ਕਿਤਾਬ ਲਾਉਣਾ। ਹਾਂਜੀ, ਯਾਨੀ ਕਿ
ਕੀ ਜਾਨੀ ਕਿ ਇਹਦਾ ਕੀ ਮਤਲਬ ਯਾਨੀ ਕਿ ਕੀ? ਉਸਤਾਦ ਜੀ ਨਾ ਇਹਦਾ ਮਤਲਬ ਮੇਰਾ ਭਰਾ ਭਾਵੇਂ ਉਸਤਾਦ ਜੀ ਨੂੰ ਸਮਝਾ ਰਹੇ ਕਿ ਬਸ ਕਰੋ। ਨਹੀਂ ਇਹਨਾਂ ਨੇ ਕਿਹਾ ਪਾਬੰਦੀ ਲਾਤੀ ਕਿ ਤੁਸੀਂ ਉਧਰ ਵੀ ਪਾਬੰਦੀ ਲਾਤੀ ਕਿ ਕਿਸੇ ਨੇ ਬਾਹਰ ਨਹੀਂ ਨਿਕਲਣਾ ਤੇ ਇਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਕਿਤੇ ਬਾਹਰ ਨਹੀਂ ਯਾਰ ਮੇਰੀ ਗੱਲ ਸੁਣੋ, ਮੇਰੀ ਗੱਲ ਉਹਨਾਂ ਨੇ ਸੁਣੋ। ਕਿਹਾ ਜਦੋਂ ਮੈਂ ਭੈਣਾ ਕਹਿੰਦਾ ਸੀ ਤਾਂ ਕਹਿ ਨੇ ਇੱਕ ਮਿੰਟ ਹਟ ਜਾਓ। ਤੇਰੇ ਕਹਿਣ ਦਾ ਮਤਲਬ ਇਹ ਆ ਕਿ ਮੈਂ ਇਹ ਗੱਲ ਕਹੀ ਆ ਕਿ ਇਹਨੇ ਮੈਨੂੰ ਕਿਹਾ ਕਿ ਉਸਤਾਦ ਜੀ ਹੁਣ ਤੁਸੀਂ ਬਾਹਰ ਕਿਤੇ ਨਹੀਂ ਆਹੋ ਕਰਨਾ, ਪਾਬੰਦੀ ਲਾਤੀ ਨਾ ਸਾਡੇ ਵੱਲ ਕਰ ਲਓ। ਕਿਹੜਾ ਇਹ ਕਹਿਣ ਦਾ ਮਤਲਬ ਸਿੱਧਾ ਕਹਿ, ਤੇਰਾ ਜ਼ਿਹਨ ਗੰਦਾ ਵਾ। ਇੱਕ ਮਿੰਟ ਉਹ ਚੰਗਾ ਹੈ? ਮੈਨੂੰ ਦੱਸੋ ਨਾ। ਨਹੀਂ ਤਾਂ ਤੁਹਾਡਾ ਮਕਸਦ ਇਹ ਨਹੀਂ ਸੀਗਾ, ਤੁਸੀਂ ਨਹੀਂ ਗਏ ਡਾਇਰੈਕਟ ਹੁਣ ਜਾਨੀ ਕਿ ਫੈਮਿਲੀ ਵਾਲਾ ਹੁਣ ਟਾਈਮ ਕਿੱਥੇ ਗਿਆ ਮੈਨੂੰ ਦੱਸੋ। ਫੈਮਿਲੀ ਵਾਲਾ ਕਰਦੇ ਪਏ ਆ। ਤੇ ਇਹ ਤੁਸੀਂ ਕਿਉਂ ਕਹਿੰਦੇ ਹੋ ਕਿ ਵੀ ਉਹਨੇ ਪਾਬੰਦੀ ਲਾਤੀ? ਲੈ ਉਹ ਭਰਾਵਾ ਉਹਨੇ ਨਹੀਂ ਗੈਰਤ ਖਾਣੀ ਜਿੱਦਾਂ ਮਾਚੀ ਹਾਈਪ ਦੇਈ ਜਾਓ। ਨਹੀਂ ਯਾਰ ਮੈਂ ਕਦ ਤੋਂ ਬੰਦੀ ਲੈਣੀ ਯਾਰ ਯਾਰ ਮਾਸ਼ਾਅੱਲਾ। ਕਦੀ ਕਿਤੇ ਸ਼ਾਗਿਰਦ ਦੀ ਗੱਲ ਵੀ ਅਸਰ ਕਰ ਜਾਂਦੀ। ਉਹਨੇ ਕਿਹਾ ਉਸਤਾਦ ਜੀ ਹੁਣ ਨਹੀਂ ਕਰਨਾ, ਉਹਨਾਂ ਨੇ ਛੱਡਤਾ ਬਸ। ਬਹੁਤ ਅੱਛੀ ਬੜੀ ਛਾਪ। ਉਸਤਾਦ ਜੀ ਮੈਨੂੰ ਇੱਕ ਗੱਲ ਯਾਦ ਆ ਗਈ, ਕਸਮ ਵਾਲੀ ਗੱਲ। ਇੱਕ ਬੰਦਾ ਨਾ ਮੰਗਣ ਡਿਆ ਵਿਚਾਰਾ, ਉਹਨੂੰ ਬੀਜਰ ਕਹਿੰਦੇ ਨੇ, ਬੈਗਰ ਮੰਗਣ ਵਾਲੇ ਨੂੰ। ਉਸਤਾਦ ਜੀ ਉਹਦੀ ਬੇਟੀ ਨਾ ਬੜੀ ਖੂਬਸੂਰਤ ਸੀਗੀ। ਤਦਰ ਫਿੱਟੇ ਮੂੰਹ ਨਹੀਂ, ਨਾਲ ਇਹਦੀਆਂ ਬੇਟੀਆਂ ਤੇ ਨਜ਼ਰ ਲੱਗ। ਗੱਲ ਪੂਰੀ ਸੁਣ ਲਾ, ਸਾਚੀ ਉਹ ਸੁਣਦਾ। ਗੱਲ ਪੂਰੀ ਸੁਣ ਲਾ ਓਏ। ਵੱਡੇ ਫਿਕਰ ਗੱਟਰ ਦੀ ਸੀ। ਮਲਾਈ ਹੁੰਦੀ, ਗੱਲ ਸੁਣ ਲਾ। ਉਸਤਾਦ ਜੀ ਉਹ ਮੰਗਣ ਵਾਲੇ ਦੀ ਬੇਟੀ ਨਾ ਬੜੀ ਖੂਬਸੂਰਤ ਸੀ। ਇੱਕ ਪ੍ਰੋਫੈਸਰ ਲੰਘਣ ਡਿਆ ਯਾਰ ਗੱਡੀ, ਉਹਨੇ ਵੇਖਿਆ ਕਿ ਮੰਗਣ ਵਾਲਾ ਨਾਲ ਉਹਦੀ ਬੇਟੀ ਹੈ। ਕਹਿੰਦਾ ਸਾਰਾ ਕੌਣ ਹੈ ਨਾਲ? ਕਹਿੰਦਾ ਮੇਰੀ ਬੇਟੀ ਹੈ, ਸਾਡਾ ਕੋਈ ਸਹਾਰਾ ਨਹੀਂ। ਉਹਨੂੰ ਪਸੰਦ ਆ ਗਈ। ਕਹਿੰਦਾ ਮੈਂ ਪ੍ਰੋਫੈਸਰ ਹਾਂ, ਪੜ੍ਹਾਉਣਾ ਵਾ, ਅਗਰ ਤੁਸੀਂ ਮੁਨਾਸਬ ਸਮਝੋ ਤਾਂ ਮੈਂ ਇਹਦੇ ਨਾਲ ਸ਼ਾਦੀ ਕਰ ਲਾਂ। ਉਹ ਕਹਿੰਦਾ ਮੇਰੀ ਇੱਕ ਸ਼ਰਤ ਆ, ਤੂੰ ਸ਼ਾਦੀ ਕਰ ਲੈ, ਮੇਰੀ ਇੱਕ ਸ਼ਰਤ ਆ ਕਿ ਇੱਕ ਹਫ਼ਤਾ ਤੂੰ ਇਹਦੇ ਨਾਲ ਖਲੋ ਕੇ ਇੱਥੇ ਮੰਗਣਾ ਹੈ। ਕਹਿੰਦਾ ਜੀ ਉਹ ਕਿਉਂ? ਕਹਿੰਦਾ ਕੱਲ ਨੂੰ ਮੇਰੀ ਧੀ ਤਾਨਾ ਨਾ ਸੁਣੇ ਕਿ ਵੀ ਇਹਨੇ ਮੰਗਣ ਵਾਲੀ ਨਾਲ ਵਿਆਹ ਕੀਤਾ। ਤੁਸੀਂ ਇਹ 7 ਦਿਨ ਮੰਗਣਾ ਇਹਦੇ ਨਾਲ। ਭਾਜੀ ਮੈਨੂੰ ਗੱਲ ਦੱਸੋ, ਤੁਸੀਂ ਘਰ ਨਹੀਂ ਜਾਂਦੇ? ਕਿਉਂ? ਸੌਂਦੇ ਨੇ ਤੁਹਾਨੂੰ ਇੰਨੇ ਵਾਕਿਆ ਯਾਦ ਆ? ਨਹੀਂ ਅਗਲੀ ਗੱਲ ਅੱਛਾ ਇਹਦਾ ਉਹ ਕੀ ਹੈ? ਮੋਰਲ ਕੀ ਹੈ? ਮੋਰਲ ਮੈਂ ਤੁਹਾਨੂੰ ਦੱਸਣਾ ਨਾ ਕਿ ਸ਼ਾਦੀਆਂ ਕਰਨੀਆਂ ਚਾਹੀਦੀਆਂ ਨੇ। ਜਿਵੇਂ ਕਿ ਇੱਕ ਹੁਣੀ ਗੱਲ ਮੈਂ ਪੜ੍ਹ ਰਿਹਾ ਸੀਗਾ ਕਿ ਇੱਕ ਉਸਤਾਦ ਜੀ ਇੱਕ ਨਾ ਲੈਕਚਰਰ ਸੀ, ਉਹ ਨਾ ਲੜਕੀਆਂ ਨੂੰ ਨਾ ਲੈਕਚਰ ਦੇ ਰਹੀ ਕਿ ਆਪਣੇ ਖਾਮਦ ਨੂੰ ਦੂਸਰੀ ਸ਼ਾਦੀ ਕਰਨ ਦੀ ਇਜਾਜ਼ਤ ਦਿਓ, ਉਹਨੂੰ ਹੱਕ ਕੇ ਉਹ ਕਰ ਸਕਦਾ ਹੈ ਤੇ ਇਹਦੇ ਚ ਕੋਈ ਇਹ ਨਹੀਂ ਕਿ ਨਾ ਗੁਨਾਹ ਨਹੀਂ ਹੈਗਾ, ਉਹਨੂੰ ਹਾਈਟ ਦੇਵੋ। ਤੇ ਇੱਕ ਲੜਕੀ ਆਈ, ਉਹ ਕਹਿੰਦੀ ਤੁਸੀਂ ਵਾਕਈ ਇਸ ਹੱਕ ਦੇ ਵਿੱਚ ਹੈਗੇ ਹੋ ਕਿ ਖਾਮਨ ਦੂਸਰੀ ਸ਼ਾਦੀ ਕਰ ਲੇ? ਉਹ ਕਹਿੰਦੀ ਹਾਂ ਇਜਾਜ਼ਤ ਹੈ। ਕਹਿੰਦੀ ਮੈਂ ਤੁਹਾਡੇ ਖਾਮਨ ਦੀ ਦੂਸਰੀ ਬੁੱਢੀ ਹਾਂ। ਵਾਲੇਕੁਮ ਸਲਾਮ। ਓਏ ਉਹ ਵੀ ਹੋ ਜਾਊਗੀ ਲੈਕਚਰਰ ਨਹੀਂ ਤੇ ਹੁਣ ਦੋ ਮੋਰਲ ਹੋ ਗਏ ਤੁਹਾਡੇ, ਦੋਵੇਂ ਦੱਸੋ। ਚਲੋ ਇਹ ਤੇ ਨਾ ਕਿ ਬੇਗਮਾਤ ਤੁਹਾਨੂੰ ਬੁਲਾਉਂਦੀਆਂ, ਸਰਤਾਜ, ਜਾਨਾ, ਕੀ ਤੈਨੇ ਵਾਲੀ ਸਾਹਿਬ ਜੀ ਅੱਛਾ ਕਹਿੰਦੀ ਸਾਹਿਬ ਜੀ ਬੇਗਮ ਨੂੰ ਕੀ ਕਹਿਣਾ ਤੂੰ? ਇਹ ਕੁਝ ਕਹਿ ਨਾਮ ਲੈਣਾ ਭਲੀਏ? ਨਹੀਂ ਇੱਕ ਮਿਸਾਲ ਆ। ਮੈਂ ਨਹੀਂ ਸੀਰੀਅਸ ਯਾਰ, ਛੱਡ ਦੋ ਯਾਰ, ਉਹਨੂੰ ਛੱਡ ਦੋ ਟੌਪਿਕ ਨੂੰ। ਜੈਨੂਇਨ ਸਾਰੇ ਅਸੀਂ ਉਹ ਕੰਮ ਕਰਦੇ ਜਿੱਥੇ ਸਾਰੇ ਹੀ ਆਪਣਾ ਆਪਣਾ ਸੋਚਣ ਕਿ ਯਾਰ ਹਾਂ ਮੈਂ ਵੀ ਆਪਣੀ ਬੇਗਮ ਨੂੰ ਐ ਨਾ। ਪਹਿਲੇ ਨਹੀਂ ਦੱਸਦੇ ਚੱਲਦੇ ਆ। ਬੇਗਮ ਨੂੰ ਤੂੰ ਕੀ ਕਹਿ ਕੇ ਬੁਲਾਉਣਾ? ਟੈਨਸ਼ਨ ਫੜੀ। ਜਦੋਂ ਉਹ ਤੈਨੂੰ ਕਹਿੰਦੀ ਸਾਹਿਬ ਜੀ, ਮੈਂ ਪਿਆਰ ਨਾਲ ਨਾ ਉਹਨੂੰ ਛੇੜਨਾ ਨਾ, ਜਦੋਂ ਮੈਂ ਉਹਨੂੰ ਕਹਿਣਾ ਗੁਲਬਦਰਾ, ਬਦਰਾ, ਮਹਜਬੀ। ਨਾਰਮਲ ਜ਼ਿੰਦਗੀ ਚ ਨਾਰਮਲ ਜ਼ਿੰਦਗੀ ਚ ਹੈਗਾ ਵੀ ਗੱਲ ਸੁਣ, ਅੱਛਾ ਭੱਜੀ ਨੇ ਆਉਣਾ ਉਹਨੇ, ਮਤਲਬ ਮੈਂ ਉਹਨੂੰ ਕਹਿਣਾ ਗੱਲ ਸੁਣ, ਉਹ ਹੈਲੋ ਐਟ ਵੈਸੇ ਕਦੀ ਨਾਮ ਪੁਕਾਰਨਾ ਬੇਗਮ? ਮੈਂ ਬੇਗਮ ਕਹਿ ਦਿੰਦਾ ਵਾ ਹਾਂ ਜਾਂ ਮੁਹਤਰਮਾ। ਮੈਂ ਜ਼ਿਆਦਾ ਮੁਹਤਰਮਾ। ਉਸਤਾਦ ਜੀ ਮੈਂ ਮੁਹਤਰਮਾ ਜਾਣ ਕੇ ਕਹਿੰਦਾ, ਔਰ ਮੈਂ ਪਕਾਇਆ ਛੇੜਾ। ਅੱਛਾ ਵੀ ਹਾਂ ਬਈ ਮੈਂ ਉਸਤਾਦ ਜੀ ਬੱਚਿਆਂ ਦੇ ਨਾਮ ਤੋਂ ਬੁਲਾਣਾ ਆਪਸ਼ਨ। ਉਹਦੀ ਮਾਂ ਹਾਂਜੀ ਹਸਾਨ ਕੀ ਮੰਮਾ ਹੈ, ਹਸਾਨ ਕੀ ਮੰਮਾ ਇਹ ਕਹਿੰਦਾ ਵਾ। ਇਹ ਤੂੰ ਗਲਤ ਕਰਦਾ ਵਾ। ਹਾਂਜੀ ਅਸੀਂ ਉਹ ਬੰਦੇ ਨਹੀਂ, ਉਹ ਤੈਨੂੰ ਦਾਨਿਸ਼ ਕਹਿੰਦੀ ਹੈ। ਨਹੀਂ ਸਾਹਿਬ ਜੀ, ਬਾਊ ਜੀ, ਹਸਾਨ ਦੇ ਪਾਪਾ। ਬਾਊ ਜੀ ਵੀ ਕਹਿੰਦੀਆਂ ਕਈ। ਹਾਂਜੀ ਅੱਛਾ ਤੈਨੂੰ ਹਸਾਨ ਦੇ ਪਾਪਾ? ਹਾਂਜੀ। ਯਾਨੀ ਤੁਸੀਂ ਤੁਹਾਡੇ ਪੂਰੇ ਨਿਕਾਹ ਦੇ ਵਿੱਚ ਸਿਰਫ ਇੱਕੋ ਹਸਾਨ ਆ, ਹਸਾਨ। ਤੇ ਜਦੋਂ ਹਸਾਨ ਨਹੀਂ ਸੀ ਉਦੋਂ ਹੋਣ ਵਾਲੇ ਹਸਾਨ ਦੇ ਪਾਪਾ, ਹਲੀਮਾ ਦੇ ਪਾਪਾ। ਤੇ ਜਦੋਂ ਹਲੀਮਾ ਨਹੀਂ ਸੀ ਉਦੋਂ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ। ਉਹ ਕਹਿੰਦਾ ਸੀ ਉਹ ਬਗੈਰ ਲਾ ਦਾ ਲਿਓ। ਉਦੋਂ ਕਹਿੰਦੇ ਤੇ ਹੋਣ ਵਾਲੇ ਤੇ ਮੁੰਡੇ ਬਾਹ ਗੱਲ। ਇਹ ਕੀ ਗੱਲ ਆ ਯਾਰ? ਨਹੀਂ ਕੋਈ ਪਿਆਰ ਨਾਲ। ਅੱਛਾ ਤੁਸੀਂ ਜਾਣਾ, ਤੁਸੀਂ ਇਸ ਤਰ੍ਹਾਂ ਸਾਹਿਬ ਜੀ ਫਲਾਣਾ ਜੀ ਤੁਹਾਡੇ ਭਾਣ, ਜਦੋਂ ਕਿਸੇ ਨਾਲ ਗੱਲ ਕਰਨੀ। ਹਾਂਜੀ ਉਹ ਤੇ ਫਿਰ ਉਸਤਾਦ ਇਹਨੂੰ ਵੀ ਤੁਹਾਡੇ ਭਾਣ ਕਹਿੰਦੀ ਉਹਨਾਂ ਨੂੰ। ਮੈਂ ਕੀ ਸਿੱਕਲ ਦਾ ਵਾਂ ਇਹੋ ਹੀ ਕਹਿਣਾ। ਲਓ ਜੀ, ਉਹਨਾਂ ਗੱਲ ਕਰਨਾ ਜਿਹਨੇ ਬੁੱਢੀ ਨੂੰ ਐ ਰੱਖਿਆ ਵੀ ਪੂਰਾ ਮਰਦਾ ਟੈਪ। ਤੁਹਾਡੀ ਬੁੱਢੀ ਤੁਹਾਨੂੰ ਕੀ ਕਹਿ ਕੇ ਬੁਲਾਉਂਦੀ ਮਿੱਠਾ ਜੀ? ਲਓ ਜੀ ਵਲਗੈਰਿਟੀ ਸ਼ੁਰੂ ਹੋਣ ਲੱਗੀ।
ਮੈਂ ਮਿੱਠਾ ਵਾਂ ਫੈਸਲ ਆਮੇ ਸਾਹਿਬ ਨਹੀਂ। ਮੇਰੀ ਬੇਗਮ ਮੈਨੂੰ ਸੀਰੀਅਸਲੀ ਦਿਲਾਵੇਜ਼ ਕਹਿੰਦੀ ਹੈ। ਤੈਨੂੰ ਕਿਹਾ ਸੀ ਤੂੰ ਕਿਹਾ ਸੀ ਵਲਗੈਰਿਟੀ ਇੱਥੇ ਤੇ ਕੰਪੀਟੀਸ਼ਨ ਹੋ ਗਿਆ। ਸੀਰੀਅਸਲੀ ਦਿਲਵੇ ਜਾਂ ਦਿਲਾਵੇਜ਼ ਜਦੋਂ ਮੈਂ ਕਿਤੇ ਹੈਪੀ ਮੂਡ ਚ ਹੋਵੇ ਪਰੀਜ਼ਾਦ। ਵੈਸੇ ਮੈਂ ਹਿਸਾਬ ਲਾਇਆ ਪਰ ਜਾਈ ਗੱਲਬਾਤ ਹੀ ਆ। ਪੂਰੀ ਫਿਲਮ ਹੀ ਉਹ ਨਹੀਂ ਤੈਨੂੰ ਦਿਲਾਵੇ ਕਿਹਾ ਨਹੀਂ ਪਰੀਜ਼ਾਦ ਇਸ਼ਕ ਮਾਨਾ ਹੀ ਬਤਲਾ ਮੈਂ ਤਾਂ ਉਹਦਾ ਪਹਿਲਾਂ ਲਾਉਂਗਾ। ਅੱਛਾ ਜਿਹੜੀ ਤੈਨੂੰ ਇਹਦੇ ਅੱਛੇ ਨਾਮ ਪੁਕਾਰਨ ਡਈ ਆ ਉਹਨੂੰ ਕਿਹਨੇ ਦੱਸਿਆ ਪਰੀਜ਼ਾਦ ਵੀ ਕੋਈ ਲਫ਼ਜ਼ ਹੈਗਾ? ਉਹਨੇ ਡਰਾਮਾ ਦੇਖਿਆ ਜੀ। ਅੱਛਾ ਤੇ ਦਿਲ ਉਹਨੇ ਨਮਕ ਹਰਾਮ ਨਹੀਂ ਦੇਖਿਆ। ਉਹਨੂੰ ਨਮਕ ਹਰਾਮ ਫਿਲਮ ਨਹੀਂ ਪਹਾ। ਹਾਂ ਨਹੀਂ ਮੈਨੂੰ ਮੇਰੀ ਗੱਲ ਸੁਣ ਨਾ, YouTube ਤੇ ਫਿਲਮ ਪਈ ਕੁੱਤੇ, ਉਹ ਹਾਂ ਉਹ ਤੈਨੂੰ ਦਿੱਕੀ ਕਹਿੰਦੀ ਦਿਲਾਵੇਜ਼ ਤੁਹਾਨੂੰ ਭੁੱਲਣ ਵੀ ਨਹੀਂ ਯਾਰ ਮਾਰੀ ਦਿਲਾਵੇਜ਼। ਤੇ ਤੂੰ ਅੱਗੋਂ ਸੁਣ ਲੈਂਦਾ ਵਾ? ਹਾਂਜੀ ਮਜਬੂਰੀ ਹੈ ਸੁਣਨਾ ਪੈਣਾ। ਤੂੰ ਉਹਨੂੰ ਕੀ ਕਹਿ ਕੇ ਬੁਲਾਉਣਾ? ਸ਼ੇਰਾ। ਸ਼ੇਰਾ ਤੇਰਾ ਬਾਡੀਗਾਰਡ ਆ। ਕਿਹੜਾ ਬੰਦਾ ਯਾਰ ਬੁੱਢੀ ਨੂੰ ਸ਼ੇਰਾ ਕਹਿ ਕੇ ਬੁਲਾਉਂਦਾ? ਸਾਡੇ ਉਹ ਦੇਖੋ ਪੂਰਾ ਜੀ ਹੁਣ ਭਾਈ ਦੇਖੋ ਹੈ ਸਲਮਾਨ ਖਾਨ ਦਾ ਜਿਹੜਾ ਬਾਡੀਗਾਰਡ ਉਹ ਸ਼ੇਰਾ ਨਹੀਂ। ਇੱਕ ਕਿਸਮ ਦਾ ਮੇਰੀ ਬੁੱਢੀ ਵੀ ਮੇਰੀ ਬਾਡੀਗਾਰਡ ਆ। ਮੈਨੂੰ ਹਰ ਤਰੀਕੇ ਨਾਲ ਗਾਈਡ ਕਰਨ ਡਈ ਆ। ਮੈਨੂੰ ਸਵੇਰੇ ਉਠਾ ਕੇ ਨਹਾ ਧੋ ਕੇ ਫਰੈਸ਼ ਕਰਕੇ ਭੇਜ ਦਿਆ। ਮੇਰਾ ਗਾਰਡ ਹੀ ਆ। ਅੱਛਾ ਤੂੰ ਉਹਨੂੰ ਸ਼ੇਰਾ ਨਾਂ ਰੱਖਿਆ? ਹਾਂ ਕੀ ਕਹਿੰਦਾ ਸ਼ੇਰੇ? ਸ਼ੇਰਾ ਜੀ। ਯਾਰ ਇਹ ਕਿਤੇ ਅੱਛੀ ਮਹਿਫਿਲ 'ਚ ਬਹਿ ਸਕਦਾ, ਕਿਤੇ ਸ਼ਾਦੀ ਤੇ ਗਿਆ ਹੋਵੇ ਅੱਛੇ ਅਮੀਰਾਂ ਦੀ, ਉੱਥੇ ਜਾ ਕੇ ਬੁੱਢੀ ਨੂੰ ਕਹੇ ਸ਼ੇਰੇ, ਇਹਨੂੰ ਲੱਗਣਾ ਤੈਨੂੰ ਬੁਲਾ ਲਿਆ। ਸਾਰੇ ਪਰੋੜੇ ਦੌੜ ਜਾਣਗੇ। ਅੱਛਾ ਇਹ ਉਹਨੂੰ ਬੁਲਾਉਂਦਾ, ਇਹ ਉਹਨੂੰ ਕਹਿੰਦਾ ਸ਼ੇਰੇ ਤੇ ਇੰਜ ਮੂੰਹ ਕਰਦੀ। ਸਾਡੇ ਕੋਡ ਵਰਡ ਆ ਜਦੋਂ ਅਸੀਂ ਕਿਤੇ ਜਾਈਦਾ ਨਾ 4-5 ਨਾਮ ਦੇਈਦੇ। ਜਦੋਂ ਕੋਈ ਤਾਂ ਅਮੀਰਾਂ ਦੀ ਸ਼ਾਦੀ ਸ਼ੁਦੀ ਫਿਰ ਉਹਨੂੰ ਸੋਨਮ ਕਹਿਣਾ ਹੁੰਦਾ। ਸੋਨਮ ਬਾਤ ਸੁਣੋ, ਉਹ ਫਿਰ ਉਹਨੂੰ ਪਤਾ ਲੱਗਦਾ ਮੈਨੂੰ ਸਰਤਾਜ ਬੁਲਾਉਂਦਾ। ਯਾਨੀ ਕਿ ਕੋਡ ਰੱਖੇ ਆ। ਅਮੀਰਾਂ ਦੀ ਸ਼ਾਦੀ ਤੇ ਸੋਨਮ ਹੋ ਜਾਂਦੀ। ਤੁਸੀਂ ਏਜੰਸੀ ਦੇ ਬੂਈਆਂ ਬੁੜਦੀ ਇਹ ਮਿੱਠੇ ਚੌਲਾਂ ਦਾ ਕੋਡ ਵੀ ਤੁਹਾਡਾ। ਅੱਛਾ ਜੀ, ਹਾਂਜੀ ਸਰ। ਅੱਛਾ ਗਾਰਡ ਫੈਸਲ ਸਾਹਿਬ ਗਾਰਡ ਹੈਗੀ ਭਾਬੀ ਕੀ ਕਹਿ ਕੇ ਬੁਲਾਉਂਦੀ ਹੈ? ਬਗੁੱਲਾ ਬੱਕਾ ਕੀ ਕਹਿੰਦੀ ਭਾਬੀ? ਹੈ ਮੈਨੂੰ ਉਹ ਕਹਿੰਦੀ ਕੁਛ ਨਹੀਂ, ਸ਼ਾਇਦ ਛੱਡਵੀਂ ਮਾਰਦੀ। ਨਹੀਂ ਕੀ ਕਹਿ ਕੇ ਬੁਲਾਉਂਦੀ ਆ? ਮੈਨੂੰ ਜਿੰਦ ਕਹਿੰਦੀ ਨਹੀਂ ਕਹਿੰਦੀ ਜ਼ਿੰਦੇ। ਜਿੰਦਾ ਕਹਿੰਦੀ ਹੋਣੀ ਆ, ਤਾਲਾ ਨਹੀਂ ਜਿਹੜਾ ਹੁੰਦਾ ਜਿੰਦਰਾ ਜਿੰਦ ਕਹਿੰਦੀ ਹੈ ਜਿੰਦੇ ਜਿੰਦ ਜਾਨ ਆ ਪਾਲੇ ਨੇ ਪਾਲੇ ਮੇਰੇ ਉਹ ਪਾਲੇ ਭਾਈ ਮੇਰੇ ਜਿੰਦ ਸਿੰਦਰ ਹੋਏ। ਹੈ ਆ ਮੇਰੇ ਪਾਲੇ, ਮੇਰੇ ਸੋਨੇ। ਅੱਛਾ ਜਿੰਦੇ ਕਹਿੰਦੇ। ਮੈਂ ਗੱਲ ਕਰ ਰਿਹਾ ਹਾਂ ਕਿ ਜਿਸ ਤਰ੍ਹਾਂ ਦੀ ਮੇਰੀ ਵਾਈਫ ਹੈ ਨਾ, ਅੱਲਾਹ ਪਾਕ ਸਭ ਨੂੰ ਇੰਜ ਦੀ ਵਾਈਫ ਦੇਵੇ। ਲਓ ਜੀ ਲਓ ਮੈਂ ਬਹੁਤ ਪਰੇਸ਼ਾਨ ਹਾਂ। ਇਹਦਾ ਮਤਲਬ ਇਹ ਕਿ ਤੁਹਾਨੂੰ ਵੀ ਪਤਾ ਲੱਗੇ ਪਤਾ ਵੀ ਲੱਗੇ। ਕਿਸ ਜ਼ੀਏ ਚੋਂ ਲੰਘਦਾ। ਨਹੀਂ ਲੇਕਿਨ ਮੇਰੀ ਵਾਈਫ ਬਹੁਤ ਅੱਛੀ। ਬਹੁਤ ਅੱਛੀ ਭਾਬੀ ਜੀ, ਐਵੇਂ ਝੂਠ ਬੋਲਦੇ। ਅੱਛਾ ਤੂੰ ਉਹਨੂੰ ਕੀ ਕਹਿ ਕੇ ਬੁਲਾਉਣਾ ਉਹਨਾਂ ਨੂੰ? ਮੈਂ ਉਸਤਾਦ ਜੀ ਉਹ ਮੈਨੂੰ ਜਿੰਦੇ ਕਹਿੰਦੀ, ਮੈਂ ਉਹਨੂੰ ਜਾਨ ਕਹਿੰਦਾ। ਅੱਛਾ ਉਹ ਤੈਨੂੰ ਜਿੰਦੇ ਕਹਿੰਦੀ, ਤੂੰ ਉਹਨੂੰ ਜਾਨ ਕਹਿਣਾ? ਠੀਕ ਹੈ ਜਾਨ ਕੇ ਜਾਨੂ ਵੀ ਕਹਿਣਾ? ਜਾਨੂ ਆਓ। ਹਾਂ ਭਰਜਾਈ ਸ਼ਰਾਬ ਪੀਂਦੀ ਹੈ। ਇਹ ਤਾਂ ਕੁਝ ਕਹੀ ਜਾਂਦੀ ਹੈ। ਨਹੀਂ ਉਸਤਾਦ ਜੀ ਅਸੀਂ ਪਿਆਰ ਮੁਹੱਬਤ ਨਾਲ ਸੱਚੀ ਮੁੱਚੀ ਯਾਰ ਬੇਗਮ ਦੀਆਂ ਤਾਰੀਫਾਂ ਕਰੋ, ਪਿਆਰ ਮੁਹੱਬਤ ਨਾਲ ਯਾਰ ਰਹੋ। ਬੜਾ ਯਾਨੀ ਕਿ ਖੂਬਸੂਰਤ ਲਾਈਫ ਲੰਘਦੀ ਹੈ ਤੁਹਾਡੀ। ਹਾਏ ਹਾਏ ਝੁੱਡੂ ਬਣ ਕੇ ਰਹੋ, ਸਿੱਧੀ ਕਹੋ, ਥੱਲੇ ਲੱਗ ਨਹੀਂ ਕੇ। ਨਹੀਂ ਯਾਰ, ਬੁੱਢੀ ਦੇ ਉੱਤੇ ਬੰਦਾ ਲੱਗ ਜਾਓ। ਉਹ ਯਾਰ ਜਾਣ ਦਿਆ ਕਰ। ਉਸਤਾਦ ਜੀ ਹੋਣਾ ਨੀ ਚਾਹੀਦਾ ਪਿਆਰ ਮੁਹੱਬਤ। ਯਾਰ ਤੁਹਾਡੀ ਖਾਤਰ ਸਾਰਾ ਕੁਝ ਛੱਡ ਕੇ ਆਈ ਹੈ, ਤੁਸੀਂ ਉਹਦੀ ਖਾਤਰ ਨਾ ਪਿਆਰ ਮੁਹੱਬਤ ਕਰੋ ਯਾਰ, ਲਾਡ ਪੂਰੇ ਕਰੋ। ਲੈ ਨਹੀਂ, ਬੰਦਾ ਲੱਗ ਜਾਓ। ਲੈ ਪਿਆਰ ਮੁਹੱਬਤ ਵੀ ਕਰੋ ਲੇਕਿਨ ਬੰਦਾ ਲੱਗ ਜਾਓ ਉੱਤੇ। ਉਸਤਾਦ ਜੀ ਇੰਜ ਘੂਰੀ ਪਾਓ ਨਾਲ ਹੀ, ਸਮਝ ਕੇ ਨਹੀਂ ਵੀ ਨੱਥੀ ਬਸ। ਉਹ ਨਹੀਂ ਇਹ ਭਾਈ ਪੂਣਾ ਨਹੀਂ ਹੈਗਾ। ਉਹ ਘੂਰੀਆਂ ਕੁਛ ਨਹੀਂ ਬਣਦਾ ਭਰਾ, ਬਹੁਤ ਕੁਝ। ਉਹਨੇ ਡੇਲੇ ਕੱਢ ਕੇ ਆ ਪਿੰਡਾਂ ਮੜਾ ਨਾ ਵਿਖਾਵਾਂ ਨਾ ਤੈਨੂੰ। ਨਾ ਮੈਨੂੰ ਪਤਾ ਨਹੀਂ। ਨਹੀਂ ਉਸਤਾਦ ਜੀ ਇਹਨੂੰ ਛੱਡ ਇਹ ਨਾ ਲੋਕਾਂ ਕਰ। ਨੂੰ ਯਕੀਨ ਇਹਨਾਂ ਦਾ ਕਿੱਥੇ ਮਗਰ ਵੇਖ ਲੈ ਮਾੜਾ ਜਿਹਾ ਰਹਿੰਦੇ ਨਾ ਕਰ। ਫਰੀਦ ਮੈਂ ਵੀ ਗੱਲ ਹੀ ਕੀਤੀ, ਇੱਧਰ ਵੀ ਸਲਾਸ ਪਈ ਪਈ। ਅਸੀਂ ਲੇਕਿਨ ਇਹ ਹੈ ਕਿ ਉਸਤਾਦ ਜੀ ਡਰ ਖੌਫ ਹੁਣ ਖਤਮ ਹੋ ਗਿਆ ਬਾਹਰ ਜ਼ਮਾਨੇ ਦਾ, ਜਦੋਂ ਘਰੋਂ ਇੰਨੀਆਂ ਪੈ ਗਈਆਂ। ਹਾਂ। ਹੁਣ ਸਾਨੂੰ ਇਹ ਵੀ ਬਾਹਰ ਭਾਵੇਂ ਕੋਈ ਘੂਰੀ ਤੇ ਬੁੱਢੀ ਕਿਹਦੀ ਕੰਬਦੀ ਹੈ ਦੱਸੋ ਤਾਰੇ ਚੋਂ? ਘੂਰੀ ਪਾਓ ਤੁਸੀਂ ਤੇ ਉਹ ਇੰਜ ਕੋਈ ਮੈਂ ਗਈ ਮੇਰੀ ਉਸਤਾਦ ਜੀ ਮੈਂ ਘੂਰੀ ਮੈਂ ਇੰਜ ਵੇਖਣਾ ਵਾ ਸਿਰਫ। ਓਏ ਮੈਂ ਉਹਨੂੰ ਕਹਿਣਾ ਕਿ ਯਾਰ ਤੈਨੂੰ ਮੇਰਾ ਪਤਾ ਵੀ ਹੈ। ਉਹਨੇ ਉਸਤਾਦ ਜੀ ਉੱਥੋਂ ਡਰਦੀ ਨੇ ਕੰਬਦੀ ਹੈ। ਹਾਂ ਕੰਬਦੀ ਨੇ ਉਥੋਂ ਕੈਂਚੀ ਮਾਰਨੀ। ਕੰਬਦੀ ਹੁੰਦੀ ਤੇ ਇਹ ਕਹਿੰਦਾ ਤੇਰਾ ਰੰਗ ਕਿਉਂ ਉੱਡਿਆ। ਅੱਛਾ ਕਿੰਨੀ ਯਾਨੀ ਕਿ ਤੇਰੇ ਤੋਂ ਡਰਦੀ ਬੁੱਢੀ ਤੇਰੀ? ਕਿੰਨਾ ਕੁ ਤੈਨੂੰ ਯਕੀਨ ਆ ਕਿ ਮੈਂ ਅਗਰ ਇਹ ਗੱਲ ਕਹਿ ਦਵਾਂ ਕਿ ਵੀ ਇੰਜ ਤੇ ਉਹ ਇੰਜ ਹੀ ਹੁੰਦੀ ਹੈ? ਪੁੰਜੀ ਹੁੰਦੀ ਉਸਤਾਦ ਜੀ, ਉਹਦੀ ਜ਼ਰੂਰਤ ਹੀ ਨਹੀਂ ਹੈ ਕਿ ਇੰਜ ਮਾੜੀ ਜੀ ਵੀ ਟਸ ਤੋਂ ਮਸ ਹੋ ਜੇ। ਹਾਂ ਅੱਛਾ ਉਹ ਇਹਦੇ ਖਾਮਦ ਹੋਣ ਤੋਂ ਨਹੀਂ ਡਰਦੀ, ਇਹਦੇ ਤੋਂ ਵੈਸੇ ਡਰਦੀ। ਹਾਂ ਵੈਸੇ ਨਹੀਂ ਉਸਤਾਦ ਜੀ, ਜ਼ਰੂਰਤਾਂ ਉਹਦੀਆਂ ਜਿਹੜੀਆਂ ਹਕੂਕ ਹਨ
ਉਹ ਪੂਰੇ ਕੀਤੇ ਉਸਤਾਦ ਜੀ। ਉਹਨੂੰ ਮੈਂ ਦਿਨ ਦੇ ਟਾਈਮ ਕਿਹਾ ਨਾ ਰਾਤ ਆ, ਤੇ ਉਹਨੇ ਕਿਹਾ ਜੀ ਰਾਤ ਆ। ਹੈ ਦਿਨ ਦੇ ਟਾਈਮ ਕਿਹਾ ਰਾਤ ਆ? ਹਾਂਜੀ। ਜਿਹੜੇ ਤੋਂ ਬਖਾਵਾਂ ਦਾ ਮੁਨਾਫਕਤ ਕਰ ਰਿਹਾ ਬੁੱਢੀ। ਉਸਤਾਦ ਜੀ ਜਿੱਥੇ ਜਾਂਦਾ ਉਹ ਕਾਲਾ ਹੋ ਜਾਂਦਾ ਪੂਰਾ ਇਲਾਕਾ। ਤਾਬੇਦਾਰੀ ਦੀ ਗੱਲ ਦੱਸ ਰਿਹਾ ਤਾਂ। ਇਹਨੇ ਵੀ ਬੁੱਢੀ ਨੂੰ ਕਿਹਾ, ਹਾਂਜੀ। ਇਹਨੇ ਕਿਹਾ ਦਿਨ ਆ, ਉਹਨੇ ਕਿਹਾ ਦਿਨ ਤਾਵਾ। ਦਿਨ ਤਾ ਲੇਕਿਨ ਉਸਤਾਦ ਉਹਨੇ ਜੀ ਕਿਹਾ ਦਿਨ ਆ, ਉਹਨੇ ਕਿਹਾ ਇਹ ਵੀ ਦਿਨ ਆ। ਅੱਛਾ, ਇਹਨਾਂ ਦੀ ਬੁੱਢੀ ਵੀ ਇਹਨਾਂ ਨੂੰ ਕਹਿੰਦੀ ਸੀ ਸਾਰੀ ਜ਼ਿੰਦਗੀ ਮੈਨੂੰ ਡਗਾ ਨਾ ਦਿਓ। ਸਾਡੀ ਜ਼ਿੰਦਗੀ ਮੈਨੂੰ ਡਗਾ ਨਾ ਦਿਓ। ਆਹੋ, ਭਾਵੇਂ ਡਗਾ ਨਾ ਦਿਓ। ਸਹੀ ਗੱਲ। ਉਸਤਾਦ ਜੀ ਮਾਦਰਤ ਨਾਲ ਮੇਰੀ ਵਾਈਫ ਨਾ, ਉਹ ਮੈਨੂੰ ਕਹਿੰਦੀ ਹੈ ਕਿ ਫੈਸਲ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਡੱਬੀ 'ਚ ਪਾ ਕੇ ਰੱਖਾਂ। ਹਾਂ ਲੇਕਿਨ ਤੁਸੀਂ ਹੈ ਪੇਟੀ ਵਾਲਾ ਸਮਾਨ। ਪੜੋਲੇ ਚ ਪੂਰਾ ਆੜਾ ਵਾ। ਤਬੂ ਲਾਉਣਾ ਸਵਾਲ ਡੱਬੇ ਐਡੀ ਡੱਬੀ ਕਿੱਥੋਂ ਲਿਆਉਣੀ ਪਈ? ਯਾਰ ਇਹਦਾ ਮਤਲਬ ਗੱਲ ਨਾ ਕਰਿਆ ਇਹਨੂੰ ਖੂਹ ਨੂੰ ਢੱਕਣ ਲਵਾ ਦਿਓ, ਉਹਦੇ ਚ ਸੁੱਟ ਕੇ। ਇਹ ਤੇ ਖਾਰ ਚ ਬੰਦ ਕਰਨ ਵਾਲੀ ਆਈਟਮ ਆ। ਤੇਰੇ ਮੈਂ ਡੱਬੀ ਚ ਪਾ ਕੇ ਰੱਖਾਂ, ਲੇਕਿਨ ਤੇਰੇ ਅੱਗੇ ਕੰਟੇਨਰ ਵੀ ਛੋਟਾ ਯਾਰ। ਮੈਂ ਤਾਂ ਨਹੀਂ ਗੱਲ ਕਰਦਾ ਆਪਣੇ ਘਰ। ਉਹਨੇ ਕਿਹਾ ਮੈਂ ਡੱਬੀ ਚ ਪਾ ਕੇ ਰੱਖਾਂ, ਲੇਕਿਨ ਕੱਟ ਕੇ। ਅੱਛਾ, ਪੂਰੀ ਅੱਖ ਦੀ ਯਾਨੀ ਕਿ ਪੂਰਾ ਤਰ੍ਹਾਂ। ਹਾਂਜੀ ਉਸਤਾਦ। ਤੇਰੇ ਉਹਦੇ ਤੋਂ ਯਾਨੀ ਕੋਈ ਗਿਲਾ ਕੋਈ ਸ਼ਿਕਵਾ ਨਹੀਂ। ਨਹੀਂ, ਅੱਲਾ ਦਾ ਸ਼ੁਕਰ ਹੈ ਉਸਤਾਦ ਜੀ। ਬੜਾ ਤੇਰੇ ਮੂੰਹੋਂ ਗੱਲ ਨਿਕਲੀ ਤੇ ਹਾਂਜੀ। ਯਾਨੀ ਉਹ ਸਮਝਦੀ ਸੁਣਦੀ ਹੈ। ਜੀ ਜੀ ਉਹਨੂੰ। ਓਕੇ, ਹਾਂਜੀ। ਉਸਤਾਦ ਜੀ ਮੈਂ ਇਸ ਮਾਮਲੇ 'ਚ ਝੂਠ ਨਹੀਂ ਬੋਲਾਂਗਾ, ਸਿੱਧਾ ਸ਼ੁਕਰ ਅਲਹਮਦੁਲਿਲਾਹ ਰੱਬਿਲ ਆਲਮੀਨ। ਮੇਰੀ ਮਿਸਿਸ ਮੇਰੇ ਨਾਲ ਬਹੁਤ ਪਿਆਰ ਕਰਦੀ ਆ। ਨਹੀਂ, ਪਿਆਰ ਦੀ ਨਹੀਂ ਗੱਲ ਕਰ ਰਿਹਾ। ਗੱਲ ਦੀ ਅਹਿਮੀਅਤ ਕਿੰਨੀ ਲੈਂਦੀ ਕਿ ਤੂੰ ਕਹਤਾ ਵੀ ਆ ਕੰਮ ਏਦਾਂ ਹੋਣਾ, ਉਹਨੂੰ ਕਿੰਨੇ % ਤੈਨੂੰ ਲੱਗਦਾ ਕਿ ਉਦਾਂ ਹੀ ਹੁੰਦਾ, ਜਾਂ ਕਿੰਨੇ % ਹਲਕਾ ਜਿਹਾ ਇਗਨੋਰ ਕਰ ਦਿੰਦੀ ਹੈ? ਇਗਨੋਰ ਨਹੀਂ ਕਹਿ ਸਕਦੇ, ਵੀ ਥੋੜਾ ਜਿਹਾ ਇਹ ਹੁੰਦਾ ਕਿ ਦੇਰ ਹੋ ਜਾਂਦੀ, ਦੇਰ ਓਕੇ, ਡਨ ਹੋ ਗਿਆ। ਮੈਂ ਅਗਲੀ ਸਾਰੀ ਗੱਲ ਸਮਝ ਗਿਆ। ਦੇਖੋ ਨੱਥੀ, ਦੇਖੋ ਨਾ ਵੀ ਸ਼ੋਅ ਵੀ ਦੇਖ। ਮੈਂ ਸਮਝ ਗਿਆ। ਹਾਂਜੀ ਸਰ। ਅਸੀਂ ਰਹਿਣਾ ਵੀ ਆ ਘਰ। ਸਰ, ਤੁਸੀਂ ਇਹ ਜੋ ਬੁੱਢੀ ਨੂੰ ਮਤਲਬ ਵੇਖ ਕਹਿੰਦੇ ਹੋ ਕੋ ਕੰਮ, ਤੇ ਕਿੰਨੇ % ਦਾ ਯਕੀਨ ਹੁੰਦਾ ਹੈ ਕਿ ਜੇ ਮੈਂ ਕਹਿਤਾ ਨਾ ਤੇ ਹੋ ਗਿਆ ਤੇ ਸਮਝੋ ਹੋ ਗਿਆ? ਪੱਥਰ ਤੇ ਲੀਕ। ਪੱਥਰ ਤੇ ਲਕੀਰ। ਐ ਤੇ ਉਸਤਾਦ ਜੀ ਮੁਗਲ ਦੇ ਮਾਦਰਤ ਜੋ ਨਾਲ ਜਾਨੀ ਕੇ ਸੈੱਟ ਦਾ ਜਿਹੜਾ ਆਖਰੀ ਚਾਹ ਵਾਲਾ ਕਾਊਂਟਰ, ਉਹਦੇ ਥੱਲੇ ਮੂੰਹ ਦੇ ਕਰੋਨਾ ਕਿਉਂ ਨਾ? ਕੀ ਗੱਲ ਹੈ ਤੈਨੂੰ? ਉਹ ਪੱਥਰ ਹੀ ਲੱਭਣ ਵਾਲੀ ਤੇ ਲਕੀਰ ਹੁੰਦੀ ਆ। ਸਾਡਾ ਪਤਾ ਕੀ ਗੱਲ, ਤੁਸੀਂ ਗਲਤ ਹੀ ਯਾਨੀ ਕਿ ਜੀ ਸਿਸਟਮ ਗਲਤ ਨਹੀਂ, ਤੂੰ ਝੂਠ ਕਿਉਂ ਬੋਲ ਰਿਹਾ ਝੂਠ ਕਦੋਂ? ਮੈਂ ਤੁਹਾਨੂੰ ਕਹਿੰਦਾ ਮੇਰਾ ਪਿਆਰ ਹੀ ਹੈ, ਕਹਿੰਦਾ ਕਸਮ ਵਾਲੀ ਗੱਲ। ਯਾਰ ਉਹਨੂੰ ਕਿੰਨਾ ਕੌਨਫੀਡੈਂਸ ਹੈ ਕਿ ਮਾਦਰਤ ਨਾਲ ਮੈਂ ਜਦੋਂ ਇੱਥੋਂ ਦਫ਼ਤਰੋਂ ਨਿਕਲਣਾ ਨਾ, ਯਾਰ ਇਹ ਤਾਰ ਆ, ਦਿਲ ਦੇ ਤਾਰ ਮਿਲਦੇ ਆ। ਨਹੀਂ, ਉਹ ਮੌਜੂਦਾ ਟਾਈਮ ਦੀ ਗੱਲ, ਦਿਲ ਦੇ ਤਾਰ ਮਿਲਦੇ ਆ ਯਾਰ। ਮੈਂ ਇੰਜ ਕਰਕੇ ਜਾਣਾ ਵਾ ਤੇ ਉਹਨੂੰ ਨਹੀਂ। ਇਹ ਸਾਰੀਆਂ ਗੱਲਾਂ ਦੀਆਂ ਠੀਕ ਆ, ਲੇਕਿਨ ਇਹ ਆਪਣੀ ਬੁੱਢੀ ਦੀ ਗੱਲ ਨਹੀਂ ਕਰ ਰਹੀ। ਇਹ ਕਿਸੇ ਹੋਰ ਦੀ ਕਰ ਰਹੀ ਆ। ਯਾਰ ਦਿਲ ਦੇ ਤਾਰ ਮਿਲਦੇ ਆ। ਮੈਂ ਜਦੋਂ ਜਾਣਾ ਨਾ ਯਾਰ, ਉਹਨੂੰ ਖਬਰ ਹੈ ਵਾ ਕਿ ਇਹ ਬਿਲਕੁਲ ਸਹੀ ਕਹਿ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਇੰਜ ਉਹਨੇ ਅੱਖਾਂ ਮੀਟੀਆਂ ਹੁੰਦੀਆਂ ਤੇ ਉਹ ਕਹਿੰਦੇ ਓਏ ਕਨਾਲ ਤੇ ਪਹੁੰਚ ਗਏ ਨੇ। ਓਏ ਟੱਠਾ ਪੁੱਲ ਆ ਗਿਆ, ਕਸ਼ਮੀਰ ਪੁੱਲ ਆ ਗਿਆ। ਹਾਂਜੀ ਜੱਖਾ ਮਿੱਟੀ। ਇੱਕ ਮਿੰਟ, ਕਿਤੇ ਬੁੱਢੀ ਟੈਸਲਾ ਆ ਰਿਹਾ। ਅੱਛਾ ਜੀ ਚਲੋ ਛੱਡ ਦੋ। ਉਹ ਯਾਰ ਉਹ ਜ਼ੇਨ ਦੇ ਵਿੱਚ ਆਂਦੀ ਕਿ ਇਹ ਹੁਣ ਅੰਡਰਪਾਸ ਨੰਗ ਇਹ ਆ ਗਿਆ, ਗੱਲ ਨੂੰ ਮੁਕਾ ਦਿਓ। ਦਰਵਾਜ਼ਾ ਖੋਲਿਆ ਤੇ ਸਾਹਮਣੇ ਮੈਂ ਖਲੋਤਾ। ਇੰਨਾ ਉਹਦੀ ਕੜੀ ਮਿਲਦੀ ਮੇਰੇ ਨਾਲ, ਪਰਫੈਕਟ। ਗੱਲ ਨੂੰ ਮੁਕਾ ਦਿਓ। ਇਸ ਟਾਈਮ ਭਰੇ ਬੈਠੇ ਤੁਹਾਡੇ ਖਿਲਾਫ। ਨਹੀਂ ਗੁਲਾਮ ਕਾ ਤੋਂ ਯਾਰ, ਨਹੀਂ। ਮੈਂ ਜੈਨੂਇਨ ਕਹਿ ਰਿਹਾ। ਟਰੈਕ ਹੋਰ ਚੱਲਦਾ। ਉਹ ਸਹੀ ਗੱਲ ਹੈ। ਉਸਤਾਦ ਜੀ ਤੁਸੀਂ ਗਲਤ ਪਾਏ ਨਾ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ। ਅਗਰ ਅਦਬ ਵਾਲੀ ਗੱਲ, ਮੇਰੀ ਬੇਗਮ ਅੱਲਾ ਉਹਦੀ ਜ਼ਿੰਦਗੀ ਤੰਦਰੁਸਤੀ। ਉਸਤਾਦ ਜੀ ਮੈਨੂੰ ਕੁੱਟਣਾ ਦਬਾਣਾ, ਮੇਰਾ ਬੈਗ ਪਹਿਲੇ ਫੜਨਾ, ਸਰਤਾਜ ਬੈਗ ਪਕੜਾ ਦਿਓ ਮੈਨੂੰ। ਬੈਗ ਲੈ ਕੇ ਉਹਨੇ ਜਾਣਾ, ਉਸ ਤੋਂ ਬਾਅਦ ਮੇਰੇ ਉਹਨੇ ਸ਼ੂਜ਼ ਉਤਾਰਨੇ, ਫਿਰ ਜੁਰਾਬਾਂ ਉਤਾਰਨੀਆਂ। ਫੇਕ ਗੱਲ ਕਰ ਰਿਹਾ, ਇਹਦਾ ਹਕੀਕਤ ਨਾਲ ਤਲਕ ਹੀ ਕੋਈ ਕਿਉਂ ਨਹੀਂ ਤਲਕ? ਮੈਂ ਰਹਿਣ ਡਿਆ ਹੁੰਦਾ ਨਾ, ਮੇਰੀ ਬੇਗਮ ਹੈ, ਮੇਰੀ ਵਾਈਫ ਹੈ। ਅੱਲਾ ਮਾਫੀ ਤੇ ਬੈਗ ਵੀ ਲਾਉਣਾ, ਭਾਬੀ ਨੇ ਜੁੱਤੀ ਵੀ ਲਾਉਣੀ, ਤੁਹਾਡੇ ਕੋਲ ਫੈਰ ਲੱਗਿਆ ਤੁਹਾਨੂੰ ਬਿਨਾਂ ਕੁਝ ਕਰਨ ਡਈ ਹੈ ਵੀ ਤੁਹਾਡਾ ਨਹੀਂ ਪੁਰਾਣਾ ਨਹੀਂ, ਲੱਗਿਆ। ਬੇਟਾ ਕੁਛ ਰੂਹਾਨੀਅਤ ਜੀ ਹੋ ਜਾਂਦੀ ਇਸ ਰਿਸ਼ਤੇ 'ਚ। ਔਰ ਰੂਹਾਨੀਅਤ ਇਹ ਗੱਲ ਸਹੀ ਹੈ, ਕਿਸੇ ਨਾ ਕਿਸੇ। ਜੀ ਉਹ ਬੁੱਗੇ ਹੋਰ ਆ ਰੂਹਾਨੀਅਤ ਵਾਲੇ। ਓਏ ਇਹੀ ਆ ਯਾਰ, ਉਹ ਇਹਨੂੰ ਜਿੰਦ ਕਹਿ ਰਹੀ ਆ। ਆਹੋ ਆਹੋ। ਉਹਨੂੰ ਦਾਲ ਵਾਲਾ ਮਹੀਨਾ ਕੈਂਪ ਚੜਾ ਦਾਖਲ ਕਰਾਈ, ਅੱਖਾਂ ਨਾ ਬਣਾਈ, ਜਿੰਦ ਖੁਆਈ ਜਾਈ। ਫਿਰ ਤੁਸੀਂ ਲੋਕਾਂ ਨੇ ਸ਼ਰਮ ਲਾਤੀ ਆ। ਫਿਰ ਉਸ ਤੋਂ ਇੱਥੇ ਦਿਲਾਵੇਜ਼ ਬੋਲਣ ਨਹੀਂ ਡਿਆ, ਜਿਹਦਾ ਮਤਲਬ ਇਹ ਨਹੀਂ ਹੈ। ਫਿਰ ਉਹਨੇ ਗਲਾਸ ਪਾਣੀ ਦਾ ਠੰਡਾ ਲੈ ਕੇ ਆਣਾ। ਹਾਂ, ਉੱਤੇ ਪਾਉਣਾ ਵੀ ਹੋਸ਼ ਆਵੇ ਇਹਨੂੰ। ਇਹ ਆ ਕਿੱਥੇ ਗਿਆ? ਵੇਸਟ ਮਾਈ ਦਾ ਬੰਦਾ ਦੇਖਿਆ ਨਾ ਉਤਾਰ ਜੀ ਫਿਰ। ਨਹੀਂ, ਇਸ ਟਾਈਮ ਆਈ ਦਾ ਮਤਲਬ ਵੀ ਲੇਟ ਆਏ ਰਾਤ 2 ਵਜੇ, ਖਾਣਾ ਇਕੱਠੇ ਖਾਂਦੇ ਆ ਨਾ। ਠੰਡਾ ਪਾਣੀ ਦਾ ਲਿਆ ਕੇ ਗਲਾਸ ਐ ਉੱਤੇ ਰੋੜ ਦੇ। ਇਹਨੂੰ ਉਹਨੇ ਪਾਣੀ ਦਾ ਗਲਾਸ ਲੈਣਾ ਤੇ ਫਿਰ ਉਹਨੇ ਕਹਿਣਾ ਸਰਤਾਜ ਖਾਣਾ ਲਗਾ ਦੂੰ। ਇਹ ਇੱਕ ਹੱਥ ਲਗਾ। ਕਿੱਥੇ? ਕਿੱਥੇ ਸਾਜੀ ਉੱਥੇ ਟੇਬਲ ਤੇ ਹੋਰ ਕਿੱਥੇ ਲਾਣਾ? ਇਹ ਇੰਨੀ ਤਾਬੇਦਾਰ ਬੂਟੀ, ਕਿਤੇ ਕੰਮ ਵਾਲੀ ਨਾਲ ਵਿਆਹ ਕਰ ਲਿਆ।
ਏਡੀ ਤਾਬੇਦਾਰ ਲੈ ਲਈ ਜਿੱਦਾਂ ਕਿ ਵਿਹੜਾ ਨਾ ਨਾ ਵੈਸੇ ਹੀ ਬੰਨਣ ਚ ਨਹੀਂ ਆ ਰਹੀ ਨਾ ਇਦਾਂ ਹੁੰਦਾ ਹੀ ਨਹੀਂ। ਐਵੇਂ ਹੀ ਜਿੱਦਾਂ ਕਿ ਵਿਹੜਾ ਨਾ ਉੱਥੇ ਸਿਰਫ ਕਹਿੰਦੀ ਸਰਤਾਜ ਖਾਣਾ ਉਡਾ ਦੂ ਬੜਾ ਨਾ ਕੰਮ ਦੇ ਨਾਲ। ਯਾਰ ਜਾਨਵਰ ਕਹਿ ਰਹੇ ਭਾਈ। ਨਹੀਂ ਉਹ ਕਹਿੰਦੀ ਖਾਣਾ ਖਿਲਾਰ ਦੂੰ। ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਕਹਿਣਾ ਕਿ ਫਰੈਸ਼ ਹੋ ਜਾਏ ਆਪ। ਮੈਂ ਫਰੈਸ਼ ਹੋਣ ਜਾਂਦਾ ਕਿੱਥੇ ਹੈ। ਤੂੰ ਤਾਂ ਉੱਥੇ ਖਲੋਤਾ ਹੀ ਕਹਿੰਦੀ ਫਰੈਸ਼ ਹੋ ਜਾਏ ਬਸ। ਜਦੋਂ ਬਹੁਤ ਕਿਤੇ ਜ਼ਿੱਦ ਕਰੇ ਨਾ ਵੀ ਫਰੈਸ਼ ਹੋ ਜਾਏ ਫਿਰ ਨਹਿਰ ਤੇ ਜਾਂਦੇ ਚੁੱਭੀ ਲਾ ਕੇ ਵਾਪਸ ਆ ਜਾਂਦੇ ਤੇ ਕਹਿੰਦੇ ਮੈਂ ਆਰਮ ਚਾਲ ਕੁ ਜਾਂਦੇ ਫਰੈਸ਼ ਹੁਣ 5 ਵਾਰੀ ਕੁਰਸੀ ਉਠਾਉਂਦਾ ਇੱਧਰ ਆਇਆ ਯਾਰ ਖਾਤਰ ਗਾ ਕੇ ਪੈਣਾ ਫੇਰ ਫਰੈਸ਼ ਹੁੰਦੇ ਲੈ ਵੀ ਹੁਣ ਹੋ ਗਈ ਮੇਰੀ ਹੁਣ ਘਰ ਚੱਲਦੇ ਨਹੀਂ ਰਹਿ ਉੱਥੇ ਝਾਲਦੇ ਰਿਹਾ ਹੁਣ ਤੂੰ ਹਾਂਜੀ ਉਸਤਾਦ ਉਸੇ ਮਹੱਲੇ ਚ। ਨਹੀਂ ਉਸਤਾਦ ਜੀ ਹਾਂ ਉਧਰ ਰਹਿਮਾਨ ਜੀ ਉਧਰ ਅੱਛਾ ਉਧਰਲੀ ਸਾਈਡ ਤੇ ਚਲਾ ਗਿਆ। ਉਸਤਾਦ ਜੀ 9 ਨੰਬਰ ਗਲੀ ਦੇ ਸਾਹਮਣੇ ਨਾ ਹਾਂ ਤੁਸੀਂ ਇਧਰੋਂ ਆਣਾ ਲੋਕੇਸ਼ਨ ਭੇਜ ਦੇ ਮੈਨੂੰ। ਕਿਉਂ ਇੰਨਾ ਜੋ ਡੀਪਲੀ ਦੱਸਣੇ ਆ ਮੈਨੂੰ। 9 ਨੰਬਰ ਗਲੀ ਦੇ ਸਿੱਧਾ ਤੁਸੀਂ ਆਈ ਜਾਣਾ। ਸਿੱਧਾ ਤੁਸੀਂ ਜਦੋਂ ਆ ਗਏ ਨਾ ਓਕੇ ਫੈਸਲ ਹਸਪੀਟਲ ਦੀ ਬੈਕ ਸਾਈਡ ਅੱਗੋਂ 10 ਨੰਬਰ ਸ਼ੁਰੂ ਹੋ ਜਾਣੀ ਹੈ। ਠੀਕ ਹੈ ਉਹਦੇ ਵੀ ਸਿੱਧਾ ਆਈ ਜਾਣਾ। ਠੀਕ ਉਹ ਚੱਲਦਾ ਹੁੰਦਾ ਤੁਸੀਂ ਵਿੱਚੇ ਦੱਸੀ ਜਾਂਦੇ ਫਿਰ ਤੁਸੀਂ ਕਿਹਨੂੰ ਰਸ਼ ਪੈਣ ਲੱਗ ਗਿਆ ਯਾਰ ਹਰ ਫੈਨ ਆਉਣ ਲੱਗ ਗਿਆ ਫੈਸਲ ਹਸਪੀਟਲ ਦੀ ਬੈਕ ਸਾਈਡ ਤੇ ਉਸਤਾਦ 9 ਨੰਬਰ ਗਲੀ ਐਦਾਂ ਹੀ ਪੁੱਛਣਾ ਕਿਹਦਾ ਉੱਥੇ ਆ ਕੇ ਹੈਂ? ਯਾਰ ਝਾਲ ਕਿੱਥੇ ਆ ਰਹਿਮਾਨ ਜੂਲਰ ਕਿੱਥੇ ਫੈਸਲ ਹਸਪਤਾਲ ਦੀ ਬੈਕ ਸਾਈਡ। ਹਾਂ ਉਹ 9 ਨੰਬਰ ਗਲੀ ਸਿੱਧਾ ਹੀ ਆਉਂਦੀ ਨਾ ਫੈਸਲ ਹਸਪੀਟਲ ਅੱਛਾ ਚਲੋ ਉਹ ਠੀਕ ਤੇ ਓਕੇ। ਫਿਰ ਉਸਤਾਦ ਜੀ ਮੈਂ ਫਰੈਸ਼ ਹੋ ਜਾਣਾ। ਫਿਰ ਉਹਨੇ ਕਹਿਣਾ ਕਿ ਖਾਣਾ ਬਾਹਰ ਖਾਣੇ ਚਲੇ। ਤੇ ਜਿਹੜਾ ਉਹ ਖਾਣਾ ਉਹਨੇ ਪੁੱਛਿਆ ਲਾ ਦੂੰ ਆਹੋ ਨਾ ਲਗਾ ਦੂੰ ਉਹ ਉਹੋ ਹੀ ਬਾਹਰ ਲੈ ਕੇ ਜਾਂਦੇ ਗਲੀ 'ਚ ਉਹੀ ਪੰਜੀ ਰੱਖ ਕੇ ਦਿੰਦੀ ਯਾਰ ਅੱਛਾ ਨਹੀਂ, ਹੈਪੀ ਦੇ ਨਾਲ ਦਾ ਡੋਂਗਾ। ਉਸਤਾਦ ਜੀ ਨਹੀਂ ਖਾਣਾ ਡੇਲੀ ਬਾਹਰ ਖਾਈਦਾ ਕਸਮ ਵਾਲੀ ਗੱਲ। ਆਹੋ ਘਰ ਜਗ੍ਹਾ ਹੋਵੇ ਤੇ ਫਿਰ ਨਹੀਂ ਘਰ ਦਾ ਲੈ ਕੇ ਡਿੱਗਿਆ ਨਾ ਔਰ ਬੱਚੇ ਇਸ ਕਿਸਮ ਦਾ ਇਸ ਟਾਈਮ ਦਾ ਰੋਂਦੇ ਯਾਰ ਇਹਦਾ ਛੋਟਾ ਬੱਚਾ ਇੰਗਲਿਸ਼ ਸਕੂਲੇ ਪੜਦਾ ਫੇਰ ਕਹੂਗਾ ਉਹ ਬੁੜਾ ਹੋ ਗਿਆ ਓਏ ਖਾਣਾ ਡੇਲੀ ਉਸਤਾਦ ਜੀ ਬਾਹਰ ਖਾਈਦਾ। ਅੱਲਾ ਦਾ ਸ਼ੁਕਰ ਹੈ ਸੇਮ ਚ ਯਾਨੀ ਕਿ ਨਾ ਮੰਜੀ ਡਾ ਕੇ ਦੋਵੇਂ ਬੈਗ ਇੱਥੇ ਬਾਹਰ। ਕਿੰਨੇ ਮਰਲੇ ਘਰ ਆ? ਉਸਤਾਦ ਜੀ ਮੇਰਾ ਖਿਆਲ ਹੈ 5 ਮਰਲੇ 2 ਕਮਰੇ ਉੱਪਰ 2 ਥੱਲੇ ਇੱਕ ਉਸ ਤੋਂ ਉੱਪਰ। ਹਾਂ 5 ਮਰਲੇ 5 ਕਮਰੇ ਤੇ 5 ਮਰਲੇ। ਨਹੀਂ 5 ਕਮਰੇ ਨਹੀਂ ਹੈਗੇ 3 ਕਮਰੇ ਥੱਲੇ ਹੈਗੇ ਨੇ। ਪਹਿਲੇ ਥੱਲੇ ਗੈਰੇਜ ਹੈ ਫਿਰ ਉਹ ਗੈਰਾਜ ਤੋਂ ਸੀੜੀਆਂ ਚੜ੍ਹਦੀਆਂ ਥੱਲੇ ਇੱਕ ਨਾਲ ਬੈਠਕ ਹੈਗੀ। ਫਿਰ ਸੀੜੀਆਂ ਚੜ੍ਹਦੀਆਂ ਫਿਰ 2 ਕਮਰੇ ਨੇ ਫਿਰ ਸੀੜੀਆਂ ਚੜ੍ਹਦੀਆਂ ਫਿਰ ਇੱਕ ਹਾਲ ਕਮਰਾ ਤੇ ਨਾਲ ਸੀ। ਇੰਨੀਆਂ ਸੀੜੀਆਂ ਚੜਨ ਲੱਗੀਆਂ ਘੰਟਾ ਕਰਦੇ ਨੇ ਅਸਕਾਲੀ ਕਿਤੇ ਇੰਨੀਆਂ ਸੀੜੀਆਂ ਚੜੀ ਜਾਂਦੀਆਂ ਨਹੀਂ ਆ ਸਾਜੀ ਰੂਹਾਨੀਅਤ ਜੀ ਹੋ ਜਾਂਦੀ ਮੈਂ ਤੁਹਾਨੂੰ ਇਸ ਰਿਸ਼ਤੇ 'ਚ ਉਹ ਇੱਕ ਯਾਰ ਬਰਕਤ ਵਾ। ਯਾਰ ਮੈਂ ਖਾਣਾ ਨਹੀਂ ਨਾ ਖਾਦਾ ਯਾਰ ਜੀ ਮੇਰੀ ਜੈਨੂਇਨ ਮੇਰੀ ਆਪਣੀ ਮੈਂ ਖਾਣਾ ਨਹੀਂ ਨਾ ਖਾਦਾ ਉਸਤਾਦ ਜੀ ਉਹਨੇ ਮੇਰੇ ਚਿਹਰੇ ਨੂੰ ਵੇਖ ਕੇ ਕਹਿਣਾ ਤੁਸੀਂ ਖਾਣਾ ਨਹੀਂ ਨਾ ਖਾਦਾ। ਓਏ ਚੱਲ ਫਰੀਦ ਤੇਰੀ ਤਾਂ ਸਮਝ ਆਉਂਦੀ ਤੂੰ ਸਟੂਡੈਂਟ ਜਾਂ ਬੱਚਾ ਵਾ ਹਾਂ ਬੁੱਕਾ ਰੋਹਾਨੀਅਤ ਵਾਲਾ ਨਹੀਂ ਤੇ ਇਹ ਦੁਨੀਆ ਦੀ ਹਰ ਹੀਰੋਇਨ ਮੈਨੂੰ ਆਪਣੀ ਬੁੱਢੀ ਚੋਂ ਨਜ਼ਰ ਆਉਂਦੀ ਹੈ। ਦੁਨੀਆ ਦਾ ਹਰ ਹੀਰੋ ਮੇਰੇ ਚੋਂ। ਦੁਨੀਆ ਦਾ ਦੁਨੀਆ। ਹੁਣ ਦੇਖੋ ਨਾ ਕਿੰਨੀ ਮਾੜੀ ਗੱਲ ਕੀਤੀ ਵੀ ਹਰ ਹੀਰੋ ਨਜ਼ਰ ਆਉਂਦੀ ਹੈ ਹਾਂਜੀ ਯਾਰ ਹੀਰਵਨ। ਯਾਰ ਮੈਂ ਗੱਲ ਕਰ ਰਿਹਾ ਵਾਂ ਮੇਰੇ ਲਈ ਉਹੀ ਹੈ ਯਾਰ। ਅੱਛਾ ਯਾਰ ਵੈਸੇ ਗੱਲ ਇਹ ਆ ਬੀਵੀਆਂ ਜਿਹੜੀਆਂ ਨਾ ਉਸਤਾਦ ਜੀ ਉਹ ਬੀਵੀ ਹੋਣੀ ਇਦਾਂ ਦੀ ਚਾਹੀਦੀ ਹੈ ਕਿ ਉਹਦੇ ਚੋਂ ਹਰ ਹੀਰੋਇਨ ਨਜ਼ਰ ਆਵੇ ਤੁਹਾਨੂੰ। ਮੈਂ ਸਹੀ ਕਹਿ ਰਿਹਾ? ਬੀਵੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਸਾਥ ਦੀ ਲੋੜ ਪਵੇ ਤੇ ਵੱਡਾ ਬਣ ਕੇ ਤੁਹਾਡੇ ਨਾਲ ਬਹਿ ਕੇ ਮਸ਼ਵਰਾ ਦੇਵੇ। ਇਸ ਤਰ੍ਹਾਂ ਹੀ ਤੁਹਾਡਾ ਸ਼ਰਾਰਤੀ ਮੂਡ ਹੋਵੇ ਤੇ ਸ਼ਰਾਰਤੀ ਬਣ ਜੇ ਤੁਹਾਡੇ ਨਾਲ। ਏਦਾਂ ਹੀ ਇਦਾਂ ਹੀ ਆ ਠੀਕ ਹੈ ਜੀ। ਉਸਤਾਦ ਜੀ ਤੇ ਮਤਲਬ ਤੁਸੀਂ ਕੋਈ ਤੇ ਪਰੇਸ਼ਾਨ ਹੋ ਤੇ ਉਸ ਪਰੇਸ਼ਾਨੀ ਦੇ ਵਿੱਚ ਤੁਹਾਡਾ ਪੂਰਾ ਸਾਥ ਇਸ ਤਰ੍ਹਾਂ ਹੋਵੇ ਕਿ ਇਹ ਲੱਗੇ ਕਿ ਯਾਰ ਮੇਰਾ ਕੋਈ ਪਾਰਟਨਰ ਕੋਈ ਲਾਈਫ ਮੇਰਾ ਸਮਝ ਕੇ ਗੱਲ ਕਰ ਰਿਹਾ। ਲੇਕਿਨ ਏਦਾਂ ਦੀ ਹਜ਼ਾਰਾਂ ਚੋਂ ਇੱਕ ਨੂੰ ਮਿਲਦੀ ਪੂਰਾ ਭਾਈ ਕਿਉਂਕਿ 99.9% ਬੁੱਢੀਆਂ ਏਦਾਂ ਦੀਆਂ ਹੁੰਦੀਆਂ ਨੇ ਕਿ ਉਹਨਾਂ ਨੇ ਆਪਣਾ ਹੀ ਉਹਨਾਂ ਨੇ ਇੱਕ ਹਿਸਾਬ ਰੱਖਿਆ ਵਾ। ਤੁਸੀਂ ਜਿਸ ਮਰਜ਼ੀ ਪਰੇਸ਼ਾਨੀ ਚੋਂ ਜਿਸ ਮਰਜ਼ੀ ਚ ਗੱਲ ਪਤਾ ਉਹਨੇ ਕਹਿਣਾ ਮੇਰਾ ਆਇਆ ਸੈਟ। ਬਹੁਤ ਖੁਸ਼ਕਿਸਮਤ ਲੋਕ ਹੁੰਦੇ ਨੇ ਕਸਮਿਓ। ਇੱਕ ਉਹ ਖੁਸ਼ਕਿਸਮਤ ਹੁੰਦੇ ਨੇ ਕਿ ਜਿਹੜੀ ਸ਼ਾਦੀ ਤੇ ਪਹਿਲੇ ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਦਿਨ ਜਿਸ ਤਰ੍ਹਾਂ ਉਹ ਡੀਲ ਕਰ ਰਹੀ ਨਾ ਖਾਮਦ ਨੂੰ ਉਹ 70 ਸਾਲ ਦੀ ਵੀ ਉਸੇ ਤਰ੍ਹਾਂ ਡੀਲ ਕਰ ਰਹੀ ਇਦਾਂ ਨਹੀਂ ਕਿ ਉਹਦੇ ਬੱਚੇ ਵੀ ਜਵਾਨ ਹੋ ਗਏ ਨੇ ਲੇਕਿਨ ਉਹਨੇ ਉਹ ਹਿਸਾਬ ਰੱਖਿਆ ਕਿ ਮੇਰੇ ਖਾਮਦ ਨੇ ਆਉਣਾ ਵਾ 3 ਵਜੇ ਤੇ ਮੈਂ ਆ ਕਰਨਾ। ਨਹੀਂ ਤੇ ਐਸਾ 99% ਐਸਾ ਉਹਨਾਂ ਦੀ ਵੀ ਲਾਈਫ ਇਦਾਂ ਦੀ ਬੱਚੇ ਤਾਂ ਹੋ ਗਏ ਜ਼ਿੰਦਗੀ ਨਾਰਮਲ ਹੋ ਗਈ ਤੇ ਉਹ ਜਿਹੜਾ ਇੱਕ ਸਟਾਰਟ ਤੇ ਹੁੰਦਾ ਚਾਮ ਕਿ ਤੁਸੀਂ ਇਕੱਲੇ ਮੀਆਂ ਬੀਵੀ ਹੋਈਏ ਉਹ ਖਤਮ ਹੁੰਦਾ ਜਾਂਦਾ। ਲੇਕਿਨ ਬਹੁਤ ਘੱਟ ਐਸੀਆਂ ਹੁੰਦੀਆਂ ਨੇ ਇਦਾਂ ਦੀਆਂ ਬੀਵੀਆਂ ਹੁੰਦੀਆਂ ਨੇ ਜਿਹੜੇ ਸਾਡੇ ਕੋਈ ਅਫਸਰ ਟੈਪ ਹੁੰਦੇ ਨੇ ਮੇਜਰ ਸਾਹਿਬ ਹੋ ਗਏ ਕੋਈ ਉਹਨਾਂ ਦੀ ਜਿਹੜੀ ਵਾਈਫ ਨਾ ਉਹ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੁੰਦਾ ਕਿ 60 ਸਾਲ ਜ਼ਿੰਦਗੀ ਗੁਜ਼ਾਰੀ ਤੇ 60 ਸਾਲ ਜਿੱਦਾਂ ਪਹਿਲਾ ਦੇਣਾ ਉਦਾਂ ਹੀ 60ਵੇਂ ਸਾਲ ਦਾ ਪਹਿਲਾ ਦੇਣਾ। ਉਸਤਾਦ रूल्स रेगुलेशन पूरा मेजर साहब ने आना है ना उनके लिए ये खाना है उनके लिए गेस्ट आ रहे हैं उनके वो बीवियां बेचारियां ਇੱਧਰ ਭਾਬੀ ਮਕਲਾਵੇ ਤੇ ਗੰਦੀਆਂ ਗਾਲਾਂ ਕੱਢਣ ਲੱਗੀ ਸੀ 60 ਸਾਲ ਤੇ ਤੋਂ ਬਹੁਤ ਪਿਆਰ ਆ।
ਇਧਰ ਤੇ ਲਾਵੇ ਸਹੀ ਇਧਰ ਤੇ ਬਹੁਤ ਪਿਆਰ ਆ। ਇਹਦੀ ਬੁੱਢੀ ਉਹਨੂੰ ਕਹਿੰਦੀ ਪੁੱਤਰ ਪਰੇਸ਼ਾਨ ਨਾ ਹੋ, ਮੈਂ ਤਾਂ ਹੋ ਜਾਂਦਾ ਵਾ ਅਕਸਰ। ਸਾਜੀ ਉਹ ਜਦੋਂ ਉਹ ਇਹ ਸ਼ਰਾਰਤੀ ਹੁੰਦੇ ਨਾ, ਉਹ ਵੀ ਸ਼ਰਾਰਤੀ ਹੋ ਜਾਂਦੇ। ਇੱਕ ਵਾਰੀ ਸ਼ਰਾਰਤੀ ਇਹਨਾਂ ਦੇ ਪੈਟਰੋਲ ਪਾ ਕੇ ਅੱਗ ਲਾਤੀ। ਫਰੀਦ ਨੇ ਵੀ ਆਪਣੀ ਬੇਗਮ ਨੂੰ ਕਿਹਾ ਜਿੰਦੇ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ, ਉਹਨੇ ਬਹੁਤ ਮੈਂ ਵੀ ਕਰਦੀ ਵਕਤ ਕਰਦੀ। ਉਸਤਾਦ ਜੀ ਸੱਚੀ ਮੁੱਚੀ ਮੇਰੀ ਬੇਗਮ ਲਈ ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ। ਮੈਂ ਸੱਚੀ ਮੁੱਚੀ ਯਾਰ ਲਵ ਯੂ। ਮੈਂ ਆਪਣੀ ਮੇਰੀ ਬੇਗਮ ਵੀ ਵੇਖਦੀ ਯਾਰ, ਮੈਂ ਸੱਚੀ ਮੁੱਚੀ ਮੇਰੀ ਜ਼ਿੰਦਗੀ ਉਹਨੇ ਕੰਪਲੀਟ ਕੀਤੀ ਯਾਰ। ਉਹਦਾ ਦਿਲ ਘਬਰਾਇਆ। ਨਹੀਂ ਤੇਰੀ ਤੇ ਇਧਰੋਂ ਨਹੀਂ ਵੇਖਦੀ। ਤੁਹਾਡੀ ਆਦਰ ਵੀ ਇੱਧਰ ਉੱਧਰ। ਮੇਰੀ ਜ਼ਿੰਦਗੀ ਉਹਨੇ ਕੰਪਲੀਟ ਕੀਤੀ ਇਹ ਯਾਰ। ਮੇਰੀਆਂ ਤਾਂ ਸਾਰੀਆਂ ਹੀ ਆ ਬੇਗਮਾਂ, 60-70 ਹਜ਼ਾਰ ਮੇਰੀਆਂ ਬੇਗਮਾਂ ਹੀ। ਸਾਜੀ ਲੇਕਿਨ ਇਸ ਰਿਸ਼ਤੇ 'ਚ ਇੱਕ ਉਹ ਵਾਲਾ ਨਾ, ਮੈਂ ਅਕਸਰ ਜਾਣਾ ਨਾ ਸਾਜੀ, ਕਿੱਥੇ ਘਰ ਹੀ ਜਾਣਾ ਵਾ, ਹੋਰ ਮੈਂ ਕਿੱਥੇ ਜਾਣਾ। ਜਾਣਾ? ਮੈਂ ਜਾਣਾ ਉਸਤਾਦ ਜੀ, ਉਹ ਜਿਵੇਂ ਬੰਦਾ ਕਿ ਪੁਰਾਣੀਆਂ ਬੀਬੀਆਂ ਹੁੰਦੀਆਂ ਸੀ ਨਾ, ਦਰਵਾਜ਼ੇ 'ਚ ਖਲੋਤੀਆਂ ਤੇ ਇੰਤਜ਼ਾਰ ਕਰਨਗੀਆਂ। ਉਹ ਮਾਵਾਂ ਹੁੰਦੀਆਂ ਨੇ, ਇਹ ਮਾਵਾਂ ਦੇ ਬਾਰੇ ਚ ਆ ਫਿਰ ਕਿ ਪੁੱਤਰ ਰਾਤ ਦੇ 3 ਵਜੇ ਵੀ ਆਵੇ ਤੇ ਮਾਂ ਬੂਹੇ 'ਚ ਖੜੀ ਵੀ ਆਇਆ ਨਹੀਂ, ਕੀ ਹੋ ਗਿਆ? ਬੁੱਢੀਆਂ ਨਹੀਂ ਏਦਾਂ ਹੁੰਦੀਆਂ ਇਹਦੀ ਸਾਹਿਬ। ਬੁੱਢੀ ਦਰਵਾਜ਼ੇ 'ਚ ਖਲੋਂਦੀ ਆ ਉਸਤਾਦ ਜੀ, ਸਾਰਾ ਦਿਨ ਖਲੋਤੀ ਰਹਿੰਦੀ ਕਿ ਉਹਨਾਂ ਨੇ ਆਣਾ ਸ਼ਾਮ ਨੂੰ ਕਿਤੇ ਆਂਦਾ, ਉਹ ਸਾਰੀ ਇੰਨਾ ਵੇਟ ਕਰਦੀ ਆ। ਇਹ ਜਦੋਂ ਨਿਕਲਦਾ ਉਦੋਂ ਹੀ ਖਲੋ ਜਾਂਦੀ ਕਿ ਸ਼ਾਮ ਨੂੰ। ਬੁੱਢੀਆਂ ਨੇ ਉਸਤਾਦ ਜੀ, ਜਿਹੜਾ ਮਰਦ ਹੁੰਦਾ ਨਾ, ਇਹਦੀ ਨੇਚਰ ਹੋਰ ਹਿਸਾਬ ਦੀ ਹੁੰਦੀ ਹੈ। ਇਹ ਮੈਂਟਲੀ ਤੌਰ ਤੇ, ਦਿਮਾਗੀ ਤੌਰ ਤੇ ਕਦੀ ਆਪਣੇ ਆਪ ਨੂੰ ਇਹ ਬੁੱਢਾ ਜਾਂ ਉਮਰ ਜ਼ਿਆਦਾ ਨਹੀਂ ਸਮਝਦਾ। ਇਹ ਉਹੀ ਸਮਝਦਾ ਵਾ 45-50 ਸਾਲ ਦਾ ਹੋ ਕੇ ਵੀ, ਮੁੰਡਾ ਟੈਪ ਹੀ। ਮੁੰਡਾ ਟਾਈਪ ਹੀ ਸਮਝਦਾ ਵਾ। ਬੁੱਢੀਆਂ ਵਿਆਹ ਤੋਂ ਬਾਅਦ ਐਸਾ ਬੱਚਿਆਂ 'ਚ ਪੈ ਗਈਆਂ, ਘਰ 'ਚ ਸੱਸ ਸਹੁਰੇ 'ਚ ਪੈ ਗਏ ਨਾ, ਤੇ ਉਹ ਆਪਣੇ ਆਪ ਨੂੰ ਮਤਲਬ ਸਮਝਣ ਲੱਗ ਪੈਂਦੀਆਂ ਕਿ ਉਧਰੋਂ ਫਾਸਲਾ ਸ਼ੁਰੂ ਹੋ ਜਾਂਦਾ ਹੈ, ਇੱਕ ਸਪੇਸ ਸ਼ੁਰੂ ਹੋ ਜਾਂਦੀ ਹੈ ਕਿ ਉਹ ਉਹੀ ਚਾਹੁੰਦਾ ਕਿ ਮੇਰੀ ਬੁੱਢੀ ਅੱਜ ਵੀ ਮੈਂ ਆਵਾਂ, ਭਾਵੇਂ 4 ਬੱਚੇ ਨੇ, ਮੈਂ ਆਵਾਂ ਤੇ ਉਹ ਇੰਝ ਆਵੇ ਜਿਵੇਂ ਪਹਿਲੇ ਦਿਨ ਮੈਂ ਆਪਣੀ ਬੁੱਢੀ ਵੇਖੀ। ਅੱਲਾਹ ਉਹ ਬੁੱਢੀਆਂ ਉਹ ਕੰਮ ਛੱਡ ਦਿੰਦੀਆਂ, ਬਹਾਰ ਸਿੰਗਾਰ ਬਣਨਾ ਸਜਣਾ ਛੱਡ ਦਿੰਦੀਆਂ। ਉਹ ਨਹੀਂ ਉਹ ਬੰਦਾ ਜਿਹੜਾ ਉਹ ਅੰਦਰੋਂ ਉਹਦੀ ਬਗੈਰਤੀ ਨਰਮ ਨਹੀਂ ਹੁੰਦੀ ਜ਼ਰਾ ਵੀ। ਉਸਤਾਦ ਨਹੀਂ ਜੀ ਤੇ ਬੰਦਾ ਕਿਉਂ ਜਿਹੜਾ ਨਾ ਉਹ ਨਹੀਂ, ਯਾਰ ਬੰਦਾ ਕਿਉਂ ਨਹੀਂ, ਸੌਰੀ ਫੈਸਲ ਸਾਹਿਬ ਇੱਕ ਮਾਦਰ, ਬੰਦਾ ਕਿਉਂ ਨਹੀਂ ਸਾਜ ਸਮਝ, ਮੈਂ ਤੁਹਾਨੂੰ ਓਏ ਦੱਸਦਾ ਸਾਡਾ ਲਾਣਾ ਤਾਂ ਬੰਦਿਆਂ ਤੇ ਫਿਰ ਤੂੰ ਆਪਣੀ ਓਏ ਮੈਂ ਤੈਨੂੰ ਕੀ ਕਿਹਾ, ਓਏ ਬਗੈਰਤੀ ਕਰਦੇ ਆ, ਇੱਕ ਦੂਜੇ ਦੇ ਮਾਰ। ਬਗੈਰਤੀ ਪਤਾ ਕਿਹੜੇ, ਮੈਂ ਹੁਣ ਅੱਲਾ ਮਾਫੀ ਦੇਵੇ, ਜਿਹੜਾ ਕਰਦਾ ਆਪੀ ਉਹਦੇ ਤੇ ਪੈਣੀ ਹੈ, ਠੀਕ ਹੈ ਨਾ। ਇਹ ਬਗੈਰਤੀ ਕਰਦੇ ਨੇ ਕਈ ਜਣੇ, ਸਿਰਫ ਦੂਸਰੀ ਨੂੰ ਭੁਲਾ ਕੀ ਕਹਿੰਦੇ ਨੇ, ਮੈਂ ਤਾਂ ਘਰ ਸਿਰਫ ਸੌਣ ਹੀ ਜਾਂਦਾ ਭਾਈ, ਖਰਚੇ ਤੱਕ ਮਹਦੂਦ ਰੱਖਿਆ ਵਾ, ਬਸ ਹੋਰ ਕੁਝ ਵੀ ਨਹੀਂ। ਬੱਚਿਆਂ ਦੀ ਖਾਤਰ ਇਹ ਇੰਜ ਦੀ ਖੁਦਾ ਦੀ ਕਸਮ ਬੀਨ ਸੁਣਾਉਂਦੇ, ਬੰਦਾ ਕਹਿੰਦਾ ਕਿ ਬੰਦਾ ਉਹਦੇ ਨਾਲ ਬਸ ਜਾਏ ਯਾਰ। ਇੱਕ ਗੱਲ ਹੋਰ ਵੀ ਆ, ਹੁਣ ਦਾ ਜਿਹੜਾ ਹਿਸਾਬ ਕਿਤਾਬ ਹੈ ਨਾ, ਹੁਣ ਅਗਰ ਕਿਸੇ ਲੜਕੀ ਨੂੰ ਕੋਈ ਪਸੰਦ ਆ ਜਾਂਦਾ ਨਾ ਮਰਦ, ਤੇ ਉਹ ਇਸ ਚੀਜ਼ ਨੂੰ ਬਹੁਤ ਜ਼ਿਆਦਾ ਦਿਮਾਗ ਤੇ ਲੈਂਦੀ ਆ ਕਿ ਪਹਿਲੇ ਵੀ ਸ਼ਾਦੀशुदा, ਹੁਣ ਸੈਟਅਪ ਹੋਰ ਹੋ ਗਿਆ ਅੱਜ ਦੇ ਦੌਰ 'ਚ। ਜੀ ਸਰ, ਉਤੋਂ ਆਪਣੀ ਜਿਹੜੀ ਓਰੀਜਨਲ ਵਾਈਫ ਉਹਦੀਆਂ ਬਦਖੋਈਆਂ ਹੀ ਕਰਨਗੇ ਯਾਰ, ਐਡੀ ਅੱਛੀ ਵਾਈਫ ਯਾਰ ਉਹ ਕਿਹੜੀ ਗੱਲ ਕਰਦੇ ਆਪਾਂ, ਜਾਣਦਾ ਨਹੀਂ ਪਿਆ ਯਾਰ ਉਹ ਤੈਨੂੰ ਪਤਾ ਹੀ ਨਹੀਂ। ਇੰਜ ਦੀਆਂ ਬੀਨਾਂ ਸੁਣਾਉਂਦੇ, ਮੇਰੀ ਜ਼ਿੰਦਗੀ ਜ਼ਾਬ ਚ ਕਰਦੀ, ਮੈਂ ਤਾਂ ਸਿਰਫ ਸੋੜ ਜਾਂਦਾ ਘਰ ਕੁਝ ਦੀ। ਮੈਂ ਕੀ ਗੱਲ ਕੀ ਪਰੇਸ਼ਾਨ ਨਹੀਂ, ਕਈ ਗੱਲਾਂ ਨਾ ਦੱਸਣ ਵਾਲੀਆਂ ਨਹੀਂ ਹੁੰਦੀਆਂ, ਬਸ ਕਈਆਂ ਨੂੰ ਖਾਵਨ ਚੰਗੇ ਮਿਲ ਗਏ, ਕਈਆਂ ਨੂੰ ਬੁੱਢੀ ਚੰਗੇ ਮਿਲ ਗਏ। ਇਹ ਬੀਨ ਆ ਬੰਦਿਆਂ ਦੀ, ਇੰਜ ਦੀ ਗਰਾਊਂਡ ਬਣਾਉਂਦੇ ਸਾਡੇ ਨਾ ਮਹੱਲੇ ਇੱਕ ਬੀਬੀ ਦੀ ਸ਼ਾਦੀ ਹੋ ਗਈ, ਉਹ ਆ ਗਈ, ਉਧਰ ਦੀ ਗੱਲ ਕਰਨੇ। ਹਲੋ ਬਾਕੀ ਉਹ ਬੰਦਾ ਮਜ਼ਦੂਰ ਆ ਵਿਚਾਰਾ, ਤੇ ਪਸੀਨੇ ਨਾਲ ਲੱਤ-ਪੱਤ ਹੁੰਦਾ ਜਦੋਂ ਆਪਣੇ ਘਰ ਆਂਦਾ, ਆਇਆ ਇੰਨਾ ਕੋ ਸਮੈਲ ਹੁੰਦੀ ਹੈ ਕਿ ਤੁਸੀਂ ਕੋਲ ਨਹੀਂ ਖਲੋ ਸਕਦੇ। ਤੇ ਉਹ ਬੀਬੀ ਉਹ ਕਿਤੇ ਨੇ ਪੁੱਛਿਆ ਉਹਦੀ ਗਲੀ ਦੇ ਵਿੱਚ ਵੀ ਤੇਰੇ ਬੰਦੇ ਕੋਲੋਂ ਸਪੈਸੀਫਿਕ ਸਮੈਲ ਨਹੀਂ ਹੁੰਦੀ ਜਿਹੜੀ ਬੰਦੇ ਦੇ ਅਜੀਬ ਜੀ ਖੱਟੀ, ਉਹ ਤੇਰੇ ਕੋਲ ਬੰਦੇ ਕੋਲ ਆਉਂਦੀ ਤੇ ਤੂੰ ਉਹਦੇ ਤੋਂ ਤੈਨੂੰ ਕਿਰਾਇਤ ਨਹੀਂ ਆਉਂਦੀ? ਉਸਤਾਦ ਜੀ ਉਹਨੇ ਕਿਹਾ, ਕਹਿੰਦੀ ਮੈਨੂੰ ਇਹਦੇ ਨਾਲ ਦਾ ਸੋਹਣਾ ਕਾਇਨਾਤ ਚ ਕੋਈ ਓਏ ਆਇਆ ਸਲੂਟ ਹੈ ਯਾਰ। ਯਾਰ ਇਹ ਮੁਹੱਬਤ ਜਿਹੜੀ ਉਸਤਾਦ ਜੀ ਹੈ ਜਿਹੜੀ ਨਾ, ਉਹ ਨਹੀਂ ਹੈ, ਇਹਨੂੰ ਰੂਹਾਨੀਅਤ ਜਿਹੜੀ ਮੈਂ ਕਹਿਣ ਡਿਆ ਭਾਈ ਫੈਸਲ ਚੋਂ ਵੀ ਇੰਜ ਕਰਕੇ ਪਸੀਨੇ ਦੀ ਸਮੈਲ ਆਈ। ਮੈਂ ਕਿਹਾ ਭਾਬੀ ਤੁਹਾਨੂੰ ਕਿਰਾਇਆ ਤਾਂ ਨਹੀਂ ਆਉਂਦੀ? ਕਹਿੰਦੀ ਬਸ ਭਾਜੀ ਕੀ ਕਰਾਂ, ਅੱਬੂ ਨੂੰ 2 ਲੱਖ ਦੇਣਾ ਫਸੀ ਹੋਈ ਆ। ਅੱਬੂ ਨੇ 2 ਲੱਖ ਜਵਾਈ ਦਾ ਦੇਣਾ ਤੇ ਉਹ ਮੈਂ ਭੁਗਤਣ ਨਹੀਂ। ਸਾਥੀ ਇੱਦਾਂ ਹੀ ਥੱਲੇ ਲਾ ਕੇ ਤਾਬੇਦਾਰ ਬਣਾਈ। ਉਹਨੇ ਕਿਹਾ ਤੇਰੇ ਕਿਰਾਇਆ ਤਾਂ ਨਹੀਂ ਆਉਂਦੀ, ਕਹਿੰਦੇ ਭਰਾ ਦਿਮਾਗ ਹੀ ਮਰ ਗਿਆ ਹੁਣ। ਕਹਿੰਦੀ ਸ਼ੁਰੂ ਚ 4 ਦਿਨ ਆਈ ਹੈ, ਹੁਣ ਤਾਂ ਮੇਰੀ ਬੋਲ ਹੀ ਸੈਂਸ ਹੀ ਜਾਂਦੀ ਨਹੀਂ। ਨਹੀਂ ਯਾਰ, ਗੱਲ ਇਹੀ ਉਸਤਾਦ ਜੀ, ਜੋ ਤੁਸੀਂ ਬਾਹਰ ਯਾਰ ਜਿੰਨੀ ਸਟਰਗਲ ਕਰਦੇ ਹੋ ਨਾ, ਕਿ ਯਾਰ ਇੱਧਰ ਸੈਟਿੰਗ ਹੋ ਜੇ, ਇੱਧਰ ਹੋ ਜੇ, ਇੱਧਰ ਯਾਰ, ਉਹ ਸਾਰੀਆਂ ਸੈਟਿੰਗਾਂ ਆਪਣੀ ਵਾਈਫ ਦੇ ਨਾਲ ਕਰੋ ਯਾਰ। ਚਲੋ ਓਕੇ ਕਰੋ ਡਨ। ਸਾਜੀ ਦੁਨੀਆ ਤੇ
ਰੱਖ ਵਕੀਰਾ ਮੁਖਾਲਫੀਨ ਦੀ ਤਾਦਾਦ ਈਵਨ ਤੁਹਾਡਾ ਭੈਣ ਭਰਾ ਵੀ ਆ ਰਹੀ ਹੈ ਚਾਹੇ यूसुफ से सदा ਆਹਾ ਦੋਸਤ ਜਾਂ ਜ਼ਿਆਦਾ ਹੈ ਔਰ ਭਾਈ ਬਹੁਤ। ਉਸਤਾਦ ਜੀ ਗੱਲ ਹੈ ਕਿ ਭਰਾ ਵੀ ਕਦੀ ਜਿਹੜੇ ਨਾ ਸਾਥ ਛੱਡ ਦਿੰਦੇ ਔਰ ਮੁਖਾਲਫ ਹਸਦ ਕਰਨ ਲੱਗ ਪੈਂਦੇ। ਐਦਾਂ ਹੀ ਇੰਜ ਹੀ ਕਹਿੰਦੇ ਸੀ ਪਹਿਲੇ ਭਾਈ ਭੈਣ ਭਰਾ ਹੀ ਹੁੰਦੇ ਨੇ। ਮਾਂ ਪਿਓ ਸਾਰਾ। ਔਰਤ ਇੱਕ ਵਾਹਦ ਬੀਵੀ ਆ ਜਿਹੜੀ ਤੁਹਾਡੀ ਤਰੱਕੀ ਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ਾਨਾ ਬਸ਼ਾਨਾ ਔਰ ਤੁਹਾਡੀ ਤਰੱਕੀ 'ਚ ਖੁਸ਼ ਹੁੰਦੀ। ਹਾਂ ਸਾਜੀ ਵੈਸੇ ਔਰਤਾਂ ਸ਼ਹਿਜ਼ਾਦੀਆਂ ਹੁੰਦੀਆਂ ਨੇ ਬੀਵੀਆਂ ਹਾਂ ਯਾਰ ਨੇਚਰ 'ਚ ਰੱਬ ਨੇ ਫਰਕ ਰੱਖਿਆ ਨਾ, ਉਸ ਫਰਕ ਨੂੰ ਸਮਝ ਕੇ ਦੋਵੇਂ ਚੱਲਣ ਤੇ ਜੰਨਤ ਵਰਗੀ ਜ਼ਿੰਦਗੀ ਗੁਜ਼ਰੇਗੀ। ਸਹੀ ਕਰਦੇ ਨਾ ਔਰ ਉਸਤਾਦ ਜੀ ਹਾਂ ਮਰਦ ਦੀ ਨੇਚਰ ਹੋ ਰਾ, ਔਰਤ ਦੀ ਨੇਚਰ ਹੋ ਰਾ। ਬੁੱਢੀ ਨੂੰ ਚਾਹੀਦਾ ਵਾ ਆਪਣੀ ਅਕਲ ਨੂੰ ਬੰਦੇ ਦੀ ਅਕਲ ਦੇ ਤਾਬੇ ਕਰ ਦੇਵੇ। ਉਹ ਯੈਸ ਹੋ ਜਾਏਗਾ ਉਸਤਾਦ ਜੀ। ਬੰਦਾ ਹੋਰ ਹਿਸਾਬ ਨਾਲ ਬੜੇ ਐਸੇ ਮੈਂ ਦੇਖੇ ਨੇ ਕਿ ਬੰਦਾ ਫੁੱਲ ਹਾਨੋ ਆ ਦਿਮਾਗ ਦਾ ਹਾਂਜੀ ਤੇ ਬੁੱਢੀ ਜ਼ਹੀਨ ਆ, ਪੜ੍ਹੀ ਲਿਖੀ ਆ, ਸਮਝ ਬੂਝ ਆ, ਅਕਲ ਤੇ ਬੰਦੇ ਨੂੰ ਪਤਾ ਹੀ ਕੋਈ ਨਹੀਂ, ਬੰਦਾ ਟੋਟਲ ਅਕਲੋਂ ਪੈਦਲ ਆ। ਹੁਣ ਉਸ ਬੁੱਢੀ ਦਾ ਇਹ ਫਰਜ਼ ਸਿਰਫ ਬਣਦਾ ਹੈ ਕਿ ਉਹ ਆਪਣਾ ਜਿਸ ਅਹੁਦੇ ਤੇ ਫਾਇਜ਼ ਆ ਬੀਵੀ ਦੇ ਉਹਨੂੰ ਡਿਸਟਰਬ ਨਾ ਕਰੇ ਕੱਲ ਨੂੰ ਰੱਬ ਦੀ ਅਦਾਲਤ 'ਚ। ਸਹੀ ਬਾਤ। ਲੇਕਿਨ ਉਹ ਇਹ ਤੇ ਕਰ ਸਕਦੀ ਕਿ ਤੁਸੀਂ ਇਦਾਂ ਕਰੋ, ਤੁਸੀਂ ਇਦਾਂ ਕਰੋ, ਤੁਸੀਂ ਇਹ ਕੰਮ ਕਰ ਲਓ, ਤੁਸੀਂ ਇਦਾਂ ਕੋ ਕਰਦੇ, ਤੁਸੀਂ ਇਦਾਂ ਕੋ ਕਰਦੇ। ਹੁਣ ਕਈ ਬੰਦੇ ਐਸੇ ਨੇ 50 60 ਸਾਲ ਬੁੱਢੀ ਨੂੰ ਇਹ ਨਹੀਂ ਪਤਾ ਹੁੰਦਾ ਇਹ ਪਤਾ ਹੁੰਦਾ ਮੇਰਾ ਬੰਦਾ ਇਹ ਕੰਮ ਕਰਦਾ, ਇਹ ਨਹੀਂ ਪਤਾ ਹੁੰਦਾ ਇਹਨੇ ਕਿਹਦੇ ਕੋਲ ਲੈਣੇ ਆ, ਇਹਦੀ ਪਾਰਟੀ ਜਿਹੜੇ ਲਾਹੌਰੇ ਮਾਲ ਦਿੰਦਾ ਉਸ ਬੰਦੇ ਦਾ ਆਹ ਨਾਮ ਆ, ਇਹ ਇੰਨੇ ਪੈਸੇ ਨੇ ਅੱਜ ਵਟੇ ਆ, ਇੰਨੀ ਇਹਨੂੰ ਬਚਤ ਹੋਈ। ਉਹ ਦੱਸਦੇ ਹੀ ਨਹੀਂ ਬੰਦੇ ਜਿਹੜੇ ਸਹੀ ਮਰਦ ਹੁੰਦੇ। ਕਈ ਐਸੇ ਬੰਦੇ ਆ ਬੁੱਢੀਆਂ ਨੂੰ ਇਹ ਵੀ ਪਤਾ ਹੁੰਦਾ ਕਿ ਲਾਹੌਰ ਜਿਹੜਾ ਉਹ ਸ਼ਹਿਜ਼ਾਦ ਕੋਲ ਲੈਂਦੇ ਸੀ ਪੈਸੇ ਤੁਸੀਂ, ਉਹਨਾਂ ਨੇ ਇਹ ਚੀਜ਼ ਦੱਸਣੀ। ਸਹੀ ਗੱਲ। ਹਰ ਚੀਜ਼ ਉਹ ਇਹ ਵੀ ਰੌਲਾ ਹੁੰਦਾ। ਲੇਕਿਨ ਹਰ ਕੈਟਾਗਰੀ ਦੇ ਮਰਦ ਹੁੰਦੇ, ਹਰ ਕੈਟਾਗਰੀ ਨਹੀਂ ਉਸਤਾਦ ਜੀ ਡਿਸਕਸ ਕਰਨਾ ਨਹੀਂ ਚਾਹੀਦਾ ਸਾਰਾ ਕੁਝ। ਨਹੀਂ ਉਸਤਾਦ ਜੀ ਪਤਾ ਕੀ ਔਰਤ ਦਾ ਕਿਉਂਕਿ ਤੁਸੀਂ ਸਾਰਾ ਕੁਝ ਡਿਸਕਸ ਕਰ ਲਿਆ ਆਪਣਾ ਜੋ ਤੁਸੀਂ ਕਰਦੇ ਹੋ ਤੇ ਉਹਨੇ ਜੇ ਕੱਲ ਨੂੰ ਕਰ ਦਿੱਤਾ ਆਪਣਾ ਡਿਸਕਸ ਧੜਨਾ ਤੇ ਤੁਸੀਂ ਤੇ ਕੰਮ ਤੋਂ ਵੀ ਗਏ। ਨਸ ਪੜ ਜੂਗੀ ਤੇਰੀ, ਤੂੰ ਉਹਨੂੰ ਕਹਿ ਦੱਸ ਉਸਤਾਦ ਜੀ ਗੱਲ ਏ ਤੇਰਾ ਕੰਮ ਬਣਦਾ ਉਹਨੂੰ ਜਾ ਕੇ ਇਸ ਤੋਂ ਬਿਲਕੁਲ ਆਦਤ ਨਾ ਪਾਓ ਕਿ ਵੀ ਜੋ ਮੇਰੀ ਜ਼ਿੰਦਗੀ 'ਚ ਚੱਲਦਾ ਮੈਂ ਦੱਸਦਾ, ਜੋ ਤੇਰੀ ਜ਼ਿੰਦਗੀ 'ਚ ਚੱਲਦਾ ਤੂੰ ਵੀ ਦੱਸ। ਨਹੀਂ ਮੈਂ ਨਸ ਬਚਾਉਣੀ ਮੈਂ ਦੱਸਦਾ ਹੁਣ ਭਲਾ ਜ਼ਿੰਦਗੀ 'ਚ ਨਹੀਂ। ਹਾਂ ਤੂੰ ਉਹਨੂੰ ਕਹਿ ਨਾ ਮੇਰੇ ਮਾਮਲੇ 'ਚ ਬੋਲਣਾ ਮੈਂ ਤੇਰੇ ਮਾਮਲੇ 'ਚ ਬੋਲਾਂਗਾ ਬਸ। ਫੈਸਲ ਸਾਹਿਬ ਬਹੁਤ ਵੱਡੇ ਉਸਤਾਦ ਜੀ ਇੱਕ ਅਫਲਾਤੂਨ ਦਾ ਇੱਕ ਸੇਜ ਹੈ, कहते कि बीवी शौहर की ताकत होती है। ਆਇਆ उस्ताद जी बड़ी बड़ी ਵੱਡੀ ਪਰੇਸ਼ਾਨੀ ਆਈ ਵੀਰ ਤੇ, ਬੜੀ ਬੜੀ ਟੈਨਸ਼ਨ ਕਿਹਦੇ ਤੇ? ਮੇਰੇ ਤੇ। ਕਿਹੜੀ? ਤੂੰ ਕਿੱਥੇ ਪਰੇਸ਼ਾਨੀ ਵੇਖੀ ਹਾਲੇ? ਉਸਤਾਦ ਜੀ ਤੇਰੀ ਜ਼ਿੰਦਗੀ 'ਚ ਕਿਹੜੀ ਪਰੇਸ਼ਾਨੀ? ਨਹੀਂ ਇਹ ਨਾ ਗੱਲ ਕਰੋ। ਗਰੀਬ ਇਨਸਾਨ ਦੇ ਲੈਵਲ ਯਾਰ ਗਰੀਬ ਛੋਟੀ ਟੈਨਸ਼ਨ ਵੀ ਬੜੀ ਵੱਡੀ ਟੈਨਸ਼ਨ। ਕਿੰਨੇ ਸਾਲ ਹੋ ਗਏ ਤੇਰੇ ਵਿਆਹ ਨੂੰ? ਮੇਰੇ ਮਾਸ਼ਾਅੱਲਾ 10 ਸਾਲ ਹੋ ਚੁੱਕੇ। 10 ਸਾਲ ਹੋ ਗਏ? 6 ਸਾਲ ਤੈਨੂੰ ਮੇਰੇ ਕੋਲ ਆਇਆ ਹੋ ਗਏ। ਹਾਂਜੀ। ਉਸ ਤੋਂ ਪਹਿਲੇ ਕਿੰਨੀ ਕਿ ਜ਼ਿੰਦਗੀ ਤੂੰ ਕਿੱਚ ਬੱਜੀ ਤੋਂ ਬੱਜੀ ਕਿੱਚ ਕੋਈ ਕਹਿੰਦੀ ਹੈ? ਜਦੋਂ ਦਾ ਤੂੰ 6 ਸਾਲ ਦਾ ਆਇਆ ਅੱਲਾ ਦਾ ਸ਼ੁਕਰ ਆ, ਮਾੜਾ ਚੰਗਾ ਪੂਰਾ ਕਰੋਨਾ ਲੰਘਿਆ 2.5 ਸਾਲ ਦਾ, ਉਸ ਤੋਂ ਬਾਅਦ 3 ਸਾਲ ਇਸ ਦਫ਼ਤਰ ਸਾਨੂੰ ਆਇਆ ਹੋ ਗਏ। ਜਦੋਂ ਤੂੰ ਮੇਰੇ ਕੋਲ ਆਇਆ ਉਸ ਤੋਂ 3-4 ਸਾਲ ਪਹਿਲੇ ਤੇਰਾ ਵਿਆਹ ਆਇਆ ਉਹ ਹਾਂ ਤੇ ਕਿੰਨੀ ਕੁ ਤੂੰ ਕੱਜ ਕਾ ਪਾ ਕੱਜ ਕਾ ਕਰ ਲਈ ਭਾਜੀ ਗੱਲ ਬੇਸਿਕਲੀ ਚੱਲ ਬਣ ਜਾ ਦਸਤੀ ਆ ਗਿਆ ਤੂੰ। ਉਸਤਾਦ ਜੀ ਅੱਛਾ ਸਾਡੀਆਂ ਟੈਨਸ਼ਨਾਂ ਨਹੀਂ ਹੈਗੀਆਂ। ਨਹੀਂ ਟੈਨਸ਼ਨ ਉਨੀ ਦੇਰ ਵੱਡੀ ਹੁੰਦੀ ਜਿੰਨੀ ਦੇਰ ਉਸ ਤੋਂ ਵੱਡੀ ਨਹੀਂ ਆਉਂਦੀ, ਉਨੀ ਦੇਰ ਵੱਡੀ ਟੈਨਸ਼ਨ। ਗੱਲ ਸੁਣਨ ਮੇਰਾ ਦੋ ਵੀਰ ਹੈ, ਮੈਂ ਸੱਚੀ ਮੁੱਚੀ ਉਸਤਾਦ ਜੀ ਭਰਜਾਈ ਥੋੜੀ ਜੀ ਮਾਸ਼ਾਅੱਲਾ ਹਾਈਟ ਵੀ, ਮੈਂ ਨਾ ਫਰੀਦ ਦੀ ਵਾਈਫ ਵੱਲੋਂ ਮੈਂ ਕਸਮ ਵਾਲੀ ਗੱਲ ਵਾ ਥੋੜਾ ਜਿਹਾ ਮੈਸੇਜ ਦਾਂਗਾ ਉਹਨੂੰ ਉਸਤਾਦ ਜੀ ਤੁਹਾਡੀ ਯਾਦ ਨਾ ਕਿ ਭਾਬੀ ਮਰਦ ਨੂੰ ਮਾਰਨਾ ਇੰਜ ਹੀ ਜਿਵੇਂ ਤਲਵਾਰ ਨੂੰ ਮਾਰਨਾ। ਮੈਂ ਤੁਹਾਨੂੰ ਨਾ ਯਾਰ ਨਹੀਂ ਆ ਸਾਰੇ ਯਾਰ ਵੇਖਣਾ ਮਰਦ ਨੂੰ ਮਾਰਨਾ ਕਾਹਦੀ ਤੁਹਾਡੀ ਔਰਤਾਨਗੀ ਹੈ ਯਾਰ ਔਰਤਾਂ ਆ ਗਈ ਔਰਤਾਨਗੀ ਨਾ ਯਾਰ ਯਾਰ ਨਹੀਂ ਫਰੀਦ ਲੈ ਕਹਿੰਦਾ ਇਹ ਕਾਹਦੀ ਔਰਤਾਨਗੀ ਹੈ? ਮਰਦਾਨਗੀ ਤੇ ਔਰਤਾਨਗੀ ਨਹੀਂ ਯਾਰ ਸਾਜੀ ਮੈਂ ਮੁਸ਼ਾਇਰੇ ਐਸਾ ਨਾ ਕਰਿਆ ਕਰ। ਪਤਾ ਕੀ ਗੱਲ ਆ ਤੇਰੀ ਤੇਰੀ? ਕਸਮ ਹੀ ਬਾਹਰ ਦੀ ਭਾਬੀ ਕਸਮ ਵਾਲੀ ਗੱਲ ਜੇ ਮੈਂ ਵੀ ਯਾਰ ਹੈ ਕਿਹੜੀ ਗੱਲ ਕਰਨਾ। ਦੇਖ ਲੈ ਮੇਰੀ ਗੱਲ ਸੁਣ, ਜਦੋਂ ਅਸੀਂ 3 ਜਣੇ ਚੁੱਪ ਬੈਠੇ ਆ ਤੂੰ ਵੀ ਚੁੱਪ ਬਹਿ ਜਾ। ਨਾਲੇ ਉਸਤਾਦ ਜੀ ਸਾਡੇ ਫੈਮਿਲੀ ਹੈ, ਵੀ ਫੈਮਿਲੀ ਹੈ ਸਾਡੀ, ਇਹਨਾਂ ਕੋ ਕਿਹੜੀ ਗੱਲ ਸਾਡੀ ਲੁਕੀ ਹੈ ਦੱਸੋ ਨਾ। ਐ ਲੁਕੀ ਸੀ ਤੇ ਭਰਾਵਾ ਕਈ ਗੱਲਾਂ ਨਹੀਂ ਕਰੀਦੀਆਂ। ਮੈਂ ਐਡੀ ਵੱਡੀ ਟੈਨਸ਼ਨ ਲੈ ਕੇ ਬੈਠਾ ਨਾ, ਫੈਸਲਾ ਸਾਹਿਬ ਵੱਡੀ ਤੋਂ ਵੱਡੀ। ਉਹ ਯਾਰ ਤੇ ਬੀਵੀ ਆ ਟੈਨਸ਼ਨ ਕਹਿਣ ਡਿਆ। ਮੈਂ ਗੱਲ ਕੀਤੀ ਇਹਨਾਂ ਨੂੰ ਕਿ ਕੀ ਟੈਨਸ਼ਨ ਹੈ, ਮੈਂ ਕੁਛ ਨਹੀਂ ਯਾਰ। ਇਹ 2 ਦਿਨ ਵਾਰੀ ਹੁੰਦਾ ਨਾ ਮਰਵਤਨ ਬੰਦਾ ਆਹੋ ਤੀਸਰੀ ਵਾਰ ਉਹਨੇ ਇੱਥੋਂ ਫੜ ਕੇ ਕੀ ਗੱਲ ਆ ਕੀ ਤਕਲੀਫ ਆ ਜੀ ਤੈਨੂੰ। ਫਿਰ ਮੈਂ ਕਿਹਾ ਵੀ ਉਹ ਰੌਲਾ ਇੱਕ ਬਣਿਆ ਤੇ ਉਹਨੇ ਕਿਹਾ ਇੰਨੀ ਕੁ ਗੱਲ ਸੀ ਉਹ ਬੜੀ ਤੁਸੀਂ ਉਹਨੇ ਫੋਨ ਕੀਤਾ ਪਤਾ ਨਹੀਂ ਕਿੱਥੇ ਮੇਰੇ ਲੋਕ ਕੋਈ ਖਾਲੀ ਹੋ ਗਿਆ
ਉਹ ਲੋਕਾਂ ਹੀ ਖਾਲੀ ਹੋ ਗਿਆ ਯਾਰ ਬੰਦੇ 50 ਉਹ ਮੇਰੀ ਉਹ ਸ਼ੌਕਾ ਆਪਣੇ ਬੁੱਢੀ ਆ। ਪੈਰੀ ਪੇ ਸਾਰੇ ਯਾਰ तुम्हें बताया नहीं तुम्हें ਨਹੀਂ ਸਾਜੀ ਉਹਨੇ ਸਿਰਫ ਇਹਨਾਂ ਉਹਨੇ ਕਿਹਾ ਕਾਹਦੀ ਇੰਨੀ ਟੈਨਸ਼ਨ ਹਾਂ ਟੈਨਸ਼ਨ ਬਸ ਅੱਛਾ ਉਹ ਗੱਲ ਕਰਦੇ ਨਾਲ ਸਾਜੀ ਰੰਜ ਖਤਮ ਟੈਨਸ਼ਨ ਹਾਂ ਮਹੱਲੇ ਨੂੰ ਰਘੂ ਬਾਈ ਕਹਿੰਦੇ ਸਾਥ ਰਘੂਬਾਜੀ ਰਘੂ ਬਾਜੀ ਹਾਂ ਰਗੀ ਬਾਜੀ ਸਾਥ ਉਸਤਾਦ ਜੀ ਬੜਾ ਸਾਥ ਹੁੰਦਾ ਹੈ ਸਹੀ ਗੱਲ ਆ। ਇਹ ਤਾਕਤ ਉਹਨਾਂ ਨੇ ਕਿਹਾ ਅਫਲਾਤੂਨ ਨੇ ਕਿਹਾ ਕਿ ਬੀਵੀ ਸ਼ੋਹਰ ਦੀ ਤਾਕਤ ਹੈ ਇਸ ਤਰ੍ਹਾਂ ਤਾਕਤ ਵਾ ਓਏ ਅਫਲਾ ਯਾਰ ਦੋਵੇਂ ਹੀ ਇਦਾਂ ਨੇ ਯਾਰ ਇਹ ਸਾਰੀਆਂ ਗੱਲਾਂ ਕਿਸੇ ਹਾਂ ਘਰ ਦੇ ਵਿੱਚ ਸੱਚ ਸਾਬਤ ਹੋਣਗੀਆਂ ਕਿਸੇ ਘਰ 'ਚ ਝੂਠੀਆਂ ਹਰ ਘਰ ਦਾ ਆਪਣਾ ਆਪਣਾ ਬੇਸਿਕਲੀ ਇਹ ਹੈ ਕਿ ਔਰਤ ਦੀ ਇੱਕ ਆਪਣੀ ਨੇਚਰ ਹੁੰਦੀ ਬਸ I think- ਉਸ ਨੇਚਰ ਨੂੰ ਸਮਝ ਲਓ ਲੇਕਿਨ ਸਾਜੀ ਸੱਸੋ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਜਦੋਂ ਮੈਂ ਗੁੱਸੇ 'ਚ ਹੋਣਾ ਤੂੰ ਚੁੱਪ ਕਰ ਜਾਣਾ ਜਦੋਂ ਤੂੰ ਗੁੱਸੇ 'ਚ ਹੋਈ ਤੇ ਮੈਂ ਚੁੱਪ ਕਰ ਸਭ ਤੋਂ ਅੱਛੀ ਹਾਂਡੀ ਯਾਨੀ ਜਿੰਨੀਆਂ ਉਹਨੂੰ ਚੀਜ਼ਾਂ ਪਕਾਉਣੀਆਂ ਹੁੰਦੀਆਂ ਨੇ ਕਿਹੜੀ ਇੱਕ ਖਾਣਾ ਐਸਾ ਜਿਹੜਾ ਉਹ ਸਭ ਤੋਂ ਮਜ਼ੇਦਾਰ ਬਣਾਉਂਦੀ ਹੈ ਕੋਈ ਸਬਜ਼ੀ ਗੋਸ਼ਤ ਜਾਂ ਕੋਈ ਵੀ ਇੱਕ ਆਈਟਮ ਮੈਂ ਦੱਸਾਂ ਠਹਿਰ ਜਾ ਤੂੰ ਕੋ ਦੱਸ ਨਹੀਂ ਉਹ ਸਾਰੇ ਮਾਸ਼ਾਅੱਲਾ ਡੇਲੀ ਮੇਰੇ ਨਾਲ ਖਾਂਦੇ ਆ ਮੇਰੇ ਘਰੋਂ ਆਇਆ ਅੱਛਾ ਸਾਰਾ ਨਹੀਂ ਤੂੰ ਆਪਣੀ ਪਸੰਦ ਦੱਸਣੀ ਆਪਣੀ ਮੇਰੀ ਪਸੰਦ ਮੇਰੀ ਬੇਗਮ ਵਾਈਟ ਚਿਕਨ ਬਹੁਤ ਮਜ਼ੇਦਾਰ ਪਕਾਉਂਦੀ ਵਾਈਟ ਚਿਕਨ ਕਿਹੜਾ ਵਾਈਟ ਕੋਰਮਾ ਵਾਈਟ ਕੋਰਮਾ ਚਿਕਨ ਹੁੰਦਾ ਨਾ ਜਿਹੜਾ ਵਾਈਟ ਮਿਰਚ ਨਾਲ ਬਣਦਾ ਵਾ ਨਹੀਂ ਉਹ ਕਰੀਮ ਦੇ ਵਿੱਚ ਓਏ ਉਹ ਨਹੀਂ ਛੱਡ ਦੇ ਅੱਛਾ ਉਹ ਤੇ ਆਮ ਬੱਚੀ ਵੀ ਬਣਾ ਲੈਂਦੀ ਅੱਜ ਕੱਲ ਦੀ ਉਹ ਕਿਹੜਾ ਔਖਾ ਵਾ ਹਾਂਜੀ ਲਓ ਸਾਜੀ ਕਰੇਲੇ ਇਹ ਹੁੰਦੀ ਕਾਰੀਗਰ ਔਰਤ ਦੀ ਨਿਸ਼ਾਨੀ ਅੱਛਾ ਉਹ ਵਾਈਟ ਕੋਰ ਇਹਦਾ ਦੇ ਕਾਰੀਗਰ ਨਹੀਂ ਬੱਚੇ ਬਣਾ ਲੈਂਦੇ ਆ ਨਹੀਂ ਸਾਜੀ ਭਰੇ ਹੋਏ ਕਰੇਲੇ ਸਾਦਾ ਖਾਲੀ ਕੀਮਾ ਕਰੇਲੇ ਤੁਹਾਨੂੰ ਕਿਸੇ ਦਿਨ ਇਨਸ਼ਾਅੱਲਾ ਤਾਲਾ ਇਹ ਹੁੰਦੀ ਔਰਤ ਅੱਛਾ ਭਾਜੀ ਮੈਂ ਕਿਹਾ ਇਹ ਵਾਈਟ ਕੋਰਮਾ ਲੈ ਸਿਰਫ ਬੋਨਲੈਸ ਚਿਕਨ ਲੈ ਕੇ ਲੈ ਕਿਸੇ ਨੂੰ ਆਮ ਨੂੰ ਕਹਿ ਉਹਨੇ ਬਣਾ ਕੱਢਣਾ ਮੈਂ ਬਣਾ ਦੂੰਗਾ ਦਹੀਂ ਟਮਾਟਰ ਮਿਰਚਾਂ ਪਾ ਕੇ ਬੇਟਾ ਕਚਨਾਰ ਉਧਰ ਏਡੀ ਸੋਹਣੀ ਕਚਨਾਰ ਬਣਾ ਕੇ ਲਿਆ ਉਹਦਾ ਜ਼ਿਕਰ ਕਰ ਨਹੀਂ ਮੈਂ ਕਦੀ ਨਹੀਂ ਉਹ ਭਿੰਡੀ ਦਾ ਜ਼ਿਕਰ ਕਰ ਕੜੀ ਦਾ ਜ਼ਿਕਰ ਕਰ ਮੈਂ ਤੁਹਾਡੀ ਵਜ੍ਹਾ ਤੋਂ ਮੈਨੂੰ ਐਡੀ ਪਸੰਦ ਕਚਨਾਰ ਮੈਂ ਉਹਨੂੰ ਛੱਡ ਦਿੱਤਾ ਕਚਨਾਰ ਖਾਣ ਕਿਉਂ ਮੇਰੇ ਵਾਈਟ ਚਿਕਨ ਨੂੰ ਉਹਨਾਂ ਨੇ ਕੱਖ ਨਹੀਂ ਉਹ ਵਾਈਟ ਚਿਕਨ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਹਲੇ ਪਤਾ ਵਾ ਲੇਕਿਨ ਉਹ ਆਮ ਨਾਰਮਲ ਡਿਸ਼ ਉਹ ਹੈ ਯਾਰ ਕੁਝ ਵੀ ਨਹੀਂ ਉਹ ਜਿਹੜੇ ਨਾਰਮਲ ਹੋਟਲ ਨਹੀਂ ਨੁਕਰਾ ਚੁੱਕ ਉਹਨਾਂ ਨੇ ਪਕਾਦਾ ਭਾਜੀ ਆ ਵਾਈਟ ਚਿਕਨ ਚਲੋ ਅੱਛਾ ਜੀ ਤੁਹਾਡਾ ਕਰੇਲੇ ਸਪੈਸ਼ਲਿਸਟ ਹਾਂਜੀ ਕੋਈ ਵੱਡੀ ਆਈਟਮ ਦੱਸੂਗੇ ਨਹੀਂ ਪਿੰਡੀ ਹਾਂ ਇੱਕ ਚੀਜ਼ ਜਿਹੜੀ ਫਾਈਨਲ ਤੂੰ ਕਵੇਂ ਸਾਜੀ ਇਹ ਉਹ ਫਾਈਨਲ ਬਣਾਉਂਦੀ ਮੈਂ ਆਪਣੇ ਘਰੋਂ ਵੀ ਪਹਿਲੇ ਨਹੀਂ ਸੀ ਕਦੀ ਇਦਾਂ ਦੀ ਖਾਧੀ ਪਿੰਡੀ ਕੱਲੀ ਪਿੰਡੀ ਹਾਂਜੀ ਬਹੁਤਾ ਪਿਆਜ਼ ਪਾ ਕੇ ਆਹ ਨਹੀਂ ਤੇ ਰੁੱਲ ਜਾਏਗਾ ਬਹੁਤਾ ਪਿਆਜ਼ ਨਾ ਪਾਈ ਜਿੱਤੇ ਨੂੰ ਅੱਛਾ ਉਹੀ ਤੇ ਬੜੀ ਗੱਲ ਆ ਬਗੈਰ ਗੋਸ਼ਤ ਤੋਂ ਪਿਆਜ਼ ਤੇ ਭਿੰਡੀ ਪਕਾਉਣੀ ਕਿਆ ਕਹਿੰਦੇ ਪੌਨਵੀਂ ਹੋਣਵੀਂ ਅੱਛਾ ਕਿੰਨੇ ਦਾ ਮਟਨ ਕਿਲੋ ਗੋਸ਼ਤ ਆ 24 ਰੁਪਏ ਕਿਹੜਾ ਵਾ ਕਿੰਨੇ ਦਾ 4000 ਰੁਪਏ ਦਾ ਉਸਤਾਦ ਜੀ ਇੰਜ ਮੀਟ ਬਣਿਆ ਹੋਇਆ ਬੋਨ ਛੋਟੀ ਬੋਟੀ, ਹਾਂ। ਗੋਲ ਬੋਟੀ ਪੱਕਿਆ ਤੇ ਪਕਾਇਆ ਭਿੰਡੀ ਵੀ ਮਤਲਬ ਕੀ ਐਸੀ ਕਿਹੜਾ ਐਸਾ ਬਗੈਰਤੀ ਆ ਕਿੱਥੇ ਲੈ ਜਾਣੇ ਪੈਸੇ ਉਸਤਾਦ ਜੀ ਚਿਕਨ ਸਾਡੇ ਘਰ ਚ ਮਨਾ ਵਾ ਮਟਨ ਬੀਫ ਸਾਡੇ ਖਾਂਦਾ ਹੀ ਕੋਈ ਨਹੀਂ ਅਲਹਮਦੁਲਿਲਾ ਮਟਨ ਮੈਂ ਖਾਣਾ ਲੇਕਿਨ 4000 ਰੁਪਏ ਹੀ ਨਹੀਂ ਹੈਗਾ ਮਟਨ ਇਸ ਟਾਈਮ 3200 ਰੁਪਏ ਕਿਲੋ ਤੇ ਉਹ ਨਹੀਂ ਲੈਂਦਾ ਤੂੰ ਤੁਸੀਂ ਇੱਕ ਆਈਟਮ ਦੱਸਿਆ ਤੁਸੀਂ ਕਿ ਪਿੰਡੀ ਦੱਸ ਦਿਓ ਮਟਨ ਮੈਂ ਦੱਸਿਆ ਹੀ ਨਹੀਂ ਚਲੋ ਠੀਕ ਹਾਂਜੀ ਭਾਬੀ ਕਿਹੜਾ ਐਸਾ ਖਾਣਾ ਇੱਕ ਜਿਹੜਾ ਤੂੰ ਕਵੇਂ ਵੀ ਫਾਈਨਲ ਆ ਚਿਕਨ ਮਨਚੂਰੀਅਨ ਤੇ ਚਿਕਨ ਫਰਾਈਡ ਰਾਈਸ ਇੱਕ Chicken manchurian. ਨਹੀਂ ਹਾਂਡੀ ਟੈਪ ਚਿਕਨ ਮਨਚੂਰੀਅਨ ਤੇ ਚਿਕਨ ਫਰਾਈਡ ਰਾਈਸ ਤੇ ਨਾਲ ਰਾਇਤਾ ਸਲਾਦ ਇੱਧਰ ਤੇ ਪਰ ਜਾਏਗੀ ਤੇ ਚੈਨਲ ਤੋਂ ਪਿਆ ਕੇ ਲਿਆਂਦੀ ਹੈ ਵੀ ਇੰਨੀਆਂ ਆਈਟਮਾਂ ਨਹੀਂ ਯਾਰ ਇੱਕ ਜਿਹਦਾ ਦੇਸੀ ਖਾਣਿਆਂ ਦੀ ਗੱਲ ਕਰ ਰਹੇ ਆ ਯਾਰ ਫੈਸਲ ਸਾਜੀ ਉਹਦੇ ਹੱਥ 'ਚ ਓ ਯਾਰ ਇੱਕ ਦੱਸ ਯਾਰ ਇੱਕ ਕੋਟੇ ਕੇ ਲੈ ਜੀਆਂ ਹਾਂਜੀ ਉਹ ਤੇ ਹੱਸ ਜਾਂਦਾ ਪੋਟਿਕ ਲੈ ਗਏ ਉਹ ਨਹੀਂ ਪੋਟੇ ਕਲੇਜੀਆਂ ਤੇ ਮੈਂ ਦੱਸਦਾ ਮੈਂ ਵੱਡਾ ਸੋਚ ਰਿਹਾ ਸੀ ਤੁਸੀਂ ਵੱਡਾ ਕੀ ਯਾਰ ਜਿਹੜੀਆਂ ਸਭ ਤੋਂ ਪਹਿਲਾਂ ਤੂੰ ਪਾਲਕ ਚ ਪੋਟੇ ਕੇ ਲਜੀਆਂ ਪਕਵਾ ਕੇ ਲੈਂਦੀਆਂ ਸੀ ਉਹ ਕਿੰਨੇ ਪਕਾਈਆਂ ਸੀ ਬੇਗੋ ਨਹੀਂ ਪਕਾਈ ਦੱਸਾਂ ਜੀ ਹੁਣ ਲਿਆਵਾਂਗੇ ਜਦੋਂ ਕਹੋਗੇ ਕੱਲ ਹੈ ਯਾਰ ਕਸਮੇ ਮਿੱਠੇ ਤੇਰੇ ਤੇ ਸੁਭਾਨ ਅੱਲਾ ਮੈਂ ਕਹਿੰਦਾ ਸੀ ਦੇਖਣੀ ਉਸ ਕੈਮਰੇ ਤੇ ਕਰ ਨਹੀਂ ਮੈਂ ਤੇ ਮੇਰੀ ਤੇ ਧੀਆਂ ਰਗੀ ਆ ਵਿਚਾਰੀ ਤੇ ਮੈਂ ਵੀ ਉਹੀ ਕਿਹਾ ਕਸਮੇ ਆਹੋ ਉਹਨੂੰ ਮੈਂ ਪਹਿਲੇ ਦਿਨ ਵੇਖਿਆ ਨਾ ਜਦੋਂ ਬਿਲਕੁਲ ਇੰਜ ਜੀ ਮੇਰੀ ਧੀ ਆ ਉਹਨੇ ਕਿਤੇ ਅਲਹਮਦੁਲਿਲਾ ਉਸਤਾਦ ਜੀ, ਹਾਂ, ਮੈਂ ਤੁਹਾਡਾ ਪੁੱਤ ਤੇ ਤੁਸੀਂ ਆਪਣੀ ਧੀ ਨੂੰ ਕਿਸੇ ਨੂੰ ਕਰ ਸਕਦੇ ਉਸਤਾਦ। ਹਾਂ ਇਹ ਮੁਹੱਬਤ ਆ ਕਿ ਲੇਕਿਨ ਬੇਟਾ ਲਵ ਯੂ ਬੇਟਾ ਇਹ ਤਾਂ ਕਿਹੜੀ ਅੱਛੀ ਗੱਲ ਆ ਹਾਂ ਨਹੀਂ ਸਾਜ ਜੀ ਹਾਂ ਅਸਲ ਚ ਉਹਨੇ ਨਹੀਂ ਨਾ ਕਦੀ ਕੀਤਾ ਇਦਾਂ ਨਹੀਂ ਨਾਲ ਇਹਨਾਂ ਦੇ ਰਿਵਾਜ ਨਹੀਂ ਨਾ ਹੈਗਾ ਇਹ ਹਾਂ ਤੇ ਅੱਛਾ ਯਾਰ ਕੱਲ ਬਣਾ ਕੇ ਲਿਆਓ ਯਾਰ ਲਓ ਜੀ ਨਹੀਂ ਕੀ ਉਹ ਸਾਜ ਪਾਲਕ ਤੇ ਪੋਟੇ ਕੇ ਜੀ ਹੁਣ ਤੇ ਆ ਗਈ ਭਾਬੀ ਘਰ ਹਾਂਜੀ ਹੁਣ ਤੇ ਪੱਕ ਸਕਦੀਆਂ ਨਾ ਬਗੈਰ ਤਾਂ ਉਹ ਜਿਹੜੀਆਂ ਆਲੂ ਪਾਉਣੇ ਨਾਲ ਲਾਜ਼ਮੀ ਇੱਕ ਸੈਕਿੰਡ ਉਸਤਾਦ ਨਹੀਂ ਜਦੋਂ ਮੈਂ ਲਾਸਟ ਲੈ ਕੇ ਆਇਆ ਉਸਤਾਦ ਜੀ ਟਿੱਕੀਆਂ ਵੀ ਸੀਗੀਆਂ ਬੜਬੜ ਠਹਿਰ ਜਾ ਪਾਲਕ ਹਾਏ ਹਾਏ ਆਲੂ ਚਿਕਨ
ਇਹ ਰਚ ਕੇ ਪੱਕ ਗਏ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਆਲੂ ਇਦਾਂ ਦੇ ਕਿ ਮਾੜਾ ਜਿਹਾ ਇੰਝ ਕੀਤਾ ਤੇ ਫਿਸ ਗਿਆ। ਉਹ ਟੈਪ ਬਣ ਗਿਆ। ਹੁਣ ਸਵੇਰੇ ਸਵੇਰੇ ਉੱਠਿਓ, ਤੁਸੀਂ ਨਾਸ਼ਤਾ ਨੁਸ਼ਤਾ ਕੀਤਾ, ਰਾਤ ਦੀ ਨਾਰਮਲ ਜੀ ਰੋਟੀ ਖਾਧੀ, ਸਵੇਰ ਉੱਠਿਓ ਭੁੱਖ ਲੱਗੀ ਹੈ, ਇਹ ਚੁੱਲ੍ਹੇ ਤੇ ਬੈਠੇ ਨੇ ਤੇ ਇੰਜ ਕਰਕੇ ਪਾਲਕ ਮਾਂ ਨੇ ਪਾ ਕੇ ਦਿੱਤੀ, ਆਲੂ ਪਾਲਕ ਮਟਨ ਵਾਲੀ ਚਿਕਨ ਵਾਲੀ, ਉਹਦੇ ਨਾਲ ਦਹੀਂ ਆ ਤੇ ਦਹੀਂ 'ਚ ਮੈਂ ਆਪਣੀ ਪਸੰਦ ਹੈ, ਮੈਂ ਚੀਨੀ ਪਾ ਕੇ ਫੁੱਲ ਇਹ ਦਹੀਂ ਰੱਖ ਲਈ। ਹੁਣ ਇੱਕ ਪਰੌਠਾ ਹੁੰਦਾ ਵਾ ਜਿਹੜਾ ਜਿੱਥੋਂ ਫੜੋ ਉੱਥੋਂ ਹੀ ਟੁੱਟੀ ਜਾਂਦਾ ਹੈ, ਬਲਿਆ ਵਾਲਾ ਹਾਏ ਹਾਏ ਉਹ ਲੱਥ ਕੇ ਐ ਛਾਬੀ 'ਚ। ਇਹ ਤੁਸੀਂ ਪਰੌਠਾ ਦਾ ਬੁਰਕੀ ਤੋੜੀ ਆ, ਨਹੀਂ ਰਿਹਾ ਜਾਣ ਇਹ ਤੁਸੀਂ ਤੋੜੀ ਆ, ਉਹਦੀ ਬਣਾ ਕੇ ਤੁਸੀਂ ਪਾਲਕ ਆਲੂ ਥੋੜਾ ਜਿਹਾ ਵਿੱਚ ਹਲਕੀ ਜੀ ਬੋਟੀ ਤੇ ਨਾਲ ਮਿੱਠੀ ਦਹੀਂ ਨਾਲ ਟੱਚ ਲਾ ਕੇ ਹਾਂ ਵੀ ਜਾ ਮੈਂ ਲਾਵਾ ਜੀ ਆ ਬਾਗਿਆ ਮੈਂ ਕੱਲ ਦਾ ਸ਼ਡਿਊਲ ਬਣਾਓ ਨਾ। ਅੱਛਾ ਮੈਂ ਤੈਨੂੰ ਮਜ਼ੇ ਕਰ ਲਾ ਬਾਅਦ ਆਪਣੇ ਲੋਰ 'ਚ ਬੈਠਾ, ਗੱਲ ਪਤਾ ਨਹੀਂ ਕਿਹੜੇ ਚੋਚ ਆਪਣੇ ਲੋਰ 'ਚ ਬੈਠਾ, ਯਾਨੀ ਕਿਤੇ ਧਿਆਨ ਹੋ ਰਿਹਾ ਸੀ, ਉਹਨੇ ਸਮਝਿਆ ਕਿ ਇਹ ਪਤਾ ਨਹੀਂ ਕੀ ਹੈ, ਇਹ ਭੁੱਲ ਗਿਆ ਕੀ ਹੈ। ਤੇ ਕਹਿੰਦਾ ਮੈਂ ਕਿਹਾ ਹਾਂ ਹੁਣ ਤੂੰ ਕਹੀ ਕਿ ਲਓ ਜੀ ਅੱਲਾ ਹਾਫਿਜ਼ ਕਹੀ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼। ਉਹ ਮਰ ਗਿਆ ਮੈਂ, ਉਹਦੇ ਸਿਰ 'ਚ ਦੁਆ ਮੰਗਦੇ ਆ ਇੰਜ ਕਰਕੇ ਕਹਿ ਕੇ ਅੱਲਾ ਹਾਫਿਜ਼ ਕਹਿੰਦਾ